वाहिगुरू जी का खालसा वाहिगुरू जी की फतेह। अस्सलाम वालेकुम आदाब वर्ष मैं थोड़ी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 13 जुलाई 2022 29 हाड़ नानकशाही संमत 554 का दिन है। डॉक्टर साहब प्रोग्राम शुरू करने तो पहला असं अपने दर्शकों के ਸਰੋਤਿਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन एक चैनल टीवी 84 ਨੂੰ देखना चाहते हो तो तुसीं देख सकते स्पैक्ट्रम केबल आरसीएन केबल बेलफाल फिल्म कैनेडा roku जादू बॉक्स शावा फेसबुक टीवी 84 की ऐप राਹੀਂ ऑनलाइन स्ट्रीमिंग एंड आईपी बॉक्स से तुसीं टीवी 84 ਨੂੰ देख सकते हो। व्यूअर्स जे तुसीं टीवी 84 ਨਾਲ प्रोग्राम सच्चो सच ਨਾਲ फेसबुक राਹੀਂ जुड़े तो इस वक्त लाइक करो तो शेयर करो और नाल ही यूट्यूब से सबसक्राइब भी करो। ये भी दस दिओ कि तुसीं टीवी 84 की ऐप ਨੂੰ एंड्रॉयड एंड ऐप स्टोर से डाउनलोड करके जो टीवी 84 की लाइव स्ट्रीम है इस 24 आवर्स देख सकते हो। व्यूअर्स प्रोग्राम की शुरू आप गलबात करांगे अज की स्पॉन्सरशिप के हवाले आप गलबात करन जा रहे हैं कि अज का प्रोग्राम सच्चो सच स्पॉन्सर किया गया है कैलगरी कैनेडा तो वीर JS गरेवाल और वालों। सो इन्होंने बेनती की है कि सानू गुरु साहब से ओट आसरा रखना चाहिए और डेरिया कोलों बाबिया हथों जां अंध विश्वासां राही किसी का भला नहीं हो सकता। सो पखंडियां मगर लग असी अपनी जिंदगी ना बर्बाद करिए और गुरु साहब दीयां जिहड़ियां टीचिंग नूं जिंदगी विच अपनाइए। सो अंत नूं अमला नाल नबेड़े होणगे। अपने परिवार नूं मीरी पीरी दी सोच दे धारनी बनाइए ते कौमी हितां प्रति सुहिरद टीवी 84 दे ਜਿਹੜੇ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ JS गरेवाल ਔਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ व्यूअर्स पहले सैगमेंट ਵਿੱਚ ਗੱਲਬਾਤ ਕਰਾਂਗੇ श्रीलंका ਦੇ ਹਵਾਲੇ ਨਾਲ ਕਿ श्रीलंका ਵਿੱਚ ਜਿਹੜੇ ਹਾਲਾਤ ਨੇ ਬੇਕਾਬੂ ਹੋ ਚੁੱਕੇ ਨੇ और ਉੱਥੇ ਐਮਰਜੈਂਸੀ ਲਗਾ ਦਿੱਤੀ ਗਈ ਹੈ और ਜਿਹੜਾ श्रीलंका ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ। और मीडिया रिपोर्टां अनुसार श्रीलंका ਦੇ ਪ੍ਰੈਜ਼ੀਡੈਂਟ ਗੋਟਾਬਾਇਆ ਰਾਜਾ ਪਕਸੇ ਆਪਣੇ ਪਰਿਵਾਰ ਸਮੇਤ ਮਾਲਦੀਵ ਵਿੱਚ ਜਿਹੜੇ ਮੁਲਕ ਜਿਹੜਾ ਹੈਗਾ ਉੱਥੇ ਪਹੁੰਚ ਚੁੱਕੇ ਨੇ। और श्रीलंका ਵਿੱਚ ਜਿਹੜੀ ਇਹ ਅਫਵਾਹ ਜ਼ੋਰਾਂ ਤੇ ਹੈ ਕਿ ਭਾਰਤ ਨੇ ਰਾਜਾ ਪਕਸੇ ਨੂੰ श्रीलंका ਚੋਂ ਕੱਢਣ ਲਈ ਜਿਹੜਾ ਮੁੱਖ ਰੋਲ ਅਦਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। जी डॉक्टर साहब की कहना चाहोगे? देखो सब तो पहला तो अज के प्रोग्राम ਨੂੰ स्पॉन्सर करने ਲਈ ਅਸੀਂ ਸਰਦਾਰ JS गरेवाल ਜਿਹੜੇ ਕੈਲਗਰੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੀ ਸੋਚ ਬੜੀ ਨਿਖਰੀ ਹੋਈ ਪੰਥ ਪ੍ਰਸਤ ਭਾਵਨਾ ਔਰ ਕੌਮੀ ਕਾਰ ਲਈ ਜੋ TV 84 ਦਾ ਰੋਲ ਹੈ ਖਾਲਿਸਤਾਨ ਦੀ ਕਾਇਮੀ ਲਈ ਪੰਥਕ ਵਿਚਾਰਧਾਰਾ ਨੂੰ ਅੱਗੇ ਤੋਰਨ ਲਈ ਉਸ ਨੂੰ ਐਡਮਾਇਰ ਕਰਦੇ ਨੇ ਐਪਰੀਸ਼ੀਏਟ ਕਰਦੇ ਨੇ ਜੀ। ਲਗਾਤਾਰਤਾ ਨਾਲ ਉਹ TV 84 ਦੀ ਸਪੋਰਟ ਕਰਦੇ ਨੇ ਬਿਲਕੁਲ। ਔਰ ਉਹਨਾਂ ਦਾ ਬਿਲਕੁਲ ਇਹ ਠੀਕ ਨਜ਼ਰੀਆ ਹੈ ਕਿ ਜਦੋਂ ਅਸੀਂ ਬ੍ਰਾਹਮਣਿਜ਼ਮ ਜਾਂ ਜਿਹੜਾ ਅੱਜ ਹਿੰਦੂਤਵਾ ਲਫ਼ਜ਼ ਜ਼ਿਆਦਾ ਮਕਬੂਲ ਹੈ ਇਸ ਦੀ ਗੱਲ ਕਰੀਏ ਤੇ ਬਹੁਤ ਅਰਸਾ ਪਹਿਲਾਂ ਸਰਦਾਰ ਗੁਰਬਖਸ਼ ਸਿੰਘ ਡਾਕਟਰ ਗੁਰਬਖਸ਼ ਸਿੰਘ ਡੀਨ ਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਹੁਣ ਤਾਂ ਉਹ ਚੜ੍ਹਾਈ ਕਰ ਗਏ ਨੇ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਸਿੱਖਇਜ਼ਮ ਅੰਡਰ ਬ੍ਰਾਹਮਣਿਕਲ ਸੀਚ ਕਿ ਸਿੱਖ ਧਰਮ ਬ੍ਰਾਹਮਣਵਾਦ ਦੀ ਘੇਰਾਬੰਦੀ 'ਚ ਔਰ ਬੜੀ ਔਰ ਇਹ ਬਹੁਤ ਪੁਰਾਣੀ ਗੱਲ ਹੈ ਜਿਹਦੇ 'ਚ ਕਿ ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਇਹ ਦੱਸਿਆ ਸੀ ਕਿ ਵੀ ਗੱਲ ਸਿਰਫ ਬਾਹਰੀ ਹਮਲੇ ਦੀ ਕਿਉਂਕਿ ਬਹੁਤ ਵਾਰ ਜਦੋਂ ਅਸੀਂ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ ਜਾਂ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੀ ਗੱਲ ਕਰਦੇ ਹਾਂ ਬਹੁਤ ਵਾਰ ਅਸੀਂ 13 ਅਪ੍ਰੈਲ 1978 ਤੋਂ ਸ਼ੁਰੂ ਕਰਦੇ ਹਾਂ ਕਿ ਸ਼ਹੀਦ ਭਾਈ ਫੌਜਾ ਸਿੰਘ ਉਹਨਾਂ ਦੇ ਸਾਥੀ ਫਿਰ ਜੂਨ 84 ਦਾ ਘੱਲੂਘਾਰਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਫਿਰ ਪੰਜਾਬ 'ਚ ਅਗਲੇ ਇੱਕ ਦਹਾਈ ਦੇ ਵਿੱਚ ਮੁਕੰਮਲ ਪੰਜਾਬ ਦੇ ਪਿੰਡਾਂ 'ਚੋਂ ਸਿੱਖ ਨੌਜਵਾਨੀ ਦਾ ਚੁਣ ਕੇ ਕਾਂਡ ਔਰ ਫਿਰ ਡਰੱਗ ਵਾਰਫੇਅਰ ਔਰ ਕਿਸਾਨ ਲਹਿਰ ਔਰ ਇਹ ਸਾਰੇ ਦੀ ਗੱਲ ਕਰਦੇ
ਪਰ ਉਹਨਾਂ ਦਾ ਐਮਫੈਸਿਸ ਜ਼ਿਆਦਾ ਇਸ ਗੱਲ ਤੇ ਵੀ ਹੁੰਦਾ ਸੀ ਕਿ ਵੀ ਅਸੀਂ ਬਾਹਰੀ ਹਮਲਿਆਂ ਤੋਂ ਤਾਂ ਕੌਮ ਕਾਫੀ ਹੱਦ ਤੱਕ ਜਾਗਰੂਕ ਹੈ, ਲੇਕਿਨ ਇੰਟਰਨਲੀ ਕਿਵੇਂ ਬ੍ਰਾਹਮਣਵਾਦ ਨੇ ਸਿੱਖ ਥਾਟ ਨੂੰ ਘੇਰਿਆ ਹੋਇਆ ਹੈ, ਕਿਵੇਂ ਸਾਡਾ ਇੱਕ ਵੱਡਾ ਹਿੱਸਾ ਉਹ ਡੇਰਾਵਾਦ ਹੋਏ, ਉਹ ਮੰਗਲ ਸਨੀਚਰ ਵਾਲੇ, ਜੋਤਸ਼ੀ, ਨਜੂਮੀ, ਕਾਲੇ ਤੰਤਰ ਵਾਲੇ, ਮੰਤਰ ਜੰਤਰ ਤੰਤਰ ਵਾਲੇ ਹੋਣ, ਔਰ ਹੋਰ ਬਹੁਤ ਸਾਰਾ ਕਰਮਕਾਂਡ ਜਿਹੜਾ ਈਵਨ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਜਾਂ ਸਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਾਂ ਸਾਡਾ ਈਵਨ ਬੇਸ਼ੱਕ ਸਿੱਖ ਰਹਿਤ ਮਰਿਆਦਾ ਇੱਕ ਪ੍ਰੋਪਰ ਢੰਗ ਦੇ ਨਾਲ ਸਾਰੀ ਇੱਕ ਕਾਰਜਸ਼ੈਲੀ ਨੂੰ ਤੈਅ ਕਰਦੀ ਹੈ, ਲੇਕਿਨ ਅਸੀਂ ਕਿਵੇਂ ਬਹੁਤ ਸਾਰੀਆਂ ਉਹ ਪ੍ਰੈਕਟਿਸਿਸ ਜਿਹੜੀਆਂ ਸਿੱਧੇ ਤੌਰ ਤੇ ਜੇ ਤੁਸੀਂ ਬ੍ਰਾਹਮਣਾਂ ਦੇ ਜਗਰਾਤਿਆਂ 'ਚ ਦੇਖੋਗੇ ਜਾਂ ਉਹਨਾਂ ਦੀ ਰਮਾਇਣ ਕਥਾ 'ਚ ਦੇਖੋਗੇ ਜਾਂ ਦੂਜੇ ਹੀ ਦੇਖੋਗੇ ਤਾਂ ਤੁਹਾਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਵੀ ਅਸੀਂ ਕਿਵੇਂ ਨਾ ਚਾਹੁੰਦੇ ਹੋਏ ਵੀ ਇੱਕ ਤਬਕਾ ਜਿਹੜਾ ਹੈ ਉਸ ਕਰਮਕਾਂਡ ਦਾ ਸ਼ਿਕਾਰ ਹੋਇਆ। ਔਰ ਇਹੀ ਗੱਲ ਅਸੀਂ ਜਦੋਂ ਕੱਲ ਗੱਲਬਾਤ ਕਰ ਰਹੇ ਸੀ ਕਿ ਕਿਵੇਂ ਹਾਲਾਂ ਦੇਖਣ ਨੂੰ ਬਹੁਤਿਆਂ ਨੂੰ ਲੱਗੇਗਾ ਕਿ ਜੀ ਇਹ ਜਿਹੜਾ ਅਸ਼ੋਕ ਸਤੰਭ ਨੈਸ਼ਨਲ ਪਾਰਲੀਮੈਂਟ ਦੀ ਬਿਲਡਿੰਗ ਦੇ ਉੱਤੇ ਮੋਦੀ ਸਰਕਾਰ ਨੇ ਲਾਇਆ, ਜਿਹੜਾ ਇੰਨਾ ਖਰਚਾ ਕੀਤਾ, 1200 ਕਰੋੜ ਦਾ ਬਜਟ ਹੈ ਉਹ ਸੈਂਟਰਲ ਵਿਸਟਾ ਬਣਾਉਣ ਦੇ ਲਈ, ਕਿ ਵੀ ਚਾਰੋਂ ਡਾਇਰੈਕਸ਼ਨਾਂ 'ਚ ਸ਼ੇਰ ਹੀ ਨੇ। ਅਸ਼ੋਕ ਸਤੰਭ 'ਚ ਵੀ ਸ਼ੇਰ ਸੀ, ਸ਼ੇਰ ਸੁੱਤਾ ਪਿਆ ਹੈ ਜਾਂ ਜਾਗਦਾ ਹੈ ਜਾਂ ਉਹ ਦਹਾੜ ਰਿਹਾ ਹੈ ਜਾਂ ਸ਼ਾਂਤ ਮੁਦਰਾ 'ਚ, ਇਹਦੇ ਨਾਲ ਕੀ ਫਰਕ ਪੈਂਦਾ। ਲੇਕਿਨ ਜਿਹੜੇ ਸੱਚਮੁੱਚ ਕਿਉਂਕਿ ਬੁੱਧ ਧਰਮ ਨਾਲ ਸੰਬੰਧਿਤ ਜਿਹੜੇ ਲੋਕ ਅੱਜ ਉੱਥੇ ਜਾਗਰੂਕ ਨੇ ਔਰ ਉਹਨਾਂ ਨੂੰ ਪਤਾ ਹੈ ਵੀ ਬ੍ਰਾਹਮਣਵਾਦ ਨੇ ਕਿਵੇਂ ਬੁੱਧ ਵਿਚਾਰਧਾਰਾ ਨੂੰ ਔਰ ਬੋਧੀਆਂ ਨੂੰ ਬਾਅਦ ਦੇ ਵਿੱਚ ਨਿਗਲਿਆ, ਉਹ ਇਹ ਸਮਝਦੇ ਨੇ ਕਿ ਭਾਈ ਕਿਵੇਂ ਹੌਲੀ ਹੌਲੀ ਈਵਨ ਇਸ ਐਂਬਿਟ 'ਚ ਰਹਿੰਦਿਆਂ ਵੀ ਕਨਸਟੀਟਿਊਸ਼ਨ ਦੇ ਕਿਵੇਂ ਤਬਦੀਲੀ ਲਿਆਂਦੀ ਜਾ ਰਹੀ ਹੈ, ਕਿਵੇਂ ਜਿਹੜਾ ਅਸ਼ੋਕ ਦਾ ਸ਼ੇਰ ਹੈ ਜਿਹੜਾ ਕਿ ਬਿਲਕੁਲ ਇੱਕ ਕੌਨਫੀਡੈਂਟ ਔਰ ਰਿਲੈਕਸਡ ਮੁਦਰਾ 'ਚ ਹੈ, ਉਹ ਗੁਜਰਾਤ ਦਾ ਗੀਰ ਬਣਾ ਦਿੱਤਾ ਜਾਂਦਾ ਹੈ, ਕਿਉਂਕਿ ਗੁਜਰਾਤੀ ਸ਼ੇਰ ਵੀ ਨੇ ਔਰ ਇਹ ਮੁਦਰਾ ਗੁਜਰਾਤੀ ਸ਼ੇਰ ਦੀ ਹੈ। ਹੁਣ ਉਸ ਸਾਰੇ ਨੂੰ ਕਿਉਂਕਿ ਜਿਨ੍ਹਾਂ ਨੇ ਉਸ ਸਾਰੇ ਨੂੰ ਹੰਡਾਇਆ ਹੈ ਉਹ ਸਮਝ ਸਕਦੇ ਨੇ ਕਿ ਭਾਈ ਕਿਵੇਂ ਹੌਲੀ ਹੌਲੀ ਜੇ ਬੁੱਧ ਨੇ ਬ੍ਰਾਹਮਣਵਾਦ ਦਾ, ਰਿਚੁਅਲਿਜ਼ਮ ਦਾ ਔਰ ਇਹ ਸਾਰੇ ਦਾ ਬੁੱਤ ਪ੍ਰਸਤੀ ਦਾ ਵਿਰੋਧ ਕੀਤਾ ਸੀ ਤਾਂ ਉਹਨਾਂ ਨੇ ਬ੍ਰਾਹਮਣਾਂ ਨੇ ਲਿਆ ਕੇ ਬੁੱਧ ਦੀ ਮੂਰਤੀ ਮੰਦਰਾਂ 'ਚ ਰੱਖ ਦਿੱਤੀ, ਉਹਨੂੰ ਹੀ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਔਰ ਉਹੀ ਬੋਧੀ ਜਿਹੜੇ ਨੇ ਉਹ ਉਹਨੂੰ ਪੂਜਣ ਲੱਗ ਗਏ। ਔਰ ਹੌਲੀ 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 ਉਹਨਾਂ ਨੇ ਕਿਵੇਂ ਉਹਨਾਂ ਨੇ ਜਿਵੇਂ ਬੁੱਧ ਨੇ ਜੇ ਆਪਣੀਆਂ ਟੀਚਿੰਗਸ ਉਸ ਵੇਲੇ ਦਾ ਜਿਹੜਾ ਬੋਲਿਆ ਜਾਂਦਾ ਡਾਇਲੈਕਟ ਸੀ, ਜ਼ਬਾਨ ਸੀ, ਪਾਲੀ, ਉਹਦੇ 'ਚ ਦਿੱਤਾ ਸੀ ਤਾਂ ਉਹਨਾਂ ਨੇ ਉਹਨੂੰ ਸੰਸਕ੍ਰਿਤ 'ਚੋਂ ਲੱਥਾ ਕਰਾ ਲਿਆ, ਮਹਾਯਾਨ ਆ, ਲਘੂਯਾਨ ਆ, ਹੀਨਾਯਾਨ ਆ, ਔਰ ਹੌਲੀ 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 ਕਿਵੇਂ ਬੁੱਧ ਧਰਮ ਨੂੰ ਉਹਨਾਂ ਨੇ ਨਿਗਲਿਆ। ਅਸੀਂ ਕੱਲ ਵੇਰਵੇ ਨਾਲ ਜ਼ਿਕਰ ਕੀਤਾ ਸੀ। ਜੇ ਅਸੀਂ ਦੇਖੀਏ ਤਾਂ ਇਹ ਵੀ ਬ੍ਰਾਹਮਣਿਜ਼ਮ ਦਾ ਇੰਟਰਨਲ ਸੀਜ ਸੀ, ਅੰਦਰੂਨੀ ਤੌਰ ਤੇ ਉਹਨਾਂ ਨੇ ਕਿਵੇਂ ਬੁੱਧ ਮਤ ਨੂੰ ਜਕੜਿਆ ਔਰ ਫਿਰ ਜਦੋਂ ਲੋੜ ਪਈ ਉਹਨਾਂ ਨੇ ਆਪਣਾ ਅੰਦਰੂਨੀ ਕੰਮ ਕਰ ਲਿਆ ਹੋਇਆ ਸੀ, ਫਿਰ ਉਹਨਾਂ ਨੇ ਸ਼ੰਕਰਾ ਦੇ ਜ਼ਮਾਨੇ 'ਚ ਸਿੱਧੇ ਤੌਰ ਤੇ ਰਾਜਪੂਤ ਰਾਜਿਆਂ ਦੀ ਮਦਦ ਦੇ ਨਾਲ ਬੋਧੀਆਂ ਦਾ ਲੱਖਾਂ ਦੇ ਵਿੱਚ ਉਹਨਾਂ ਦਾ ਘਾਣ ਕੀਤਾ, ਪਾਣੀ 'ਚ ਡੁੱਬਿਆ, ਜਿਉਂਦੇ ਸਾੜਿਆ ਔਰ ਭੱਜਣ ਤੇ ਮਜਬੂਰ ਕੀਤਾ। ਇਸੇ ਤਰੀਕੇ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਹੌਲੀ 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 ਬਹੁਤ ਸਾਰੀਆਂ ਬ੍ਰਾਹਮਣਿਕਲ ਪ੍ਰੈਕਟਿਸਿਸ ਔਰ ਇਹ ਜਿਹੜਾ ਡੇਰਾਵਾਦ ਹੈ ਜਿਸ ਦੇ ਵਿੱਚੋਂ ਬਹੁਤ ਕੁਝ ਐਸਾ ਜਿਹਦੇ ਥੱਲੇ, ਕਿਉਂਕਿ ਜਦੋਂ ਸਾਡੇ ਕੋਲ ਜਿਵੇਂ ਗਰੇਵਾਲ ਸਾਹਿਬ ਨੇ ਵੀ ਕਿਹਾ ਔਰ ਪਿਛਲੇ ਦਿਨਾਂ 'ਚ ਅਸੀਂ ਜਦੋਂ ਅਕਾਲ ਤਖਤ ਸਿਰਜਣਾ ਦਿਵਸ ਮਨਾਇਆ ਜਾਂ ਕੁਝ ਦਿਨ ਪਹਿਲਾਂ ਮੀਰੀ ਪੀਰੀ ਦਿਵਸ ਮਨਾਇਆ ਤਾਂ ਸਾਡੀ ਆਈਡੀਓਲੋਜੀ ਗੁਰੂ ਗ੍ਰੰਥ, ਗੁਰੂ ਪੰਥ ਜਿਹੜੇ ਦੋ ਪਿਲਰਸ ਨੇ ਉਸ ਦੇ ਉੱਤੇ ਸਿੱਖੀ ਥਾਟ ਖੜਾ ਹੈ। ਸਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ, ਰੱਬ ਦੇ ਨਾਲ ਮਿਲਣ ਦੇ ਲਈ ਸਾਨੂੰ ਕੋਈ ਕਲਰਜੀ ਔਰ ਕੋਈ ਆਰਡੇਨਡ ਪ੍ਰੀਸਟਲੀ ਕਲਾਸ ਦੀ ਲੋੜ ਨਹੀਂ ਹੈ, ਕਿਉਂਕਿ ਸਿੱਖ ਦਾ ਗੁਰਮਤ ਦਾ ਫਲਸਫਾ ਜਿਹੜਾ ਉਹ ਸਿੱਧਾ ਰੱਬ ਦੇ ਨਾਲ ਜੋੜਨ ਵਾਲਾ, ਜਿਹਦੇ 'ਚ ਤੁਸੀਂ ਖੁਦ ਹੀ ਆਪਣੀ ਅਰਦਾਸ ਕਰ, ਇਹੀ ਸੀ ਸਿੱਖੀ ਦਾ ਕਨਸੈਪਟ ਵੀ ਕਿ ਵੀ ਲੰਗਰ ਮੇਂ ਜੋ ਢੋਏ ਜਲ ਦੇਗ ਜੋ ਵਰਤਾਏ ਜਬੀ ਤभी तो वो सिख सतगुरु को प्यारा है, कि ਉਹੀ ਸਿੱਖ ਲੰਗਰ ਲਈ ਜਲ ਵੀ ਲਿਆ ਰਿਹਾ ਸੀ, ਉਦੋਂ ਦੂਰ ਦਰਾਡੇ ਖੂਹ ਹੁੰਦੇ ਸੀ, ਉਹ ਲੱਕੜਾਂ ਵੀ ਲਿਆ ਰਿਹਾ ਸੀ ਲੰਗਰ ਦੇ ਲਈ, ਉਹ ਦੇਗ ਵੀ ਵਰਤਾ ਰਿਹਾ, ਉਹ ਹੁਕਮਨਾਮਾ ਵੀ ਲੈ ਰਿਹਾ ਤੇ ਫਿਰ ਉਹ ਆਪਣੇ ਕੰਮ ਦੇ ਉੱਤੇ ਜਾ ਕੇ ਕਿਰਤ ਕਮਾਈ ਕਰ ਰਿਹਾ। ਉਹਨੇ ਕੋਈ ਚੋਲਾ ਨਹੀਂ ਪਾਇਆ ਹੋਇਆ ਜਾਂ ਉਹਨੇ ਕੋਈ ਆਪਣੇ ਆਪ ਨੂੰ ਮੰਕ ਜਾਂ ਭਿਕਸ਼ੂ ਜਾਂ ਸੰਨਿਆਸੀ ਜਾਂ ਹੋਲੀ ਮੈਨ ਨਹੀਂ ਬਣਿਆ ਹੋਇਆ, ਪਰ ਅਸੀਂ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ ਇਹ ਬਾਬਿਆਂ ਦੇ ਨਾਂ ਥੱਲੇ ਹੋਲੀ ਮੈਨ ਕ੍ਰੀਏਟ ਕੀਤੇ, ਕਿੰਨਾ ਵੱਡਾ ਇਹਨਾਂ ਦਾ ਦਾਇਰਾ ਕਾਰ ਹੈ। ਔਰ ਕੱਲਾ ਇਹ ਨਹੀਂ ਹੈ ਵੀ ਅਸੀਂ ਜਦੋਂ ਇੱਕ ਵਾਰ ਇਹ ਹੋਲੀ ਮੈਨ ਦਾ ਕਨਸੈਪਟ ਦਿਮਾਗ ਦੇ ਵਿੱਚ ਵੜ ਜਾਂਦਾ ਹੈ, ਅੱਜ ਤੁਸੀਂ ਈਸਾਈਆਂ ਦਾ ਵੱਧਦਾ ਪ੍ਰਭਾਵ ਦੇਖੋ ਕਿ ਕਿਵੇਂ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡੇ ਜਿਹੜੇ ਉਹਨਾਂ ਦੇ ਹੁਣ ਪੈਸਟਰ ਬਣੇ ਹੋਏ ਨੇ,
ਵੱਡੇ ਵੱਡੇ ਇਕੱਠ ਔਰ ਪਿਛਲੇ ਦਿਨਾਂ 'ਚ ਅੰਮ੍ਰਿਤਸਰ 'ਚ ਈਸਾਈਆਂ ਦਾ ਇਕੱਠ ਉਹਨੇ ਅੱਖਾਂ ਖੋਲ ਦਿੱਤੀਆਂ ਬਹੁਤ ਸਾਰਿਆਂ ਦੀਆਂ ਕਿ ਭਾਈ ਇਹ ਚੱਲ ਕੀ ਰਿਹਾ। ਇਹ ਅਸੀਂ ਕਿਸੇ ਦਿਨ ਡੀਟੇਲ 'ਚ ਗੱਲ ਕਰਾਂਗੇ ਕਿ ਕਿਵੇਂ ਹਿੰਦੂ ਤਵੀਆਂ ਦਾ ਵੀ ਇਸ ਕੀ ਰੋਲ ਹੈ। ਸਾਡੀ ਨਾਇਲੀਅਤ ਤਾਂ ਹੈ ਹੀ ਹੈ ਲੀਡਰਸ਼ਿਪ ਦੀ ਜਾਂ ਸਾਡੀ ਧਾਰਮਿਕ ਲੀਡਰਸ਼ਿਪ ਦੀ, ਪਰ ਤੁਸੀਂ ਦੂਸਰੇ ਪਾਸੇ ਦੇਖੋ ਕਿ ਕਿਵੇਂ ਲੋਕ ਇੱਕ ਨੌਟੰਕੀਬਾਜ਼ ਤਰੀਕੇ ਦੇ ਨਾਲ ਉਸ ਦਾਇਰਾਕਾਰ 'ਚ ਲਿਆਂਦੇ ਜਾਂਦੇ ਨੇ। ਇਹੀ ਪਾਰਟ ਬਾਬਾ ਕਲਚਰ 'ਚ ਵੀ ਹੁੰਦਾ ਹੈ ਕਿ ਜੀ ਫਲਾਣੀ ਥਾਂ ਗੋਡੇ ਠੀਕ ਹੋ ਗਏ, ਫਲਾਣੀ ਥਾਂ ਮੋਰ ਦਾ ਖੰਭ ਲਾਇਆ, ਮੇਰੀ ਮਾਈਗ੍ਰੇਨ ਠੀਕ ਹੋ ਗਈ, ਫਲਾਣੀ ਥਾਂ ਇਹ ਹੋ ਗਿਆ ਉਹ ਹੋ ਗਿਆ। ਔਰ ਇਹੀ ਜਿਹੜੇ ਈਸਾਈਅਤ ਦੇ ਨਵੇਂ ਬਣੇ ਪੈਸਟਰ ਨੇ ਉੱਥੋਂ ਹੀ ਪੰਜਾਬ ਇਹ ਵੱਡੇ ਪੈਮਾਨੇ ਤੇ ਵੱਡੇ ਵੱਡੇ ਹਾਲ ਵੱਡੇ ਵੱਡੇ ਚਰਚ ਉਹਨਾਂ ਨੇ ਬਣਾਏ ਹੋਏ ਨੇ ਔਰ ਇਵੇਂ ਹੀ ਡਰਾਮੇਬਾਜ਼ੀ ਕੀਤੀ ਜਾਂਦੀ ਹੈ ਕਿ ਜੀ ਉਹ ਵੀਲ ਚੇਅਰ ਦੇ ਉੱਤੇ ਲਿਆਂਦਾ ਜਾਂਦਾ ਪੇਸ਼ੈਂਟ ਨੂੰ, ਉਹ ਆ ਕੇ ਜਿਹੜਾ ਉਹ ਹੱਥ ਲਾਉਂਦਾ ਤੇ ਉਹ ਵੀਲ ਚੇਅਰ ਸੁੱਟ ਕੇ ਪਾਸੇ ਤੁਰਨ ਲੱਗ ਜਾਂਦਾ ਜਾਂ ਤੁਰਨ ਲੱਗ ਜਾਂਦੀ ਹੈ। ਦੇਖੋ ਜੀ ਕਿੰਨਾ ਕਰਾਮਾਤ। ਪਰ ਪਿਛਲੇ ਹਫ਼ਤੇ ਹੀ ਪੋਪ ਜਿਹੜਾ ਇਹਨਾਂ ਸਾਰਾ ਈਸਾਈਆਂ ਦਾ 1.5 ਬਿਲੀਅਨ ਦਾ ਜਿਹੜਾ ਉਹ ਫਾਦਰ ਹੈ ਉਹ ਵੀਲ ਚੇਅਰ ਦੇ ਉੱਤੇ ਜਾ ਰਿਹਾ, ਉਹਦੀ ਗੋਡੇ ਦੀ ਸਰਜਰੀ ਹੋਈ ਹੈ। ਔਰ ਦੂਜੇ ਤੇ ਉਹ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਸੀ ਕਿ ਉਹ ਹੱਥ ਜਿਹੜੇ ਪੰਜਾਬ ਦੇ ਪੈਸਟਰ ਨੂੰ ਪੋਪ ਨੂੰ ਵੀ ਲਾ ਦਿਓ, ਇਹ ਵੀਲ ਚੇਅਰ ਸੁੱਟਦੇ ਪਰੇ ਔਰ ਹੋ ਜਾਏ। ਸੋ ਮਤਲਬ ਇਹ ਹੈ ਵੀ ਜਿਹੜੀ ਸੁਪਰਸਟੀਸ਼ਨ ਹੁੰਦੀ ਹੈ ਜਾਂ ਜਿਹੜੇ ਇਸ ਕਿਸਮ ਦਾ ਅੰਧ ਵਿਸ਼ਵਾਸ ਹੁੰਦਾ ਹੈ, ਇਹ ਜਦੋਂ ਇੱਕ ਵਾਰੀ ਫੈਲਣਾ ਸ਼ੁਰੂ ਹੋ ਜਾਂਦਾ ਹੈ, ਇਹ ਵੀ ਲਾਈਕ ਵਾਇਰਸ, ਇਸ ਦਾ ਕੋਵਿਡ-19 ਵਾਇਰਸ, ਇਹ ਵੀ ਉਹੀ ਵਾਇਰਸ ਹੁੰਦੀ। ਫਿਰ ਟੱਬਰਾਂ ਦੇ ਟੱਬਰ ਜਿਹੜੇ ਨੇ ਉਹਦੇ 'ਚ ਨਿਗਲੇ ਜਾਂਦੇ ਨੇ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਬੜੀ ਤੇਜ਼ੀ ਨਾਲ ਬ੍ਰਾਹਮਣਵਾਦ ਦਾ ਪ੍ਰਭਾਵ ਸਾਡੇ ਘਰਾਂ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਰਾਜ ਆਉਣ ਤੋਂ ਬਾਅਦ ਵੀ ਬੜੀ ਤੇਜ਼ੀ ਨਾਲ ਈਸਾਈ ਮਤ ਵਾਲੇ ਵੀ ਆ ਕੇ ਬਹਿ ਗਏ ਸੀ ਦਰਬਾਰ ਸਾਹਿਬ ਦੇ ਬਾਹਰ। ਉਹਨਾਂ ਨੇ ਕਨਵਰਸ਼ਨ ਸ਼ੁਰੂ ਕਰ ਦਿੱਤੀਆਂ ਸੀ। ਮਹਾਰਾਜਾ ਦਲੀਪ ਸਿੰਘ ਈਸਾਈ ਬਣਾ ਲਿਆ ਸੀ, ਕਪੂਰਥਲੇ ਵਾਲਾ ਈਸਾਈ ਬਣਾ ਲਿਆ ਸੀ ਔਰ ਦਰਬਾਰ ਸਾਹਿਬ ਦੇ ਬਾਹਰ ਉਹਨਾਂ ਨੇ ਪਾਦਰੀਆਂ ਨੇ ਆਪਣਾ ਕਰ ਲਿਆ ਸੀ। ਲੇਕਿਨ ਸਿੰਘ ਸਭਾ ਲਹਿਰ ਖੜੀ ਹੋਈ, ਉਹਨਾਂ ਨੇ ਚੈਲੰਜ ਕੀਤਾ। ਆਰੀਆ ਸਮਾਜੀ ਵੀ ਆ ਕੇ ਬਹਿ ਗਏ ਸੀ। ਦਿਆਨੰਦ ਪੰਜਾਬ ਦੇ ਕੋਈ ਸਿੱਖ ਇੰਟੈਲੈਕਚੁਅਲ ਆਰੀਆ ਸਮਾਜ ਵੱਲ ਜਾ ਵੜੇ ਸੀ। ਸ਼ਰਧਾ ਰਾਮ ਫਲੋਰੀ ਸਨਾਤਨੀ ਦਰਬਾਰ ਸਾਹਿਬ ਦੀ ਹਦੂਦ 'ਚ ਮੂਰਤੀਆਂ ਲਿਆ ਕੇ ਰੱਖ ਦਿੱਤੀਆਂ ਸੀ। ਲੇਕਿਨ ਸਿੰਘ ਸਭਾ ਲਹਿਰ ਨੇ ਜਿਨ੍ਹਾਂ 'ਚ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਉਹਨਾਂ ਨੇ ਇੱਕ ਜਿਹੜੀ ਹੈ ਉਹ ਪੂਰੀ ਮੂਵਮੈਂਟ ਖੜੀ ਕੀਤੀ ਔਰ ਸਿੱਖਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਭਾਈ ਅਸੀਂ ਕੀ ਹੈ, ਸਾਡਾ ਵਿਰਸਾ ਕੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਨੂੰ ਜਿਹੜਾ ਹੈ ਉਹ ਇਟਰਨਲ ਗੁਰੂ ਜਿਹੜਾ ਉਹ ਮਿਲਿਆ ਔਰ ਅਸੀਂ ਕਿੱਥੇ ਟੱਕਰਾਂ ਮਾਰ ਰਹੇ। ਤਾਂ ਅਸੀਂ ਸਮਝਦੇ ਹਾਂ ਵੀ ਅੱਜ ਵੀ ਜਿੱਥੇ ਸਾਡੇ ਲਈ ਇਹ ਬਾਰੂਨੀ ਲੜਾਈ ਬੜੀ ਅਹਿਮ ਹੈ ਕਿ ਅਸੀਂ ਦੁਸ਼ਮਣ ਕਿੱਥੇ ਕਿੱਥੇ ਕੀ ਵਾਰ ਕਰ ਰਿਹਾ ਉਹਨੂੰ ਸਮਝਣਾ ਹੈ, ਉਹਨੂੰ ਕਾਊਂਟਰ ਕਰਨਾ ਹੈ, ਉੱਥੇ ਨਾਲ ਦੀ ਨਾਲ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਆਪ ਨਾਲ ਜੋੜਦੇ ਨੇ, ਜਿਹੜਾ ਡੇਰਾ ਕਲਚਰ ਔਰ ਕਿੰਨੇ ਹੀ ਕਲਟ ਇਸ ਪੀਰੀਅਡ ਦੇ ਵਿੱਚ, ਕੱਲਾ ਇਹੀ ਨਹੀਂ ਪੰਜਾਬ ਦੇ ਹਵਾਲੇ ਨਾਲ ਇੱਥੇ ਮੈਂ ਦੇਖਦਾ ਚੰਗੇ ਚੰਗੇ ਗੁਰਦੁਆਰਿਆਂ ਦੇ ਵਿੱਚ ਹੈ ਜੀ ਫਲਾਣੇ ਦਾ ਸਮਾਗਮ ਹੋਣਾ ਜੀ, ਢਿਮਕੇ ਦਾ ਹੋਣਾ। ਮੈਂ ਹੁਣ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ, ਪਰ ਤੁਸੀਂ ਕੁੱਲ ਮਿਲਾ ਕੇ ਬਹੁਤਿਆਂ ਨੂੰ ਦੇਖੋਗੇ ਤੇ ਉਹ ਅਮਰੀਕਨ ਜਾਂ ਅੰਗਰੇਜ਼ੀ ਜਿਹੜੀ ਕਲਟ ਦੀ ਡੈਫੀਨੇਸ਼ਨ ਹੈ ਉਹਦੇ 'ਚ ਫਿੱਟ ਹੁੰਦੇ ਨੇ। ਕਲਟ ਖੜੇ ਕੀਤੇ ਹੋਏ ਨੇ। ਕਲਟ ਹਮੇਸ਼ਾ ਇੱਕ ਬੰਦੇ ਦੇ ਦੁਆਲੇ ਹੁੰਦਾ। ਜਿਹੜਾ ਬਾਬਾ ਕਲਚਰ ਹੈ ਉਹ ਵੀ ਹੈ ਵੀ ਇੱਕ ਤੁਸੀਂ ਹੋਲੀ ਮੈਨ ਮੰਨ ਲਿਆ, ਫਿਰ ਉਹਦੇ ਦੁਆਲੇ ਤੁਸੀਂ ਉਹਨੂੰ ਹੀ ਆਲ ਪਾਵਰਫੁਲ ਸਾਬਤ ਕਰ ਦਿੱਤਾ, ਫਿਰ ਤੁਸੀਂ ਉਹਦੇ ਮਗਰ ਹੀ ਲੱਗੇ ਹੋਏ। ਉਹ ਭਾਵੇਂ ਤੁਹਾਡੇ ਸਿਰ 'ਚ ਸਵਾਹ ਪਾਏ, ਭਾਵੇਂ ਤੁਹਾਨੂੰ ਖਾਣ ਨੂੰ ਸਵਾਹ ਦੇ, ਤੁਹਾਨੂੰ ਲੱਗਦਾ ਕਿ ਭਾਈ ਮੇਰੀ ਜ਼ਿੰਦਗੀ ਇਹੀ ਹੈ। ਸੋ ਇਸ ਤੋਂ ਬਚਣ ਦੀ ਲੋੜ ਹੈ ਔਰ ਸਰ JS ਗਰੇਵਾਲ ਪਹਿਲੇ ਦਿਨ ਤੋਂ ਇਸ ਇਸ਼ੂ ਨੂੰ ਬੜੀ ਪ੍ਰਾਇੋਰਟੀ ਦੇ ਨਾਲ ਦੇਖਦੇ ਨੇ ਔਰ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਇੰਪੋਰਟੈਂਟ ਨੁਕਤਾ ਹੈ। ਸਾਨੂੰ ਦੋਨੋਂ ਪਾਸਿਓਂ ਜਿਹੜਾ ਇੰਟਰਨਲ ਸੀਜ ਹੈ, ਅੰਦਰੂਨੀ ਘੇਰਾਬੰਦੀ ਹੈ ਬ੍ਰਾਹਮਣਵਾਦ ਦੀ, ਆਪਣੇ ਘਰਾਂ 'ਚੋਂ ਮੰਗਲ ਸਨੀਚਰ ਇਹ ਮੰਤਰ ਜੰਤਰ ਤੰਤਰ ਬਾਹਰ ਕੱਢੀਏ, ਗੁਰਬਾਣੀ ਦੇ ਨਾਲ ਜੁੜੀਏ, ਹਰ ਘਰ 'ਚ ਗੁਰਬਾਣੀ ਦਾ ਪਾਠ, ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਭਾਵੇਂ ਸੈਂਚੀਆਂ ਰਾਹੀਂ ਕਰਨ ਦਾ ਹੀ ਅਸੀਂ ਕਰੀਏ। ਸੋ ਇਹ ਜਿਹੜੀ ਇੱਕ ਕਲਰਜੀ ਦੇ ਨਾਲ ਅਸੀਂ ਜੁੜ ਕੇ ਔਰ ਇੱਕ ਕਰਮਕਾਂਡ ਜਿਹੜਾ ਬਿਲਡ ਕਰ ਰਹੇ ਹਾਂ, ਇਸ ਤੋਂ ਸਾਡਾ ਛੁਟਕਾਰਾ ਹੋਣਾ ਚਾਹੀਦਾ। ਹੁਣ ਅਸੀਂ ਗੱਲ ਕਰਦੇ ਹਾਂ ਸ਼੍ਰੀਲੰਕਾ ਦੇ ਹਵਾਲੇ ਨਾਲ। ਲਗਾਤਾਰਤਾ ਨਾਲ ਬੇਸ਼ੱਕ ਇਹ ਕੋਈ ਸਿਚੁਏਸ਼ਨ ਇੱਕ ਦਿਨ 'ਚ ਡਿਵੈਲਪ ਨਹੀਂ ਹੋਈ, ਪਿਛਲੇ ਕੁਝ ਮਹੀਨਿਆਂ ਤੋਂ ਹੀ 3-4 ਮਹੀਨੇ ਤੋਂ ਹੀ ਚੱਲ ਰਿਹਾ ਸੀ ਕਿ ਭਾਈ ਕਿਵੇਂ ਡਾਲਰ ਦੇ ਮੁਕਾਬਲੇ ਸ਼੍ਰੀਲੰਕਾ ਦਾ ਰੁਪਈਆ ਡੁੱਬ ਰਿਹਾ। ਇਹ ਵੀ ਸਾਹਮਣੇ ਆ ਰਿਹਾ ਸੀ ਇੱਕਦਮ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਨੇ, ਦਵਾਈਆਂ ਦੀਆਂ ਔਰ ਆਮ ਵੀ ਸਭ ਕੁਝ ਮਹਿੰਗਾ ਹੋ ਰਿਹਾ। ਫਿਰ ਆਇਲ ਪ੍ਰਾਈਸਿਸ ਹੋ ਗਿਆ ਜੀ, 2-2 ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ, ਉਹ ਤੇਲ ਹੀ ਨਹੀਂ ਹੈ। ਔਰ ਹੌਲੀ ਹੌਲੀ ਹਾਲਾਂਕਿ ਉਸ ਵੇਲੇ ਵੀ ਅਸੀਂ ਇਹ ਦੇਖ ਰਹੇ ਸੀ ਕਿ ਉਹਨਾਂ ਦਾ ਪ੍ਰੈਜ਼ੀਡੈਂਟ ਗੋਟਾਬਾਇਆ ਰਾਜਾਪਕਸੇ ਹੋਏ
ਜਾਂ ਉਹਦੀ ਜਿਹੜੀ ਟੀਮ ਉਹ ਸਾਰਾ ਟੱਬਰ ਹੀ ਇੱਕ ਡਿਫੈਂਸ ਮਿਨਿਸਟਰ ਬਣਾਇਆ ਹੋਇਆ, ਇੱਕ ਦੂਜਾ ਹੈ, ਉਹ ਤਰਲੇ ਮਿੰਤਾਂ ਤੇ ਇੱਧਰ ਉੱਧਰ ਕਰਦੇ ਰਹੇ। ਇੰਡੀਆ ਦੇ ਨਾਲ ਵੀ ਡੀਲ ਬਣਾਈ ਔਰ ਇੱਕ ਪ੍ਰੋਜੈਕਟ ਜਿਹੜਾ ਅਡਾਨੀ ਕਿਨੇ ਜਾ ਕੇ ਉੱਥੇ ਲਾਇਆ ਵੀ ਕੋਲੰਬੋ 'ਚੋਂ, ਲੋਕਾਂ ਨੇ ਵਿਰੋਧ ਕੀਤਾ ਔਰ ਜਿਹੜੀ ਪਾਰਲੀਮੈਂਟਰੀ ਕਮੇਟੀ ਸੀ ਉਹਨਾਂ ਨੇ ਵੀ ਕਿਹਾ ਕਿ ਵੀ ਇਹ ਸੌਦੇਬਾਜ਼ੀ ਹੋ ਰਹੀ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ੍ਰੀਲੰਕਾ ਦਾ ਇਹ ਸਾਰਾ ਗੋਟਾਬਾਇਆ ਰਾਜਾਪਕਸਾ ਦਾ ਸਾਰਾ ਹੀ ਟੱਬਰ ਜਿਹੜਾ ਹੈ ਭਰਾਵਾਂ ਦੇ ਔਰ ਦੂਜਿਆਂ ਤੀਜਿਆਂ ਦੇ, ਇਹਨਾਂ ਨੇ ਇੱਕ ਸਟੇਜ ਤੇ ਬਹੁਤ ਗਿਣਤੀ ਸਿਹਾਲੀਜ਼ ਨੂੰ ਉਹਨਾਂ ਦੇ ਨੈਸ਼ਨਲਿਜ਼ਮ ਔਰ ਮੈਜੋਰਿਟੇਰੀਅਨਿਜ਼ਮ ਨੂੰ ਜਿਹੜਾ ਠੂੰਗਾ ਮਾਰ ਕੇ ਉਹਨਾਂ ਨੇ ਤਾਕਤ ਲਈ। ਫਿਰ ਉਹ ਨਫ਼ਰਤ ਦੀ ਰਾਜਨੀਤੀ ਖੇਡਦੇ ਗਏ, ਪਹਿਲਾਂ ਤਮਿਲ ਹਿੰਦੂਆਂ ਦੇ ਖਿਲਾਫ, ਫਿਰ ਮੁਸਲਮਾਨਾਂ ਦੇ ਖਿਲਾਫ, ਫਿਰ ਈਸਾਈਆਂ ਦੇ ਖਿਲਾਫ, ਔਰ ਇਹ ਦੱਸ ਕੇ ਜੋ ਹਿੰਦੂਤਵੀ ਕਰਦੇ ਨੇ ਇੰਡੀਆ 'ਚ ਕਿ ਜੀ ਸਾਡੇ ਅਸੀਂ ਸਿਹਾਲੀਜ਼ ਐਜ਼ ਏ ਰੇਸ ਜਾਂ ਸ੍ਰੀਲੰਕਨ ਐਜ਼ ਏ ਪੀਪਲ ਅਸੀਂ ਡੇਂਜਰ ਹੈ। ਉਹਨੇ ਵੀ ਕਹਿਣਾ ਸ਼ੁਰੂ ਕਰਤਾ ਜੀ ਇੱਥੇ ਕੋਈ ਮਾਈਨੋਰਿਟੀ ਹੈ ਹੀ ਨਹੀਂ, ਸਾਰੇ ਜਿਹੜੇ ਨੇ ਉਹ ਸਿਹਾਲੀ ਨੇ ਔਰ ਸ੍ਰੀਲੰਕਨ ਨੇ, ਜਿਵੇਂ ਹਿੰਦੂਤਵੀ ਕਰ ਰਹੇ ਨੇ। ਲੇਕਿਨ ਕਿਉਂਕਿ ਜੇ ਤਾਂ ਇਹ ਪਹੁੰਚ ਵੀ ਤੁਹਾਡੀ ਇਮਾਨਦਾਰ ਹੁੰਦੀ ਫਿਰ ਤਾਂ ਗੱਲ ਸ਼ਾਇਦ ਕੋਈ ਡਿਫਰੈਂਟ ਹੁੰਦੀ। ਲੇਕਿਨ ਇੱਕ ਤਾਂ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਮਿਡਲ ਈਸਟ ਦੇ ਦੌਰੇ ਵੇਲੇ ਕਿਹਾ ਕਿ ਹੇਟ ਕਦੇ ਵੀ ਡਿਫੀਟ ਨਹੀਂ ਹੁੰਦੀ, ਨਫ਼ਰਤ ਕਦੇ ਡਿਫੀਟ ਨਹੀਂ ਹੁੰਦੀ, ਕਿਉਂਕਿ ਉਹਦਾ ਐਂਡ ਤੁਸੀਂ ਕਰ ਵੀ ਹੁੰਦਾ ਹੀ ਨਹੀਂ, ਉਸ 'ਚੋਂ ਕੋਈ ਹੋਰ ਨਫ਼ਰਤ ਫੈਲਾਉਣ ਵਾਲਾ ਆ ਜਾਂਦਾ ਹੈ। ਸੋ ਇਸੇ ਤਰੀਕੇ ਨਾਲ ਉਹ ਹੇਟ ਤਾਂ ਵੱਧਦੀ ਚਲੀ ਗਈ, ਮਾਈਨੋਰਿਟੀਜ਼ ਜਿਹੜੀਆਂ ਉਹ ਸਫਰ ਕਰਦੀਆਂ ਰਹੀਆਂ, ਪਰ ਉਹਦੇ ਨਾਲ ਕੋਈ ਡਿਲੀਵਰ ਤਾਂ ਹੋਣਾ ਨਹੀਂ ਸੀ ਜੋ ਵੀ ਉਹਨਾਂ ਦਾ ਅਦਰਵਾਈਜ਼ ਪ੍ਰੋਸਪੈਰਿਟੀ ਸੀ, ਡਰਾਮੇਬਾਜ਼ੀ ਜੋ ਮੋਦੀ। ਜੇ ਤੁਸੀਂ ਪੈਟਰਨ ਦੇਖੋ ਤਾਂ ਮੈਨੂੰ ਲੱਗਦਾ ਹੈ ਕਿ ਵੀ ਇਹ ਸੂਨਰ ਔਰ ਲੇਟਰ ਉਸੇ ਰਾਹ ਤੇ ਜਾ ਕੇ ਇੰਡੀਆ ਨੇ ਐਂਡ ਹੋਣਾ ਹੈ। ਇਹੀ ਕੁਛ ਇਹ ਗੋਟਾਬਾਇਆ ਰਾਜਾਪਕਸੇ ਕਿ ਜੀ ਅਸੀਂ ਇੰਨੇ 1000 ਮੀਲ ਦੀਆਂ ਨਵੀਆਂ ਸੜਕਾਂ ਬਣਾ ਦਿੱਤੀਆਂ, ਇੰਨੇ ਪਾਰਕ ਬਣਾ ਦਿੱਤੇ। ਇੱਕ ਅੱਧੀ ਵਾਰੀ ਇਹ ਵੀ ਹੋਇਆ ਕਿ ਵਰਲਡ ਬੈਂਕ ਨੇ ਵੀ ਤਾਰੀਫ ਕੀਤੀ ਕਿ ਜੀ ਸ੍ਰੀਲੰਕਾ ਜਿਹੜਾ ਉਹ ਡਿਵੈਲਪਮੈਂਟ ਦੇ ਰਸਤੇ ਤੇ ਗਾਮਜ਼ਨ ਹੈ, ਪਰ ਤੁਸੀਂ ਇੱਕ ਸ਼ੋਸ਼ੇਬਾਜ਼ੀ ਕਰ ਰਹੇ ਹੋ, ਲੋਕਾਂ ਨੂੰ ਇਹ ਦੱਸ ਰਹੇ ਹੋ ਜੀ ਤੁਹਾਡੀ ਬੜੀ ਡਿਵੈਲਪ, ਜਿਵੇਂ ਇਹਨਾਂ ਦੇ ਹੋਇਆ ਜੀ ਅਸੀਂ ਬੁਲਟ ਟ੍ਰੇਨ ਅਹਿਮਦਾਬਾਦ ਔਰ ਬੰਬੇ ਦੇ ਵਿਚਾਲੇ ਚਲਾ ਦਿੱਤੀ, ਇੰਨੀਆਂ ਸਮਾਰਟ ਸਿਟੀਜ਼। ਉਹ ਸਮਾਰਟ ਸਿਟੀਜ਼ ਜਾ ਕੇ ਦੇਖੋ ਅੱਜ ਹਲਕੇ ਜਿਹੇ ਮੀਂਹ ਪਏ ਨੇ ਤਾਂ ਉੱਥੇ ਬੁਰੇ ਹਾਲ ਬੌਂਕੇ ਦਿਹਾੜੇ ਨੇ, ਲੇਕਿਨ ਤੁਸੀਂ ਪ੍ਰਚਾਰ ਹੀ ਕਰਨਾ। ਸੋ ਤੁਸੀਂ ਲੋਕਾਂ ਨੂੰ ਉਸ ਕਿਸਮ ਦੇ ਗੁੰਮਰਾਹ ਕੁਨ ਪ੍ਰਚਾਰ ਦੇ ਨਾਲ ਔਰ ਨਫ਼ਰਤ ਦੀ ਡੋਜ਼ ਉਹਨਾਂ ਨੂੰ ਸਵੇਰੇ ਦੁਪਹਿਰੇ ਸ਼ਾਮ ਮੀਡੀਆ ਰਾਹੀਂ ਪਿਆ ਕੇ, ਔਰ ਮੈਂ ਅੱਜ ਹੀ ਉਹਨਾਂ ਦੀ ਸ੍ਰੀਲੰਕਾ ਦੀ ਰਿਪੋਰਟ ਦੇਖ ਰਿਹਾ ਸੀ ਵੀ ਉਹਨਾਂ ਨੇ ਕਿਵੇਂ ਜਿਹੜੇ ਵੱਡੇ ਵੱਡੇ ਜਰਨਲਿਸਟ ਸੀ ਪ੍ਰੋਮੀਨੈਂਟ, ਅੱਜ ਅਸੀਂ ਇੰਡੀਆ 'ਚ ਦੇਖ ਰਹੇ ਹਾਂ ਕਿ ਜੀ ਕਿਹਦੇ ਨਾਲ ਕੀ ਹੋ ਰਿਹਾ, ਮੁਹੰਮਦ ਜ਼ੁਬੈਰ ਨਾਲ ਕੀ ਹੋ ਰਿਹਾ, ਉਹਦੇ ਨਾਲ ਗੌਰੀ ਲੰਕੇਸ਼ ਦਾ ਕਿਵੇਂ ਮਰਡਰ ਹੋਇਆ, ਚੁਬੁਰਜ਼ੀ ਦਾ ਕਿਵੇਂ ਹੋਇਆ। ਇਹੀ ਸਟੋਰੀ ਸ੍ਰੀਲੰਕਾ ਦੇ ਹਵਾਲੇ ਨਾਲ ਸੀ। ਉਹਨਾਂ ਦੇ ਮੇਨ ਮੀਡੀਆ ਦੇ ਬੰਦੇ, ਉਹਨਾਂ ਦੇ ਜਿਹੜੇ ਹਿਊਮਨ ਰਾਈਟਸ ਦੇ ਸੀ, ਉਹਨਾਂ ਦੇ ਮਰਡਰ ਹੋ ਰਹੇ ਸੀ ਔਰ ਸਿੱਧਾ ਸਿੱਧਾ ਜਿਹੜਾ ਦੋਸ਼ ਇਹਨਾਂ ਵੱਲ ਲੱਗ ਰਿਹਾ ਸੀ। ਇੱਕ ਦੋ ਕੇਸਿਸ ਦੇ ਤਾਂ ਇਨਕੁਆਇਰੀ ਚੱਲ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ, ਲੇਕਿਨ ਲੋਕ ਜਿਹੜੇ ਨੇ ਉਹ ਉਸੇ ਹੀ ਨਫ਼ਰਤ ਦੀ ਅੱਗ ਵਿੱਚ ਸੜ ਰਹੇ ਸੀ ਔਰ ਸੁੱਤੇ ਹੋਏ ਸੀ। ਐਂਡ ਆਲ ਆਫ ਏ ਸਡਨ ਜਦੋਂ ਇਹ ਇੱਕ ਵੋਲਕੈਨੋ ਵਾਂਗ ਲੋਕ ਉੱਠੇ ਔਰ ਇਹ ਜਿਹੜੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਅਨਰੈਸਟ ਸੀ, ਇਹਦੇ ਬਾਵਜੂਦ ਕਿ ਭਾਈ ਇਹ ਹੋਇਆ ਕਿ ਜੀ ਅਸੀਂ ਕਰਫਿਊ ਲਾ ਦਿੱਤਾ, ਅਸੀਂ ਫਲਾਣਾ, ਲੋਕਾਂ ਨੇ ਅਸੀਂ ਜ਼ਿਕਰ ਕੀਤਾ ਸੀ ਕਿਵੇਂ ਪ੍ਰੈਜ਼ੀਡੈਂਟ ਹਾਊਸ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ, ਪ੍ਰਾਈਮ ਮਿਨਿਸਟਰ ਹਾਊਸ ਤੇ ਕੀਤਾ, ਇੱਕ ਪਾਸੇ ਨੂੰ ਜਿਹੜਾ ਸਾੜ ਦਿੱਤਾ, ਔਰ ਫਿਰ ਇਹ ਡਰਾਮੇਬਾਜ਼ੀ ਸ਼ੁਰੂ ਹੋਈ। ਹੁਣ ਉਹ ਦਿਨ ਜਿਹੜਾ ਕਿ 13 ਜੁਲਾਈ ਦੇ ਹਵਾਲੇ ਨਾਲ ਚੱਲ ਰਿਹਾ ਸੀ ਕਿ ਜਿਹੜਾ ਪੂਰਨਮਾਸ਼ੀ ਦਾ ਦਿਨ ਹੋਣਾ ਜਿੱਦਨ ਕਿ ਬੁੱਧ ਨੂੰ ਗਿਆਨ ਹਾਸਲ ਹੋਇਆ, ਇਹ ਗੋਟਾਬਾਇਆ ਰਾਜਾਪਕਸੇ ਰਿਜ਼ਾਈਨ ਕਰੇਗਾ। ਔਰ ਉਹਨੇ ਆਲਰੇਡੀ ਇਹ ਕੀ ਚੱਲ ਰਿਹਾ ਸੀ ਇਸ ਤੋਂ ਜੇ ਅਸੀਂ ਪਾਸੇ ਜਾ ਕੇ ਦੇਖੀਏ ਕਿ ਉਹ ਕਿਸ ਖੇਡ 'ਚ ਕਿਹਦੀ ਖੇਡ ਖੇਡ ਰਿਹਾ ਹੈ, ਕਿਉਂਕਿ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਹੱਦ ਤੱਕ ਜਿਹੜਾ ਇਹ ਹੁਣ ਟੱਬਰ ਹੈ ਇਨੀਸ਼ੀਅਲੀ ਇਹ ਚੀਨ ਦੀ ਸਪੈਲ ਥੱਲੇ ਸੀ, ਕਿਉਂਕਿ ਜਦੋਂ ਬੰਦਾ ਕਰਪਟ ਹੁੰਦਾ ਹੈ ਜਿੱਥੋਂ ਪੈਸੇ ਮਿਲਣ, ਚੀਨ ਨੇ ਜਿਹੜੀਆਂ ਪੋਰਟਸ ਦੇ ਉੱਤੇ ਚੀਨ ਦਾ ਇੰਟਰਸਟ ਸੀ ਉਹਨਾਂ ਨੇ ਉਹਨਾਂ ਤੋਂ ਲੀਜ਼ ਤੇ ਲੈ ਲਈਆਂ ਔਰ ਉਹਦੇ ਤੇ ਚੀਨ ਨੇ ਆਪਣਾ ਪੂਰਾ ਪ੍ਰਭਾਵ ਬਣਾਇਆ ਹੋਇਆ। ਔਰ ਚੀਨ ਵਾਲਿਆਂ ਦਾ ਇਹ ਹੈ ਕਿ ਵੀ ਉਹ ਇਦਾਂ ਪੈਸੇ ਪੂਸੇ ਨਹੀਂ ਫੜਾਉਂਦੇ ਜਿਵੇਂ ਅਮਰੀਕਨ ਡਾਲਰ ਦੇ ਦਿੰਦੇ ਨੇ ਜਾਂ ਦੂਜੇ ਕਰ ਦਿੰਦੇ ਨੇ, ਉਹ ਇਨਫਰਾਸਟ੍ਰਕਚਰ ਡਿਵੈਲਪ ਕਰਨ 'ਚ ਮਦਦ ਕਰਦੇ ਨੇ, ਜਿਵੇਂ ਈਵਨ ਪਾਕਿਸਤਾਨ ਨਾਲ ਵੀ ਉਹ ਬੜਾ ਰੇਅਰ ਹੁੰਦਾ ਹੈ। ਇਸ ਵਾਰ ਉਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਉਹ ਉਸ ਚੋਂ ਕੱਢਣ ਲਈ $3.5 ਬਿਲੀਅਨ ਦਿੱਤਾ, ਲੇਕਿਨ ਇਹ ਚੀਨ ਜਿਹੜਾ ਹੈ ਉਸ ਬਾਰੇ ਇਹ ਹੈ ਬਾਕੀ ਵੀ ਜਿੱਥੇ ਉਹਨਾਂ ਦਾ ਹੁੰਦਾ ਇਨਫਰਾਸਟ੍ਰਕਚਰ ਔਰ ਉਹਦੀ ਡਿਵੈਲਪ ਕਰਨ 'ਚ ਅਮਰੀਕਾ ਵਾਂਗ ਉਹ ਸਿੱਧੇ ਪੈਸੇ ਨਹੀਂ ਦਿੰਦੇ ਹੈ। ਹੁਣ ਇਹਨਾਂ ਨੂੰ ਲੱਗਾ ਕਿਉਂਕਿ ਇਹ ਸਾਰਾ ਕਰਪਟ ਲਾਣਾ ਹੋ ਚੁੱਕਾ ਸੀ, ਇਹ ਕਿਉਂਕਿ ਇੰਡੀਆ ਨੂੰ ਲੱਗ ਰਿਹਾ ਸੀ ਵੀ ਚਾਈਨਾ ਆ ਕੇ ਸਾਡੇ ਗੁਆਂਢ 'ਚ ਬਹਿ ਗਿਆ, ਸ੍ਰੀਲੰਕਾ ਵੀ ਉਹਦੇ ਇਨਫਲੂਐਂਸ ਥੱਲੇ ਚਲਾ ਗਿਆ ਔਰ
ਇੰਡੀਆ ਨੇ ਜ਼ਾਹਰ ਹੈ ਕਿ ਇਹਨਾਂ ਨੂੰ ਫਰਦਰ ਜਿਹੜਾ ਹੈ ਉਹ ਅਡਾਨੀ ਰਾਹੀਂ ਉਹ ਪ੍ਰੋਜੈਕਟ ਵੀ ਲਏ, ਉਹਦੇ ਵਿੱਚ ਵੀ ਬੜੇ। ਔਰ ਇਸ ਸਾਰੇ ਚੋਂ ਇੰਡੀਆ ਇਹ ਸਮਝਦਾ ਸੀ ਕਿ ਭਾਈ ਪਹਿਲਾਂ ਵੀ ਇਹਨਾਂ ਨੇ ਰਾਜਾ ਪਕਸੇ ਤੇ ਇਸ ਟੱਬਰ ਨੇ ਤਾਮਿਲ ਮੂਵਮੈਂਟ ਨੂੰ ਖਤਮ ਕੀਤਾ, ਲਿਟੇ ਵਾਲਿਆਂ ਨੂੰ, ਜਿਹੜਾ ਇੰਡੀਆ ਨੂੰ ਸੂਟ ਕਰਦਾ ਸੀ ਬਣਾਉਣਾ, ਜਦੋਂ ਉਹਨਾਂ ਨੂੰ ਸੂਟ ਕਰਦਾ ਸੀ ਉਹਨਾਂ ਨੇ ਖੜਾ ਕੀਤਾ, ਉਦੋਂ ਖਤਮ ਕਰਨਾ ਸੂਟ ਕਰਦਾ ਸੀ ਉਦੋਂ ਉਹਨਾਂ ਨੇ ਖਤਮ ਕੀਤਾ। ਪਰ ਨਾਲ ਦੀ ਨਾਲ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹਨਾਂ ਨੂੰ ਕੌਣ ਹਿਲਾ ਸਕਦਾ, ਸੋ ਇਹ ਉਹਦੀ ਮਦਦ ਤੇ ਹੀ ਰਹੇ। ਔਰ ਈਵਨ ਲਾਸਟ ਦਿਨਾਂ ਦੇ ਵਿੱਚ ਵੀ ਕੁਝ ਹਫ਼ਤੇ ਜੀ ਅਸੀਂ 44,000 ਟਨ ਯੂਰੀਆ ਦੇ ਰਹੇ ਹਾਂ ਤਾਂ ਕਿ ਸ੍ਰੀਲੰਕਾ ਦਾ ਐਗਰੀਕਲਚਰ ਸੈਕਟਰ ਬਿਹਤਰ ਹੋਏ, ਇੱਧਰ ਉੱਧਰ ਦੀਆਂ ਗੱਲਾਂ ਮਾਰੀਆਂ। ਪਰ ਹੁਣ ਜਦੋਂ ਲੋਕਾਂ ਦਾ ਜੋਸ਼ ਜਾਂ ਉਮਾ ਇਸ ਹੱਦ ਤੱਕ ਪਹੁੰਚ ਗਿਆ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਔਰ ਐਂਗਰ ਰਾਦਰ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਉਹਨਾਂ ਦੇ ਘਰਾਂ ਤੇ ਕਬਜ਼ੇ ਕਰ ਲਏ, ਔਰ ਇਹਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਵੀ ਇਹ ਰਾਜਾ ਪਕਸੇ ਕਿੱਥੇ ਹੈ। ਔਰ ਅਚਾਨਕ ਹੁਣ ਲੋਕ ਤਾਂ ਦੇਖ ਰਹੇ ਸੀ ਵੀ ਕਿੱਥੋਂ ਨਿਕਲੇਗਾ, ਔਰ ਇਹ 13 ਜੁਲਾਈ ਨੂੰ ਜਿਹੜਾ ਉਹਨੇ ਰਿਜ਼ਾਈਨ ਕਰਨਾ ਵੀ ਰਿਜ਼ਾਈਨ ਕਰੇਗਾ। ਫਿਰ ਇਹ ਖਬਰ ਆਈ ਕਿ ਜੀ ਉਹ ਰਾਜਾ ਪਕਸੇ ਜਿਹੜਾ ਹੈ ਸ੍ਰੀਲੰਕਨ 에ਅਰ ਫੋਰਸ ਦੇ ਜਹਾਜ਼ ਦੇ ਵਿੱਚ ਮਾਲਦੀਵਸ ਦੀ ਰਾਜਧਾਨੀ ਮੇਲ ਪਹੁੰਚ ਗਿਆ, ਔਰ ਉੱਥੇ ਉਹਨੂੰ ਜਿਹੜਾ ਰਿਸੀਵ ਕੀਤਾ ਉੱਥੋਂ ਦੇ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਰਿਹਾ ਔਰ ਹੁਣ ਉੱਥੇ ਸਪੀਕਰ ਹੈ, ਉਹਨਾਂ ਦਾ ਨਾਂ ਹੈਗਾ ਮਿਸਟਰ ਨਹੀਦ, ਔਰ ਇਹ ਮੁਹੰਮਦ ਨਹੀਦ। ਔਰ ਇਹੀ ਮੁਹੰਮਦ ਨਹੀਦ ਜਦੋਂ ਖੁਦ ਲਾਸਟ ਪ੍ਰੈਜ਼ੀਡੈਂਟ ਦੇ ਵੇਲੇ ਇਹ ਭੱਜਿਆ ਸੀ ਲੋਕਾਂ ਦੇ ਰੋਹ ਤੋਂ, ਤਾਂ ਇਹਦੀ ਵਾਈਫ ਔਰ ਇਹਦੇ ਪਰਿਵਾਰ ਜਿਹੜਾ ਉਹਨੇ ਸ੍ਰੀਲੰਕਾ 'ਚ ਜਾ ਕੇ ਜਿਹੜੀ ਹੈ ਸ਼ਰਨ ਲਈ ਸੀ। ਸੋ ਇਹ ਕੱਲਾ ਕੁਇਡ ਪ੍ਰੋ ਕਿਉਂ ਨਹੀਂ ਹੁੰਦਾ, ਲੇਕਿਨ ਇਹ ਕਿਉਂਕਿ ਮਾਲਦੀਵਸ ਇਸ ਵੇਲੇ ਜਿਹੜੀ ਹਕੂਮਤ ਉੱਥੇ ਖੜੀ ਕੀਤੀ ਹੋਈ ਹੈ ਉਹ ਇੰਡੀਅਨ ਇੰਟੈਲੀਜੈਂਸ ਰਾਹ ਨਹੀਂ ਖੜੀ ਕੀਤੀ ਹੋਈ ਹੈ, ਔਰ ਉਹਦੇ ਇਸ ਹਕੂਮਤ ਦੇ ਖਿਲਾਫ ਵੀ ਉੱਥੇ ਮਾਲਦੀਵਸ ਦੀ ਪਿਛਲੇ ਦਿਨਾਂ 'ਚ ਪ੍ਰੋਟੈਸਟ ਵੀ ਹੋਏ ਨੇ, ਔਰ ਉਹਨਾਂ ਦੇ ਜਿਹੜੇ ਕੁਝ ਐਕਟਿਵਿਸਟ ਨੇ ਉਹਨਾਂ ਨੇ ਜੇਲ੍ਹਾਂ 'ਚ ਡੱਕਿਆ ਹੋਇਆ। ਹੁਣ ਇਹ ਉੱਥੇ ਜਦੋਂ ਪਹੁੰਚਦਾ ਹੈ, ਹਾਲਾਂਕਿ ਮਾਲਦੀਵਸ ਦੀਆਂ ਅਥਾਰਟੀਜ਼ ਨੇ ਕਿਹਾ ਜੀ ਨਹੀਂ ਇਹ ਜਿਹੜਾ ਰਾਜਾ ਪਕਸੇ ਹੈ ਇਹਨੂੰ ਅਸੀਂ ਕੋਈ ਇੱਥੇ ਮਾਲਦੀਵਸ ਨਹੀਂ ਰੱਖ ਰਹੇ, ਇਹ ਟ੍ਰਾਂਜ਼ਿਟ ਹੈ, ਫਾਈਨਲੀ ਕਿੱਥੇ ਜਾਏਗਾ ਸਿੰਗਾਪੁਰ ਦਾ ਵੀ ਜ਼ਿਕਰ ਹੋ ਰਿਹਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਰਾਜਾ ਪਕਸੇ ਇਹ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਅਮਰੀਕਨ ਸਿਟੀਜ਼ਨ ਸੀ 3-4 ਸਾਲ ਪਹਿਲਾਂ ਤੱਕ, ਤੇ ਉਹਦੇ ਭਰਾ ਨੇ ਉਹਨੂੰ ਜਦੋਂ ਉਹ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਕਿਹਾ ਤੂੰ ਆ ਜਾ। ਸੋ ਇਹਨੇ ਔਰ ਜਿਹੜਾ ਸ੍ਰੀਲੰਕਾ ਦਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਸਿਰਫ ਸ੍ਰੀਲੰਕਨ ਹੀ ਬਣ ਸਕਦਾ ਹੈ ਪ੍ਰੈਜ਼ੀਡੈਂਟ ਜਾਂ ਜੋ ਵੀ ਉਹਨਾਂ ਦੇ ਕਨਸਟੀਟਿਊਸ਼ਨ ਦਾ ਹਿੱਸਾ ਹੈ। ਸੋ ਇਹਨੇ ਰਾਜਾ ਪਕਸੇ ਨੇ ਅਮਰੀਕਨ ਸਿਟੀਜ਼ਨ ਗਿਵ ਅਪ ਕੀਤੀ, ਔਰ ਹੁਣ ਜਦੋਂ ਕਿ ਸਾਰਾ ਕ੍ਰਾਈਸਿਸ ਚੱਲ ਰਿਹਾ ਸੀ ਉਹਨੇ ਈਵਨ ਇਹ ਹੁੰਦਾ ਕਿ ਇੱਕ ਜ਼ਮਾਨੇ 'ਚ ਤੁਸੀਂ ਸਿਟੀਜ਼ਨ ਹੋ, ਫਿਰ ਉਹਨੇ ਵੀਜ਼ਾ ਮੰਗਿਆ ਅਮਰੀਕਾ ਤੋਂ ਤਾਂ ਉਹਨਾਂ ਨੇ ਵੀਜ਼ਾ ਦੇਣ ਤੋਂ ਨਾ ਕਰਤੀ। ਉਹਨਾਂ ਨੇ ਕਿਹਾ ਭਾਈ ਹੁਣ ਤੂੰ ਆਪ ਹੀ ਨਿਬੇੜੋ, ਸਿੰਗਾਪੁਰ ਜਾਏਗਾ ਜਾਂ ਮੁੜ ਕੇ ਇੰਡੀਆ 'ਚ ਹੀ ਆ ਕੇ ਐਂਡ ਹੋਏਗਾ, ਜਿਵੇਂ ਬੰਗਲਾਦੇਸ਼ ਦੇ ਬਹੁਤ ਸਾਰੇ ਜਾਂ ਜਿਹੜੇ ਸੋ ਕਾਲਡ ਬਲੋਚਾਂ ਦੇ ਔਰ ਦੂਜੇ ਜੋ ਉੱਥੇ ਬਲੋਚਿਸਤਾਨ 'ਚ ਗੜਬੜ ਲਈ ਰੱਖੇ ਹੋਏ ਨੇ, ਜਾਂ ਜਿਵੇਂ ਦਲਾਈ ਲਾਮੇ ਨੂੰ ਲਿਆ ਕੇ ਬਿਠਾਇਆ ਹੋਇਆ, ਇਹ ਤਾਂ ਵਕਤ ਹੀ ਦੱਸੇਗਾ। ਲੇਕਿਨ ਇਸ ਸਾਰੇ ਪੀਰੀਅਡ 'ਚ ਕਿਉਂਕਿ ਇੰਡੀਆ ਦੇ ਖਿਲਾਫ ਭਾਵੇਂ ਸ੍ਰੀਲੰਕਾ ਇੱਕ ਛੋਟਾ ਜਿਹਾ ਮੁਲਕ ਹੈ, 22 ਮਿਲੀਅਨ ਉਹਨਾਂ ਦੀ ਆਬਾਦੀ ਹੈ, ਪਰ ਉਹਨਾਂ ਦਾ ਲਿਟਰੇਸੀ ਰੇਟ ਬੜਾ, ਔਰ ਤੁਸੀਂ ਉਹਨਾਂ ਦੀਆਂ ਜਿਹੜੇ ਉਹ ਬੈਠੇ ਨੇ ਪ੍ਰੈਜ਼ੀਡੈਂਟ ਹਾਊਸ ਜਾਂ ਦੂਜੇ 'ਚ ਉਹਨਾਂ ਦੀਆਂ ਤੁਸੀਂ ਪਿਕਚਰਸ ਦੇਖਦੇ ਹੋ, ਵੈਲ ਡਰੈਸਡ, ਲੱਗਦਾ ਨਹੀਂ ਕਿ ਵੀ ਉੱਥੇ ਕੋਈ ਉਹ ਕ੍ਰਾਈਸਿਸ ਨੇ, ਕਿਉਂਕਿ ਐਜੂਕੇਟਿਡ ਨੇ ਔਰ ਉਹਨਾਂ ਨੂੰ ਹਰ ਇੱਕ ਦਾ ਪਤਾ ਹੈ। ਔਰ ਇਸ ਗੱਲ ਤੋਂ ਜਿਵੇਂ ਅਸੀਂ ਬੁੱਧਿਜ਼ਮ ਵਰਸਸ ਬ੍ਰਾਹਮਣਿਜ਼ਮ ਦੀ ਗੱਲ ਕੀਤੀ ਸੀ, ਬੇਸ਼ੱਕ ਉਹਨਾਂ ਦੀ ਗਿਣਤੀ ਛੋਟਾ ਮੁਲਕ ਹੈ ਪਰ ਉਹ ਬ੍ਰਾਹਮਣਵਾਦ ਤੋਂ ਇੱਕ ਪਾਸੇ ਚੰਗੀ ਤਰ੍ਹਾਂ ਖਬਰਦਾਰ ਨੇ। ਵੱਖਰੀ ਗੱਲ ਹੈ ਕਿ ਨਫ਼ਰਤ ਦੀ ਅੱਗ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਇਹਨਾਂ ਦੇ ਸਾਰੇ ਟੱਬਰ ਨੇ ਜਿਹੜੇ ਉਹ ਸੜਨ ਤੇ ਮਜਬੂਰ ਕੀਤਾ ਲੋਕਾਂ ਨੂੰ ਆਪਣੀ ਨਿੱਜੀ ਪੋਲਿਟਿਕਸ ਦੇ ਲਈ। ਲੇਕਿਨ ਜਿਉਂ ਹੀ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਲਿਟੇ ਕ੍ਰੀਏਟ ਕਰਕੇ ਸ੍ਰੀਲੰਕਾ 'ਚ ਸਿਵਲ ਵਾਰ ਇੰਡੀਆ ਨੇ ਕਰਵਾਈ, ਔਰ ਜਿਹੜੀ ਸਿਵਲ ਵਾਰ ਲੰਕਾ 'ਚ ਹੋਈ ਇੱਕ ਅੰਦਾਜ਼ੇ ਮੁਤਾਬਕ 1 ਲੱਖ ਦੇ ਕਰੀਬ ਲੋਕ ਮਰੇ ਨੇ। ਹੁਣ ਤੁਸੀਂ 22 ਮਿਲੀਅਨ 'ਚੋਂ 1 ਲੱਖ ਇਹ ਛੋਟੀ ਗਿਣਤੀ ਨਹੀਂ ਹੁੰਦੀ, ਹਾਲਾਂ ਉਹਦੇ 'ਚ 40-50 ਹਜ਼ਾਰ ਤਾਂ ਇਕੱਲੇ ਤਾਮਿਲ ਹਿੰਦੂ ਹੀ ਨੇ, ਪਰ ਬਾਕੀ ਵੀ ਉਹਨਾਂ ਨੇ ਜਿਵੇਂ ਜਿੱਥੇ ਬੰਬ ਬਲਾਸਟ ਹੁੰਦੇ ਰਹੇ, ਖੁਦਕੁਸ਼ ਬੰਬਰ ਔਰ ਇਹ ਉਹ ਹੁੰਦਾ ਰਹੇ। ਇਸ ਲਈ ਉਹ ਇੰਡੀਆ ਬਾਰੇ ਬਹੁਤ ਸੈਂਸਿਟਿਵ ਨੇ ਕਿ ਭਾਈ ਲੋਕ ਇਸੇ ਲਈ ਜਦੋਂ ਅਡਾਨੀ ਨੂੰ ਇਹਨੇ ਰਾਜਾ ਪਕਸੇ ਨੇ ਉੱਥੇ ਦਿੱਤਾ ਪ੍ਰੋਜੈਕਟ, ਲੋਕ ਵਿਰੋਧ 'ਚ ਨਿਕਲ ਆਏ ਕਿ ਵੀ ਇਹ ਸੈਲ ਆਊਟ ਹੋ ਰਿਹਾ। ਹੁਣ ਇਹ ਖਬਰ ਕਿੰਨੀ ਗਰਮ ਹੈ ਉੱਥੇ ਕਿ ਇੰਡੀਅਨ ਹਾਈ ਕਮਿਸ਼ਨਰ ਨੂੰ ਇਹ ਸਟੇਟਮੈਂਟ ਦੇਣੀ ਪਈ ਕਿ ਜੀ ਨਹੀਂ ਅਸੀਂ ਇਹਦੇ ਰਾਜਾ ਪਕਸੇ ਦੇ ਨਿਕਲਣ ਦੇ ਵਿੱਚ ਕੋਈ ਮਦਦ ਨਹੀਂ ਕੀਤੀ। ਖਬਰ ਦਾ ਹੈਡਿੰਗ ਹੀ ਹੈ ਕਿ ਇੰਡੀਆ ਡਿਨਾਈਜ਼ baseless and speculative media reports
about facilitating President Gotabaya's visit to Maldives। ਹੁਣ ਇਹ 73 ਸਾਲਾਂ ਦਾ ਹੈਗਾ ਗੋਟਾਬਾਇਆ ਔਰ ਇੰਡੀਆ ਦੇ ਹਾਈ ਕਮਿਸ਼ਨਰ ਨੇ ਕਿਹਾ ਜੀ ਇਹ ਬਿਲਕੁਲ ਬੇਸਲੈਸ ਹੈ ਔਰ ਬਿਲਕੁਲ ਜਿਹੜਾ ਮਤਲਬਹੀਨ ਹੈ ਕਿ ਜੇ ਅਸੀਂ ਇਹਨੂੰ ਕੱਢਣ ਦੇ ਵਿੱਚ ਮਦਦ ਕੀਤੀ ਕਿ ਅਸੀਂ ਤਾਂ ਇੰਡੀਆ ਰੀਟਰੇਟਡ ਵਿਲ ਕੰਟੀਨਿਊ ਟੂ ਸਪੋਰਟ ਦਾ ਪੀਪਲ ਆਫ ਸ੍ਰੀਲੰਕਾ ਐਜ਼ ਦੇ ਸੀਕ ਟੂ ਰਿਅਲਾਈਜ਼ देयर ਐਸਪੀਰੇਸ਼ਨ ਫॉर ਪ੍ਰੋਸਪੈਰਿਟੀ ਐਂਡ ਇਹ वो ਨਾਲ ਦੀ ਨਾਲ ਫਿਰ ਇੰਡੀਆ ਨਹੀਂ श्रीलंका एयरफोर्स को भी ये स्टेटमेंट दवाई कि जी वो स्टिल साडा प्रेजिडेंट है और उन्हें क्या जाना है असी वो कमांडर है फौज का और उदी वाइफ गोटाबाया आप उदी वाइफ और 2 सिक्योरिटी गार्ड जिहड़े ने वो रॉयल जिहड़ा एयरफोर्स का जहाज़ है श्रीलंका का उहदे राही गए ने और असी तां जिहड़ा है वो लॉ मुताबक क्योंकि वो प्रेजिडेंट है और असी कोई अनकॉन्स्टिट्यूशनल गल नहीं की है हुण उहदा अगला फेट की हुंदा है पर हाल दी घड़ी फौज ਜਿਹੜੀ ਹੈ ਉਹ ਇਹ ਵੀ ਆਇਆ ਕਿ ਗੋਲੀ ਵੀ ਚੱਲ ਰਹੀ ਹੈ ਕਿਤੇ ਨਾ ਕਿਤੇ ਔਰ ਜਿਹੜਾ ਪ੍ਰਾਈਮ ਮਿਨਿਸਟਰ ਹੁਣ ਤੁਸੀਂ ਇਹ ਕਰਪਟ ਲੋਕਾਂ ਦਾ ਦੇਖੋ ਹਾਲ ਇਹੀ ਕੁਝ ਬਾਕੀਆਂ ਨੇ ਵੀ ਕੋਸ਼ਿਸ਼ ਕੀਤੀ ਹੁੰਦੀ ਹੈ ਜਿਹੜੇ ਕੁਰਸੀ ਨੂੰ ਚੰਬੜੇ ਹੁੰਦੇ ਨੇ ਲਾਸਟ ਮਿੰਟ ਤੱਕ ਕੋਈ ਨਾ ਕੋਈ ਅਟੈਂਪਟ ਕਰਦੇ ਨੇ ਕਿ ਉਹਨੇ ਪ੍ਰੈਜ਼ੀਡੈਂਟ ਗੋਟਾਬਾਇਆ ਨੇ ਉਹਨੇ ਕਿਹਾ ਜੀ ਮੈਂ ਪ੍ਰਾਈਮ ਮਿਨਿਸਟਰ ਰੈਨਿਲ ਵਿਕਰਮਸਿੰਘੇ ਨੂੰ ਜਿਹੜਾ ਉਹ ਅਪਾਇੰਟ ਕਰਦਾ ਹੁਣ ਇਹ ਵੀ ਉਹਦਾ ਬੰਦਾ ਹੈ ਉਹਨੇ ਆ ਕੇ ਕਿਹਾ ਦੇਖੋ ਇਹ ਬਿਲਕੁਲ फाशिस्ट लोग और दूजे टेक ओवर करना चाहते हैं और फौज ਨੂੰ उन्होंने कहा जी खाली करवाओ इन्हों तो प्राइम मिनिस्टर हाउस पर लोग इन्ने गुस्से च ने कि उन्होंने जाके जिहड़ा उन्होंने आर्मी के कमांडर का घर और उन्होंने जिथे है उन्होंने भी घेर लिया एयरफोर्स वालियां भी और नेवी वालियां भी सो ये है कि आने वाले दिनों च की वापरेगा लेकिन घट्टो घट्ट इंडिया जिहड़ा बिल्कुल चुप करके बैठा होया सी लगता सी कुछ नहीं कर रहा पर यह सामने आया कि भी ये सारी गेम के पिछे इंडिया ने भी जिहड़ा अपना पहला वांग ही नोटोरीअस रोल अदा किया। अच्छा जी डॉक्टर साहब थोड़ा बहुत बहुत शुक्रिया साथ लेने ब्रेक व्यूअर्स तुसां इसी तरह बने रहना मिलते हैं छोटे ਜਿਹੇ ब्रेक तो बाद। खालिस्तान रेफरेंडम ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ वचेंसा कास्ते गुम्बेरतो विखे खालिस्तान ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ ਸਵਿਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਹਵਾਲੇ ਨਾਲ ਕਿ ਉਹ ਇਸ ਵੇਲੇ ਮਿਡਲ ਈਸਟ ਦੇ ਦੌਰੇ ਤੇ ਇਜ਼ਰਾਈਲ ਪਹੁੰਚੇ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਊਦੀ ਅਰੇਬੀਆ ਜਾਣਾ ਹੈ ਔਰ ਅਮਰੀਕਾ ਵੱਲੋਂ ਇੱਕ ਵਾਰ ਫਿਰ ਫਲਸਤੀਨੀ ਤੇ ਇਜ਼ਰਾਈਲ 2 ਨੇਸ਼ਨ ਸੋਲੂਸ਼ਨ ਦੀ ਜਿਹੜੀ ਰੱਟ ਹੈ ਜਿਹੜੀ ਉਹ ਲਗਾਈ ਗਈ ਹੈ। ਪਰ ਕੀ ਫਲਸਤੀਨੀਆਂ ਦੇ ਕੁਝ ਹੱਥ ਪੱਲੇ ਪਵੇਗਾ ਜਾਂ ਇਹ ਮੈਚ ਫੋਕੀ ਲਾਰੇਬਾਜ਼ੀ ਹੀ ਹੋ ਰਹੇਗੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੋਈ ਬੇਕਰਿਆ ਇਨਸਾਨ ਜਾਂ ਬੇਕਰੀ ਕੌਮ ਹੀ ਸਮਝ ਸਕਦੀ ਹੈ ਕਿ ਦੂਸਰੇ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ 'ਚ ਕਿਸੇ ਖੂੰਜੇ 'ਚ ਬੈਠਾ ਇਨਸਾਨ ਹੋਏ ਜਾਂ ਕੌਮ ਹੋਏ कि बेकरियां दी दास्तान की हुंदी है। क्योंकि सिख कौम पिछले 75 साल तो इन जनरल और पिछले लगभग 38 साल तो खास तौर पे जून 84 तो बाद
ਆਪਣੀ ਆਜ਼ਾਦੀ ਦੀ ਲੜਾਈ, ਖਾਲਿਸਤਾਨ ਦੀ ਲੜਾਈ, ਆਪਣੇ ਕੌਮੀ ਘਰ ਦੀ ਲੜਾਈ ਲੜ ਰਹੀ ਹੈ। ਇਸ ਲਈ ਸਾਡੀਆਂ ਹਮਦਰਦੀਆਂ ਹਮੇਸ਼ਾ ਹੀ ਦੁਨੀਆ ਦੇ ਜਿੱਥੇ-ਜਿੱਥੇ ਵੀ ਜਿਹੜੀਆਂ ਕੌਮਾਂ, ਲੋਕ, ਕਬੀਲੇ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਹਨਾਂ ਦੇ ਹਮੇਸ਼ਾ ਹੀ ਹਮਾਇਤੀ ਹੁੰਦੇ ਹਾਂ। ਉਹ ਬੇਸ਼ੱਕ ਕਿਸੇ ਵੇਲੇ ਚੈਚਨੀਆਂ ਦੇ ਲੋਕਾਂ ਦੀ ਹਮਾਇਤ ਸੀ, ਉਦੋਂ ਵੀ, ਹਾਲਾਂ TV 84 ਉਦੋਂ ਨਹੀਂ ਸੀ ਸ਼ੁਰੂ ਹੋਇਆ, ਪਰ ਸਾਡੇ ਵੀਕਲੀ ਕਾਲਮ ਲਗਾਤਾਰਤਾ ਨਾਲ ਉਹਨਾਂ ਦੀ ਹਮਾਇਤ 'ਚ ਹੁੰਦੇ ਸੀ। ਇਸੇ ਤਰ੍ਹਾਂ ਜਦੋਂ ਅਫਗਾਨਾਂ ਦੀ ਆਪਣੀ ਆਜ਼ਾਦੀ ਦੀ ਸਟਰਗਲ ਸੋਵੀਅਤ ਯੂਨੀਅਨ ਦੇ ਖਿਲਾਫ ਜਾਂ ਕਰੰਟਲੀ ਵੀ ਅਸੀਂ ਖੁੱਲ੍ਹ ਕੇ ਉਹਨਾਂ ਦੀ ਹਮਾਇਤ ਕੀਤੀ, ਔਰ ਇਸੇ ਤਰ੍ਹਾਂ ਸਾਨੂੰ ਕੁਰਦਾਂ ਦੇ ਨਾਲ ਵੀ ਹਮਦਰਦੀ ਹੁੰਦੀ ਹੈ। ਹਾਲਾਂਕਿ ਉਹਨਾਂ ਦੇ ਕੇਸ ਦੇ ਵਿੱਚ ਅੱਡ-ਅੱਡ ਜਿਹੜੇ ਇੱਕ ਉਹਨਾਂ ਦਾ ਵੱਡਾ ਹਿੱਸਾ ਟਰਕੀ 'ਚ ਹੈ, ਸੀਰੀਆ 'ਚ ਹੈ, ਈਰਾਨ 'ਚ ਹੈ, ਇਰਾਕ 'ਚ ਹੈ, ਲੇਕਿਨ ਜੇ ਤੁਸੀਂ ਕੁਰਦਾਂ ਦੀ ਕੌਮ ਦਾ ਜਾਂਬਾਜ਼ੀ ਵਾਲਾ ਇਤਿਹਾਸ ਦੇਖੋ, ਜਿਨ੍ਹਾਂ ਨੇ ਸਲਾਦੀਨ ਵਰਗਾ ਯੋਧਾ ਪੈਦਾ ਕੀਤਾ ਹੈ, ਔਰ ਕਿਸ ਕਿਸਮ ਦਾ ਉਹਨਾਂ ਦਾ ਜਿਹੜਾ ਹੈ ਉਹ ਪਾਸਟ ਹੈ, ਲੇਕਿਨ ਕਈ ਵਾਰ ਹਾਲਾਤ ਤੁਹਾਨੂੰ ਉਸ ਪਾਸੇ ਪੁਸ਼ ਕਰ ਦਿੰਦੇ ਨੇ। ਔਰ ਇਸੇ ਤਰ੍ਹਾਂ ਵਿਦਨ ਸਬ ਕੰਟੀਨੈਂਟ ਦਾ ਅਸੀਂ ਕਸ਼ਮੀਰੀ ਸਟਰਗਲ ਹੋਏ, ਨਾਗਿਆਂ ਦੀ ਸਟਰਗਲ ਹੋਏ, ਉਹਨਾਂ ਦੀ ਹਮੇਸ਼ਾ ਅਸੀਂ ਹਮਾਇਤ ਕਰਦੇ। ਔਰ ਮਿਡਲ ਈਸਟ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਫਿਰ ਥੋੜਾ ਜਿਹਾ ਜਦੋਂ ਅਸੀਂ ਪਿਛੋਕੜ ਦੇਖਦੇ ਹਾਂ ਕਿ ਕਿਵੇਂ ਆਟੋਮੈਨ ਐਮਪਾਇਰ, ਜਿਹਨੂੰ ਸਲਤਨਤ ਉਸਮਾਨੀਆ ਕਿਹਾ ਜਾਂਦਾ ਸੀ, ਲਗਭਗ 500-600 ਸਾਲ ਸਾਰਾ ਮਿਡਲ ਈਸਟ ਉਹਨਾਂ ਦੇ ਕੰਟਰੋਲ 'ਚ ਸੀ। ਔਰ ਫਸਟ ਵਰਲਡ ਵਾਰ ਜਿਸ ਦੇ ਵਿੱਚ ਸਲਤਨਤ ਉਸਮਾਨੀਆ ਜਿਹੜਾ ਹੈ ਉਹ ਇਹਨਾਂ ਦਾ ਪਾਰਟਨਰ ਸੀ, ਜਿਹੜੇ ਐਲਾਈਡ ਫੋਰਸਿਸ ਦੇ ਆਪੋਜ਼ਿਟ ਸੀ। ਸੋ ਜ਼ਾਹਰ ਹੈ ਮਿਡਲ ਈਸਟ ਉਹਨਾਂ ਦੇ ਹੱਥਾਂ 'ਚੋਂ ਨਿਕਲਿਆ, ਔਰ ਅੱਜ ਪ੍ਰੈਜ਼ੈਂਟ ਡੇ ਟਰਕੀ ਤੱਕ ਹੀ ਉਹਨਾਂ ਦੀ ਸਲਤਨਤ ਮਹਿਦੂਦ ਹੋਈ। ਔਰ ਉਸ ਸਾਰੇ 'ਚੋਂ ਫਿਰ ਜਿਵੇਂ ਵਿਦ ਦਾ ਨੌਚ ਆਫ ਦਾ ਪੈਨ ਜਿਹਨੂੰ ਕਿਹਾ ਜਾਂਦਾ ਹੈ, ਇਹ ਕਲੋਨੀਅਲਸ ਨੇ ਮੈਪ ਮੇਕਿੰਗ ਕੀਤੀ, ਜਿਸ ਦੇ ਵਿੱਚ ਅਮਰੀਕਾ ਵੀ, ਇੰਗਲੈਂਡ ਵੀ, ਫਰਾਂਸ ਵੀ, ਇਹ ਸਾਰੀਆਂ ਯੂਰਪੀਅਨ ਐਲਾਈਜ਼ ਜਿਹੜੇ ਨੇ ਉਹਨਾਂ ਨੇ ਆਪਣੇ ਹਿੱਤਾਂ ਨਾਲ ਇਵੇਂ ਹੀ ਹੁੰਦਾ ਜਿਵੇਂ ਤੁਸੀਂ ਚੋਰ ਰਲ ਕੇ ਚੋਰੀ ਕਰਨ ਤੇ ਫਿਰ ਉਹਦਾ ਮਾਲ ਵੰਡਦੇ ਨੇ ਕਿ ਵੀ ਆਹ ਹਿੱਸਾ ਤੂੰ ਲੈ ਲੈ, ਤੂੰ ਲੈ ਲੈ। ਉਹ ਸਾਰੇ 'ਚੋਂ ਹੀ ਫਲਸਤੀਨ ਬ੍ਰਿਟਨ ਨੇ ਸਾਂਭ ਲਿਆ, ਕੋਈ ਫ੍ਰੈਂਚ ਦਾ ਰਾਈਟ ਬਣ ਗਿਆ, ਸਾਊਦੀ ਅਰੇਬੀਆ ਦਾ ਹਿੱਸਾ ਸਾਊਦ ਟੱਬਰ ਨੂੰ ਦੇ ਦਿੱਤਾ, ਇਧਰ ਜਾਰਡਨ ਔਰ ਇਹ ਸਾਰੇ ਇਰਾਕ, ਕੁਵੈਤ, ਇਹ ਸਾਰੇ ਉਸ ਪੀਰੀਅਡ ਦੇ ਵਿੱਚ ਹੀ ਕ੍ਰੀਏਟ ਕੀਤੇ ਗਏ। ਔਰ ਫਿਰ ਦੂਸਰੇ ਪਾਸੇ ਇੱਕ ਆਪੋਜ਼ਿਟ ਹਿਸਟਰੀ ਹੈ ਕਿ ਕਿਵੇਂ ਯਹੂਦੀ ਜਿਹੜੇ ਲਗਭਗ 2-2.5 ਹਜ਼ਾਰ ਸਾਲ ਪਹਿਲਾਂ, ਜਦੋਂ ਕਿ ਉਹਨਾਂ ਦੇ ਜਿਊਸ਼ ਟੈਂਪਲ ਓਲਡ ਜਿਹਦੀ ਡਿਸਟਰਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਉਹ ਖਿਲਰਦੇ ਨੇ ਦੁਨੀਆ ਭਰ 'ਚ। ਉਹਨਾਂ ਦੀ ਪਰਸੀਕਿਊਸ਼ਨ ਦੀ ਇੱਕ ਆਪਣੀ ਕਹਾਣੀ ਹੈ, ਉਸ ਵੇਰ ਵਿੱਚ ਅਸੀਂ ਨਹੀਂ ਜਾਵਾਂਗੇ। ਲੇਕਿਨ ਕਿਵੇਂ 19ਵੀਂ ਸਦੀ ਦੇ ਅਖੀਰ ਤੋਂ ਹੀ ਜਦੋਂ ਕਿ ਆਟੋਮੈਨ ਐਮਪਾਇਰ ਕਮਜ਼ੋਰ ਹੋਣਾ ਸ਼ੁਰੂ ਹੋਇਆ, ਉਹਨਾਂ ਨੇ ਕਿਵੇਂ ਆਪਣੀ ਪਹੁੰਚ, ਕਿਉਂਕਿ ਫਲਸਤੀਨ ਦੇ ਵਿੱਚ ਜਿਹੜੀ ਆ ਉਹਨਾਂ ਦੀ ਆਬਾਦੀ ਕੋਈ 10% ਤੋਂ ਜ਼ਿਆਦਾ ਵੀ ਨਹੀਂ ਸੀ, ਉਹਨਾਂ ਨੇ ਕਿਵੇਂ ਹੌਲੀ-ਹੌਲੀ ਉੱਥੇ ਆਪਣੀ ਪਹੁੰਚ ਬਣਾਉਣੀ ਸ਼ੁਰੂ ਕੀਤੀ। ਔਰ ਫਸਟ ਵਰਲਡ ਵਾਰ ਦੇ ਐਂਡ ਤੋਂ ਬਾਅਦ ਜਦੋਂ ਫਲਸਤੀਨ ਦਾ ਕੰਟਰੋਲ ਬ੍ਰਿਟਿਸ਼ ਕਲੋਨੀਅਲਸ ਦੇ ਕੋਲ ਆਇਆ, ਉਦੋਂ ਉਹਨਾਂ ਦੀ ਗਿਣਤੀ ਵੀ ਵਧੀ। ਉਹਨਾਂ ਨੇ ਜਿਹੜੀ ਹੈ ਬੈਲਫਾਸਟ ਜਾਂ ਬੈਲਫਾਸਟ ਡੈਕਲੇਰੇਸ਼ਨ ਰਾਹੀਂ 1917 'ਚ ਇਹ ਇੱਕ ਬ੍ਰਿਟਿਸ਼ ਸੈਕਟਰੀ ਆਫ ਸਟੇਟ ਤੋਂ ਕਰਵਾਈ ਕਿ ਜੀ ਸਾਡਾ ਐਜ਼ ਏ ਪੀਪਲ ਸਾਡਾ ਇਹ ਹੱਕ, ਉਹ ਹੱਕ। ਲੇਕਿਨ 1920-21 ਤੋਂ ਲੈ ਕੇ 1918 'ਚ ਫਸਟ ਵਰਲਡ ਵਾਰ ਖਤਮ ਹੋ ਜਾਂਦਾ ਹੈ। ਇਹ ਜਿਹੜੀ ਹੈ ਬਾਂਦਰ ਵੰਡ ਇਹ ਮੁਲਕ ਕਰ ਲੈਂਦੇ ਨੇ। ਤੇ ਫਿਰ ਸੈਕੰਡ ਵਰਲਡ ਵਾਰ ਦੇ ਖਾਤਮੇ ਤੱਕ ਦਾ ਇੱਕ ਆਪਣਾ ਇਤਿਹਾਸ ਹੈ ਕਿ ਕਿਵੇਂ ਉੱਥੇ ਵਾਇਲੈਂਸ ਵੀ ਹੁੰਦੀ ਰਹੀ, ਕਿਵੇਂ ਹਗਨਾ ਵਰਗੀਆਂ ਦਹਿਸ਼ਤਗਰਦ ਜਥੇਬੰਦੀਆਂ ਬਣੀਆਂ, ਔਰ ਕਿਵੇਂ ਫਾਈਨਲੀ ਫਿਰ ਇੱਕ UN ਰੈਜ਼ੋਲੂਸ਼ਨ ਦੇ ਥੱਲੇ ਇਹ ਆਇਆ ਕਿ ਜੀ ਇਹ ਫਲਸਤੀਨ ਨੂੰ ਫਲਸਤੀਨੀਆਂ ਔਰ ਯਹੂਦੀਆਂ ਇਜ਼ਰਾਈਲ ਦੇ ਵਿੱਚ ਵੰਡ ਦਿੱਤਾ ਜਾਏ। ਇਹ ਫਿਰ ਵੱਖਰਾ ਪਾਰਟ ਚੱਲਦਾ ਹੈ ਕਿ ਕਿਵੇਂ 1966 ਕੇ 67 ਦੀ, ਮੈਂ ਹਮੇਸ਼ਾ ਸਾਲ ਉਹ ਮੈਨੂੰ ਕਨਫਿਊਜ਼ਨ ਹੁੰਦਾ ਹੈ, 6 ਡੇ ਵਾਰ ਹੋਈ, ਕਿਵੇਂ ਇਜ਼ਰਾਈਲ ਨੇ ਅੱਗੋਂ ਏਰੀਆ ਜਿਹੜਾ ਜਾਰਡਨ ਦਾ ਵੀ ਖੋਇਆ, ਉਹਨਾਂ ਤੋਂ ਜੈਰੂਸ਼ਲਮ ਔਰ ਵੈਸਟ ਬੈਂਕ ਔਰ ਇਸੇ ਤਰ੍ਹਾਂ ਗਾਜ਼ਾ ਇਜਿਪਟ ਤੋਂ ਖੋਇਆ, ਔਰ ਸਿਨਾਈ ਹਾਈਟਸ ਜਿਹੜੀਆਂ ਸੀ ਉਹ ਸੀਰੀਆ ਕਿਹਦੇ ਤੋਂ। ਸੋ ਉਹ ਐਕਸਪੈਂਡਡ ਹੁੰਦੇ ਚਲੇ ਗਏ। ਔਰ ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰਤਾ ਨਾਲ ਆਪਣੀਆਂ ਸੈਟਲਮੈਂਟਸ ਲਫ਼ਜ਼ ਜਿਹੜਾ ਹੈ ਉਹ ਇਹਨਾਂ ਨੇ ਹੀ ਦਿੱਤਾ ਹੋਇਆ ਕਿ ਭਾਈ ਬਸਤੀਆਂ ਬਣਾ ਕੇ ਈਵਨ ਉਹਨਾਂ ਨੂੰ ਫਲਸਤੀਨੀਆਂ ਨੂੰ ਧੱਕਦੇ ਚਲੇ ਗਏ। ਸੋ ਇਹ ਤਾਂ ਇੱਕ ਪਾਸੇ ਦੀ ਕਹਾਣੀ ਹੈ। ਪਰ ਫਲਸਤੀਨੀ ਪਹਿਲੇ ਦਿਨ ਤੋਂ ਹੀ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਲਈ ਵੀ ਲੜੇ। ਵੱਖਰੀ ਗੱਲ ਹੈ ਕਿ ਜਿਹੜੇ ਅੱਜ ਅਰਬ ਮੁਲਕ, ਭਾਵੇਂ ਉਹ ਸਾਊਦੀ ਅਰੇਬੀਆ ਹੋਏ, UAE ਹੋਏ ਜਾਂ ਬਹਿਰੀਨ ਹੋਏ,
ਜਿਹੜੇ ਹੁਣ ਕਾਲੇ ਪਏ ਹੋਏ ਨੇ ਇਜ਼ਰਾਈਲ ਦੇ ਨਾਲ ਸਮਝੌਤਾ ਕਰਨ ਨੂੰ ਵੀ ਅਮਰੀਕਨ ਆਰਬਿਟ ਤਾਂ ਹੈ ਹੀ ਸੀਗੇ ਕਿ ਇਹਨਾਂ ਨੇ ਵੀ ਜਿਹੜਾ ਕੋਈ ਫਲਸਤੀਨੀਆਂ ਦੀ ਬਾਹ ਨਹੀਂ ਫੜੀ ਹੋਈ ਔਰ ਇਹ ਕਹਿਣ 'ਚ ਸ਼ਾਇਦ ਕਈਆਂ ਨੂੰ ਚੰਗਾ ਨਾ ਲੱਗੇ ਲੇਕਿਨ ਜੇ ਇਹ ਸਿੰਸੈਰਿਟੀ ਨਾਲ ਜਾਂ ਇਮਾਨਦਾਰੀ ਦੇ ਨਾਲ ਲੱਗੇ ਹੁੰਦੇ ਤਾਂ ਫਿਰ ਸ਼ਾਇਦ ਇਹ ਵਿਚਾਰੇ ਇਸ ਤਰ੍ਹਾਂ ਰੁਲੇ ਨਾ ਹੁੰਦੇ ਉਹਨਾਂ ਨੇ ਵੀ ਉਹਨਾਂ ਕੀ ਰੱਖਿਆ ਹੋਇਆ ਜਿੰਨਾ ਕਿ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਜਿਹੜਾ ਆਪਣੇ ਮੁਸਲਮਾਨ ਬਰਾਦਰੀ ਦਾ ਦਬਾਅ ਹੈ ਉਹਦੇ ਥੱਲੇ ਗੱਲ ਕਰਨੀ ਉਹ OIC ਦਾ ਫਾਰਮੈਟ ਹੋਏ ਜਾਂ ਦੂਜਾ ਹੋਏ ਪਰ ਅਦਰਵਾਈਜ਼ ਇਹਨਾਂ ਦੀਆਂ ਡੀਲਿੰਗਸ ਕਿਤੇ ਨਾ ਕਿਤੇ ਉਹ ਰਹੀਆਂ ਨੇ ਹੁਣ ਤਾਂ ਖੁੱਲ ਕੇ ਹੀ ਆਉਣਾ ਸ਼ੁਰੂ ਹੋ ਗਿਆ ਔਰ ਅਮਰੀਕਾ ਜਿਹੜਾ ਕਿ ਇਸ ਸਾਰੇ 'ਚ ਇੱਕ ਸਟੇਜ ਦੇ ਉੱਤੇ ਜਦੋਂ ਸੋਵੀਅਤ ਯੂਨੀਅਨ ਔਰ ਅਮਰੀਕਾ ਕੋਲਡ ਵਾਰ ਈਰਾ ਚੱਲ ਰਿਹਾ ਸੀ ਸੋ ਫਲਸਤੀਨੀ ਯਾਸਰ ਅਰਾਫਾਤ ਜਾਂ ਦੂਜੇ ਜਿਨ੍ਹਾਂ ਨੂੰ ਕਿਹਾ ਵੀ ਕਿਤੇ ਕਾਮਰੇਡ ਵੀ ਲਫ਼ਜ਼ ਕਿਹਾ ਜਾਂਦਾ ਸੀ ਇਹ ਸਾਰੇ ਪ੍ਰੋ ਸੋਵੀਅਤ ਯੂਨੀਅਨ ਸੀ ਲੇਕਿਨ ਹੌਲੀ ਇਜ਼ਰਾਈਲ ਦੇ ਉੱਤੇ ਅਮਰੀਕਾ ਜਿਹੜਾ ਬਿਲਕੁਲ ਇਦਾਂ ਫਿਦਾ ਨਹੀਂ ਸੀ ਉਦੋਂ ਇਜ਼ਰਾਈਲ ਦੇ ਵੀ ਸਬੰਧ ਆਪਣੇ ਤੌਰ ਤੇ ਰਹੇ ਲੇਕਿਨ ਅਸੀਂ ਦੇਖਦੇ ਹਾਂ ਕਿ ਫਿਰ ਲੇਟਲੀ 60s ਤੋਂ ਬਾਅਦ ਜਿਹੜਾ ਉਹ ਖੁੱਲ ਕੇ ਇਜ਼ਰਾਈਲ ਤਾਂ ਇਵੇਂ ਹੀ ਬਣ ਗਿਆ ਅਮਰੀਕਾ ਦਾ ਜਿਵੇਂ ਉਹਨਾਂ ਦੀ ਕੋਈ ਆਪਣੀ ਸਟੇਟ ਹੋਏ ਇਸ ਕਿਸਮ ਦੀ ਪ੍ਰੋਟੈਕਸ਼ਨ ਲੇਕਿਨ ਇਜ਼ਰਾਈਲ ਨੇ ਉਸ ਸਾਰੇ ਪੀਰੀਅਡ 'ਚ ਜੋ ਮਨਮਾਨੀਆਂ ਕੀਤੀਆਂ ਜੋ ਧੱਕੇ ਕੀਤੇ ਜੇ UN ਸਿਕਿਉਰਿਟੀ ਕਾਉਂਸਲ 'ਚ ਕੋਈ ਵੀ ਰੈਜ਼ੋਲੂਸ਼ਨ ਉਹਦੇ ਖਿਲਾਫ ਆਇਆ ਤੇ ਅਮਰੀਕਾ ਨੇ ਹਮੇਸ਼ਾ ਵੀਟੋ ਕੀਤਾ ਹੁਣ ਇਸ ਬੈਕਡ੍ਰੌਪ ਦੇ ਵਿੱਚ ਫਿਰ ਅਮਰੀਕਨ ਪਾਲਿਸੀ ਜਿਹੜੀ ਕਲਿੰਟਨ ਈਰਾ 'ਚ ਜਾਂ ਬਰਾਕ ਓਬਾਮਾ ਈਰਾ 'ਚ ਉਸ ਤੋਂ ਪਹਿਲਾਂ ਵੀ ਇਹ ਬਣੀ ਕਿ ਜੀ 2 ਨੇਸ਼ਨ ਥਿਊਰੀ ਹੈ ਜੀ ਕਿ ਬਈ ਇਜ਼ਰਾਈਲ ਔਰ ਫਲਸਤੀਨ ਸਾਈਡ ਬਾਈ ਸਾਈਡ ਐਗਜ਼ਿਸਟ ਕਰਨੇ ਚਾਹੀਦੇ ਨੇ ਕੌਣ ਰੋਕਦਾ ਐਗਜ਼ਿਸਟ ਕਰਨ ਤੋਂ ਕਿਉਂ ਨਹੀਂ ਇਸ ਦੇ ਉੱਤੇ ਪੇਸ਼ਕਦਮੀ ਕੀਤੀ ਜਾਂਦੀ ਪਰ ਕਿਉਂਕਿ ਅਲਟੀਮੇਟਲੀ ਇੰਟਰਸਟ ਹੋਰ ਪਾਸੇ ਜੁੜੇ ਹੋਏ ਨੇ ਇਹ ਤਾਂ ਵਿਚਾਰੇ ਸਾਰੇ ਜਿਹੜੇ ਨੇ ਉਹ ਸੌਫਟ ਟਾਰਗੇਟ ਬਣੇ ਹੋਏ ਨੇ ਕਿ ਕੌਣ ਕਿਹਨੂੰ ਕਿੱਥੇ ਵਰਤ ਰਿਹਾ ਇਸ ਸਾਰੇ ਦੇ ਚੱਲਦੇ ਆ ਜਦੋਂ ਤੱਕ ਟਰੰਪ ਈਰਾ ਆਉਂਦਾ ਹੈ ਟਰੰਪ ਨੇ ਤਾਂ ਨਾ ਸਿਰਫ ਫਲਸਤੀਨੀ ਜਾਂ 2 ਨੇਸ਼ਨ ਥਿਊਰੀ ਦਾ ਰਾਗ ਹੀ ਲਾਪਦੇ ਨੇ ਵੈਸੇ ਰਾਗ ਆਪਣਾ ਹੀ ਬੰਦ ਕਰਤਾ ਉਹ ਤਾਂ ਇੱਕ ਕਦਮ ਅੱਗੇ ਜਾ ਕੇ ਉਹਨੇ ਕਿਹਾ ਜੀ ਅਸੀਂ ਜੈਰੂਸ਼ਲਮ ਨੂੰ ਜਿਹੜਾ ਉਹ ਇਜ਼ਰਾਈਲ ਦੀ ਰਾਜਧਾਨੀ ਕਬੂਲਦੇ ਕਿਉਂਕਿ ਤੈਲ ਅਵੀਵ ਵੀ ਸੀ ਔਰ ਅਸੀਂ ਇੱਥੇ ਆਪਣੀ ਐਮਬੈਸੀ ਮੂਵ ਕਰਾਂਗੇ ਦਿਸ ਦੈਟ ਹਾਲਾਂ ਬਾਈਡਨ ਤੋਂ ਇਹ ਐਕਸਪੈਕਟੇਸ਼ਨ ਸੀ ਕਿ ਬਈ ਇਸ ਬਾਰੇ US ਕਾਂਗਰਸ ਨੇ ਤਾਂ ਕਾਫੀ ਦੇਰ ਪਹਿਲਾਂ 1990 ਦੇ ਵਿੱਚ ਹੀ ਇਹ ਪਾਸ ਕੀਤਾ ਹੋਇਆ ਸੀ ਜੀ ਜੈਰੂਸ਼ਲਮ ਕੈਪੀਟਲ ਹੈ ਲੇਕਿਨ ਕੋਈ ਵੀ ਅਮਰੀਕਨ ਪ੍ਰੈਜ਼ੀਡੈਂਟ ਇਹ ਸਮਝਦਾ ਸੀ ਕਿ ਵੀ ਅਲਟੀਮੇਟਲੀ ਜੇ 2 ਨੇਸ਼ਨ ਥਿਊਰੀ ਦੇ ਥੱਲੇ ਹੋਣਾ ਹੈ ਈਸਟਰਨ ਜੈਰੂਸ਼ਲਮ ਜਿਹੜਾ ਹੈ ਜਿੱਥੇ ਫਲਸਤੀਨੀਆਂ ਦੀ ਮੈਜੋਰਿਟੀ ਹੈ ਉਹ ਜਿਹੜੀ ਭਵਿੱਖ ਦੀ ਫਲਸਤੀਨ ਦੀ ਸਟੇਟ ਹੋਏਗੀ ਉਹਦਾ ਜਿਹੜਾ ਉਹ ਕੈਪੀਟਲ ਹੋਏਗੀ ਉਹਦੀ ਰਾਜਧਾਨੀ ਹੋਏਗੀ ਲੇਕਿਨ ਟਰੰਪ ਨੇ ਤਾਂ ਉਹਨੂੰ ਜਿਹੜਾ ਇਜ਼ਰਾਈਲ ਦੀ ਰਾਜਧਾਨੀ ਮੰਨ ਲਿਆ ਔਰ ਬਾਈਡਨ ਹੁਣ ਵੀ ਉਹਨਾਂ ਨੂੰ 1 ਸਾਲ ਤੋਂ ਜ਼ਿਆਦਾ ਆਪਣੇ ਅਹੁਦੇ ਤੇ ਆਇਆ ਹੋ ਗਿਆ ਅਜੇ ਤੱਕ ਬਾਈਡਨ ਨੇ ਕੋਈ ਰਿਵਰਸ ਨਹੀਂ ਕੀਤਾ ਹੈ ਕਿ ਵੀ ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਹਾਂ ਇੰਨਾ ਜ਼ਰੂਰ ਹੈ ਕਿ ਜੋ ਹੁਣ ਯੂਕਰੇਨ ਦੇ ਨਾਲ ਟਕਰਾਅ ਤੋਂ ਬਾਅਦ ਜਿਹਦੇ 'ਚ ਰਸ਼ੀਆ ਇੱਕ ਪਾਸੇ ਔਰ ਮਿਡਲ ਈਸਟ ਦੇ ਮੁਲਕਾਂ ਨੇ ਉਵੇਂ ਖੁੱਲ੍ਹ ਕੇ ਅਮਰੀਕਾ ਪ੍ਰਤੀ ਹੰਗਾਰਾ ਨਹੀਂ ਭਰਿਆ ਐਸਾ ਵੀ ਸੀ ਕਿ ਜੀ ਉਹਨਾਂ ਦੇ ਕਰਾਊਨ ਪ੍ਰਿੰਸ ਨੇ ਜਿਸ ਦੇ ਉੱਤੇ ਬਾਈਡਨ ਨੇ ਔਰ ਦੂਸਰਿਆਂ ਨੇ 2018 'ਚ ਜਦੋਂ ਉਹਨਾਂ ਦੇ ਜਮਾਲ ਖਸ਼ੋਗੀ ਜਿਹੜਾ ਅਮਰੀਕਨ ਗ੍ਰੀਨ ਕਾਰਡ ਹੋਲਡਰ ਸੀ ਉਸ ਦਾ ਮਰਡਰ ਟਰਕੀ ਦੇ ਵਿੱਚ ਸਾਊਦੀ ਐਮਬੈਸੀ ਦੇ ਵਿੱਚ ਜਿਹੜਾ ਕੀਤਾ ਜਾਂਦਾ ਹੈ ਔਰ ਇਹ ਕੱਟ ਆਫ ਸੀ ਲੇਕਿਨ ਇੱਕ ਸਟੇਜ ਯੂਕਰੇਨ ਤੋਂ ਬਾਅਦ ਆਈ ਕਿ ਉਹਨੇ ਕਰਾਊਨ ਪ੍ਰਿੰਸ ਨੇ ਪ੍ਰੈਜ਼ੀਡੈਂਟ ਬਾਈਡਨ ਦਾ ਟੈਲੀਫੋਨ ਵੀ ਅਟੈਂਡ ਕਰਨ ਤੋਂ ਨਾ ਕਰ ਦਿੱਤੀ ਔਰ ਇਹ ਵੀ ਨਜ਼ਰ ਆ ਰਿਹਾ ਸੀ ਕਿ ਭਾਈ ਇਹ ਹੌਲੀ ਰਸ਼ੀਅਨ ਬਲੌਕ 'ਚ ਖਿਸਕ ਸਕਦੇ ਨੇ ਇਸ ਲਈ ਹੁਣ ਇਹ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਜਿਨ੍ਹਾਂ ਦਾ ਮਿਡਲ ਈਸਟ ਦਾ ਦੌਰਾ ਸ਼ੁਰੂ ਹੋਇਆ ਅੱਜ ਉਹ ਜਿਹੜੇ ਤੈਲ ਅਵੀਵ ਕੈਪੀਟਲ ਬੈਨ ਗੁਰਿਓਨ ਇੰਟਰਨੈਸ਼ਨਲ 에ਅਰਪੋਰਟ ਹੈ ਉਹਨਾਂ ਦਾ ਬੈਨ ਗੁਰਿਓਨ ਅਮੰਗਸ ਦਾ ਫਾਊਂਡਰ ਫਾਦਰਸ ਹੈ ਇਜ਼ਰਾਈਲ ਮੁਲਕ ਦੇ ਔਰ ਉੱਥੇ ਉਤਰਦੇ ਆ ਔਰ ਉੱਥੇ ਜਿੱਥੇ ਕਿ ਹਾਲਾਂ ਇਜ਼ਰਾਈਲ ਦਾ ਆਪਣਾ ਵੀ ਜਿਹੜਾ ਪੋਲੀਟੀਕਲ ਸਿਸਟਮ ਹੈ ਹਰ ਚੌਥੇ ਦਿਨ ਉੱਥੇ ਇਲੈਕਸ਼ਨ ਹੋ ਰਹੀ ਹੁੰਦੀ ਹੈ ਹੁਣ ਵੀ ਚੌਥੀ ਕਿ ਪੰਜਵੀਂ ਇਲੈਕਸ਼ਨ ਕੁਝ ਸਾਲਾਂ 'ਚ ਹੋਣੀ ਹੈ ਸੋ ਉਹਨਾਂ ਦਾ ਐਕਟਿੰਗ ਪ੍ਰਾਈਮ ਮਿਨਿਸਟਰ ਹੈ ਪਰ ਜਿਹੜਾ ਇੱਕ ਬੜਾ ਨੋਟੋਰੀਅਸ ਕਿਸਮ ਦਾ ਜਿਹਦੇ ਤੇ ਲੱਗਦੇ ਨੇ ਇਲਜ਼ਾਮ ਕਿ ਭਾਈ ਹਿਊਮਨ ਰਾਈਟਸ ਹੀ ਨਹੀਂ ਇਕੱਲਾ ਵਾਰ ਕ੍ਰਾਈਮਸ ਤੱਕ ਦੀ ਨੇਤਨਯਾਹੂ ਉਹ ਵੀ ਉੱਥੇ ਮੌਜੂਦ ਸੀ ਔਰ ਉਹਨੂੰ ਜਿਹੜਾ ਉਹ ਰਿਸੀਵ ਕੀਤਾ ਬੜਾ ਰੈੱਡ ਕਾਰਪੇਟ ਵੈਲਕਮ ਬੈਨ ਗੁਰਿਓਨ ਨੂੰ ਦਿੱਤਾ ਗਿਆ ਔਰ ਇਹਦੇ ਤੇ ਬਾਈਡਨ ਨੇ ਵੀ ਕਿਹਾ ਕਿ ਜੀ ਮੈਂ ਬਹੁਤ ਫਖਰ ਕਰਦਾ ਹਾਂ ਕਿ ਰਿਲੇਸ਼ਨਸ਼ਿਪ ਵਿਦ ਦਾ ਸਟੇਟ ਆਫ ਇਜ਼ਰਾਈਲ ਇਜ਼ ਡੀਪਰ ਐਂਡ ਸਟਰੋਂਗਰ ਇਨ ਮਾਈ ਵਿਊ ਦੈਨ ਇਟ ਇਜ਼ ਐਵਰ ਬੀਨ ਔਰ ਇਹ ਬਹੁਤ ਸਾਡੀ ਮਜ਼ਬੂਤ ਰਿਲੇਸ਼ਨਸ਼ਿਪ ਹੈ
ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਪ੍ਰਭਾਵ ਥੱਲੇ ਮਿਡਲ ਈਸਟ 'ਚ UAE, ਬਹਿਰੀਨ, ਮੋਰਾਕੋ, ਇਹ ਸਾਰੇ ਜਿਹੜੇ ਨੇ ਇਹ ਇਜ਼ਰਾਈਲ ਦੇ ਨਾਲ ਕੋਈ ਅੰਡਰਹੈਂਡ ਕੋਈ ਓਵਰਹੈਂਡ ਡੀਲ ਕਰ ਰਹੇ ਨੇ। ਹਾਲਾਂਕਿ 2 ਆਈਲੈਂਡ ਜਿਹੜੇ ਸਾਊਦੀ ਅਰੇਬੀਆ ਨੇ ਟਰਕੀ ਨੂੰ ਦਿੱਤੇ ਸੀ, ਟਰਕੀ ਨੇ ਉਹ ਵਾਪਸ ਕਰ ਦਿੱਤੇ ਨੇ ਸਾਊਦੀ ਅਰੇਬੀਆ ਨੂੰ, ਔਰ ਉੱਥੋਂ ਜਿਹੜੀਆਂ ਹੁਣ ਸਾਊਦੀ ਅਰੇਬੀਆ ਦੀਆਂ ਜਿਹੜੀਆਂ ਇਜ਼ਰਾਈਲ ਦੀਆਂ ਫਲਾਈਟਸ ਨੇ ਉਹਨਾਂ ਦੇ ਉੱਤੋਂ ਕ੍ਰਾਸ ਕਰ ਸਕਦੀਆਂ ਨੇ। ਸੋ ਆਲਰੇਡੀ ਸਾਊਦੀ ਅਰੇਬੀਆ ਵੀ ਇਹਨਾਂ ਨੇ ਜਿਵੇਂ ਕਸ਼ਮੀਰ ਦੇ ਮੁੱਦੇ ਤੇ ਡੀਲ ਬਣਾ ਲਈ ਇੰਡੀਆ ਦੇ ਨਾਲ ਔਰ ਇੰਡੀਆ 'ਚ ਇਨਵੈਸਟਮੈਂਟ ਕਰ ਰਹੇ ਨੇ, ਇਹੋ ਜਿਹੀ ਡੀਲ ਇੱਥੇ ਵੀ ਬਣਾਈ ਹੋਈ ਹੈ। ਔਰ ਹੁਣ ਜਿਹੜਾ ਇਜ਼ਰਾਈਲ ਕੱਲਾ ਇਹ ਨਹੀਂ ਹੈ ਕਿ ਵੀ ਇਹ ਫਲਸਤੀਨੀਆਂ ਦਾ ਇਸ਼ੂ ਹੈ। ਹੁਣ ਜਦੋਂ ਵੀ ਈਰਾਨ ਦੇ ਨਾਲ ਅਮਰੀਕਾ ਦੀ ਨਜ਼ਦੀਕੀ ਦੀ ਕੋਈ ਗੱਲ ਹੁੰਦੀ ਹੈ, ਹੁਣ 2015 'ਚ ਯੂਨਾਈਟਿਡ ਨੇਸ਼ਨਸ ਦੀ ਐਟੋਮਿਕ ਐਨਰਜੀ ਏਜੰਸੀ ਨੇ ਜਿਹੜਾ ਮੁਆਹਦਾ ਕੀਤਾ ਉਸ ਤੋਂ ਇਹਦੇ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਉਸ ਤੋਂ ਮੁੱਕਰਿਆ ਔਰ ਇਹ ਸੀ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੂੰ ਰੀਸਟੋਰ ਕਰੇਗਾ। ਇਸ ਬਾਰੇ ਦੋਹਾ ਕਤਰ ਦੇ ਵਿੱਚ ਪਿਛਲੇ ਦਿਨਾਂ 'ਚ ਗੱਲਬਾਤ ਵੀ ਹੋਈ ਅਮਰੀਕਾ, ਲੇਕਿਨ ਇਜ਼ਰਾਈਲ ਉਹਨੂੰ ਹਰ ਹਾਲਤ ਦੇ ਵਿੱਚ ਜਿਹੜਾ ਸੈਬੋਟਾਜ ਕਰਨਾ ਚਾਹੁੰਦਾ ਔਰ ਉਹਨੇ ਉੱਥੇ ਵੀ ਕਿਹਾ ਕਿ ਜੀ ਅਸੀਂ ਜੇ ਲੋੜ ਪਈ ਤੇ ਅਸੀਂ ਈਰਾਨ ਨੂੰ ਨਿਊਕਲੀਅਰ ਨਹੀਂ ਹੋਣ ਦੇਵਾਂਗੇ। ਔਰ ਕੱਲਾ ਇਹੀ ਨਹੀਂ, ਇਸ ਵੇਲੇ ਖੁਫੀਆ ਜਿਹੜਾ ਇਹਨਾਂ ਦੇ ਐਕਸ਼ਨ ਨੇ, ਜਿਵੇਂ ਉਹਨਾਂ ਦੀ ਜਿਹੜੀ ਰੈਵੋਲੂਸ਼ਨਰੀ ਆਰਮੀ ਦੇ ਇੱਕ ਵੱਡੇ ਜਿਹੜਾ ਜਨਰਲ ਨੂੰ ਵੀ ਮਾਰਿਆ ਗਿਆ ਔਰ ਈਰਾਨ ਨੇ ਇਜ਼ਰਾਈਲ ਤੇ ਜਿਹੜਾ ਇਲਜ਼ਾਮ ਲਾਇਆ ਸੀ। ਔਰ 2 ਦਿਨ ਪਹਿਲਾਂ ਹੀ ਈਰਾਨ ਦੇ ਇੱਕ ਬਹੁਤ ਵੱਡੇ ਸਟੀਲ ਪਲਾਂਟ ਦੇ ਵਿੱਚ ਹੈਕਰਸ ਨੇ ਉੱਥੇ ਅੱਗ ਲਾਈ ਔਰ ਉਹਨੂੰ ਡਿਸਟਰਕਸ਼ਨ ਕੀਤੀ। ਅੱਜ ਕੱਲ੍ਹ ਬਹੁਤ ਕੁਝ ਹੈਕਿੰਗ ਦੇ ਨਾਲ ਹੀ ਹੋ ਰਿਹਾ 4 ਚੁਫੇਰੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਪ੍ਰੈਜ਼ੀਡੈਂਟ ਬਾਈਡਨ ਮਿਡਲ ਈਸਟ ਦੇ ਦੌਰੇ ਤੇ ਨੇ। ਇੱਥੋਂ ਜਿਹੜਾ ਉਹਨਾਂ ਨੇ ਜਾਣਾ ਸਾਊਦੀ ਅਰੇਬੀਆ ਔਰ ਉਹਨਾਂ ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਮਿਸਟਰ ਜਿਹੜਾ ਉਹਨਾਂ ਦੇ ਐਂਟੋਨੀ ਬਲਿੰਕਨ, ਉਹ ਵੀ ਨਾਲ ਨੇ। ਔਰ ਜ਼ਾਹਰ ਹੈ ਕਿ ਵੀ ਇਹ ਵੀ ਹੈ ਕਿ ਫਲਸਤੀਨ ਦੇ ਜਿਹੜੀ ਕਾਇਮ ਮੁਕਾਮ ਅਥਾਰਟੀ ਹੈ ਉਹਨਾਂ ਦੇ ਪ੍ਰੈਜ਼ੀਡੈਂਟ, ਉਹਨਾਂ ਨਾਲ ਵੀ ਮੁਲਾਕਾਤ ਹੋਏਗੀ ਔਰ ਦਿਸ ਦੈਟ। ਲੇਕਿਨ ਇੱਕ ਗੱਲ ਜਿਹਨੂੰ ਬਹੁਤ ਕੁਝ ਮੀਡੀਆ ਨੇ ਬੜਾ ਉਭਾਰਿਆ, ਦੇਖੋ ਜੀ ਉਹਨਾਂ ਨੇ ਫਿਰ ਕਿਹਾ ਕਿ ਜੀ ਅਮਰੀਕਾ ਦੀ ਪਾਲਿਸੀ 2 ਨੇਸ਼ਨ ਥਿਉਰੀ ਦੀ ਹੈ। ਮੈਂ ਸਮਝਦਾ ਵੀ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਚੀਜ਼ ਦੀ ਰੱਟ ਲਾਈ ਜਾਂਦੀ ਹੈ, ਉੱਥੇ ਜਾ ਕੇ ਕਹਿਣਾ ਹੀ ਹੈ। ਕਿਉਂਕਿ ਜੇ ਹੁਣ ਸਾਊਦੀ ਅਰੇਬੀਆ ਜਾਂ ਦੂਜੇ ਸਾਰੇ ਆਪਣੇ ਇਜ਼ਰਾਈਲ ਦੇ ਨਾਲ ਹੱਥ ਵਧਾ ਰਹੇ ਨੇ ਤਾਂ ਉਹਨਾਂ ਨੂੰ ਵੀ ਆਪਣੇ ਲੋਕਾਂ ਨੂੰ ਦੱਸਣ ਨੂੰ ਕੁਝ ਕਹਿਣਾ ਕੁਝ ਚਾਹੀਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਜ਼ਬਾਨੀ ਜਮ੍ਹਾਂ ਖਰਚ ਹੈ। ਇਸ ਤੋਂ ਬਿਨਾਂ ਜਿਹੜਾ ਉਹਨਾਂ ਦਾ ਜੇ ਕੋਈ ਸਿੰਸੈਰਿਟੀ ਹੁੰਦੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਵਾਲੇ ਜਾਣ ਤੋਂ ਪਹਿਲਾਂ ਜਿਹੜੀ ਪਿਛਲੇ ਪ੍ਰੈਜ਼ੀਡੈਂਟ ਦਾ ਫੈਸਲਾ ਸੀ ਕਿ ਜੈਰੂਸ਼ਲਮ ਨੂੰ ਅਸੀਂ ਜਿਹੜਾ ਕੈਪੀਟਲ ਤਸੱਵੁਰ ਕਰਦੇ ਆ ਉਹਨੂੰ ਅਨਡੂ ਕਰਦੇ ਔਰ ਨਾਲ ਦੀ ਨਾਲ ਇਜ਼ਰਾਈਲ ਨੂੰ ਸਟਰੋਂਗ ਕੋਈ ਮੈਸੇਜ ਦਿੱਤਾ ਹੁੰਦਾ ਕਿ ਭਾਈ ਇਹ ਔਰ ਕੋਈ ਮੈਕੈਨਿਜ਼ਮ ਕੋਈ ਤੁਸੀਂ ਟੀਮ ਬਣਾਉਂਦੇ ਹੋ। ਚਲੋ ਓਬਾਮਾ ਕਾਮਯਾਬ ਨਹੀਂ, ਉਹਨੇ ਤਾਂ ਐਂਬੈਸਡਰ ਐਟ ਲਾਰਜ ਉਸ ਖਿੱਤੇ ਦੇ ਲਈ ਬਣਾਇਆ ਸੀ ਤਾਂ ਕਿ ਫਲਸਤੀਨੀ ਇਸ਼ੂ ਨੂੰ ਜਿਹੜਾ ਉਹ, ਲੇਕਿਨ ਉਹ ਵੀ ਜਿਹੜਾ ਇਸ ਦੇ ਵਿੱਚ ਕਾਮਯਾਬ ਨਹੀਂ ਸੀ ਹੋਇਆ। ਸੋ ਬੇਸ਼ੱਕ ਕੁਝ ਹਲਕਿਆਂ ਦੇ ਵਿੱਚ ਇਹ ਹੋਪ ਜਤਾਈ ਜਾ ਰਹੀ ਹੈ ਕਿ ਮੇਬੀ ਇਹ ਸਾਰੇ ਦੇ ਨਾਲ ਕੋਈ ਫਲਸਤੀਨੀਆਂ ਦੇ ਲਈ ਪੋਜ਼ਿਟਿਵਿਟੀ ਨਿਕਲੇ, ਪਰ ਮੈਨੂੰ ਲੱਗਦਾ ਵੀ ਇਹ ਬਿਲਕੁਲ ਐਮਪਟੀ ਰੈਟੋਰਿਕ ਹੈ, ਜ਼ਬਾਨੀ ਜਮ੍ਹਾਂ ਖਰਚ ਹੈ 2 ਨੇਸ਼ਨ ਥਿਉਰੀ ਦਾ। ਕਿਸੇ ਦਾ ਕੋਈ ਇੰਟਰਸਟ ਨਹੀਂ ਹੈ। ਅਲਟੀਮੇਟਲੀ ਜੋ ਇਜ਼ਰਾਈਲ ਚਾਹੁੰਦਾ ਹੈ ਉਹੀ ਅਮਰੀਕਾ ਜਿਹੜਾ ਕਰਦਾ ਹੈ, ਕਿਉਂਕਿ ਅਮਰੀਕਾ ਦੇ ਇੰਟਰਸਟ ਵੀ ਉੱਥੇ ਇਸੇ ਹੀ ਨੀਤੀ ਦੇ ਨਾਲ ਜੁੜੇ ਹੋਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਵਾਥ ਨੇ ਬ੍ਰੇਕ ਵਿਊਅਰਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ
ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ। ਵਿਚੈਂਸਾ ਕਾਸਤੇ ਗੁੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਇੱਕ ਪਾਸੇ ਭਾਰਤੀ ਹਾਕਮਾਂ ਤੇ ਉਹਨਾਂ ਦੇ ਦੁਮਛੱਲੇ ਚੀਨ ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹਨ, ਪਰ ਦੂਸਰੇ ਪਾਸੇ ਭਾਰਤ ਵੱਲੋਂ ਚੀਨੀ ਸਮਾਨ ਦੀ ਇੰਪੋਰਟ ਪਿਛਲੇ ਸਾਲਾਂ ਦੀ ਬਦੌਲਤ ਲਗਾਤਾਰ ਵੱਧਦੀ ਜਾ ਰਹੀ ਹੈ। ਸੋ ਮੀਡੀਆ ਰਿਪੋਰਟ ਅਨੁਸਾਰ 2022 ਦੇ ਇਹਨਾਂ ਪਹਿਲੇ 6 ਸਾਲਾਂ ਵਿੱਚ ਭਾਰਤ ਨੇ ਚੀਨ ਤੋਂ ਲਗਭਗ $58 ਬਿਲੀਅਨ ਦਾ ਸਮਾਨ ਇੰਪੋਰਟ ਕੀਤਾ ਹੈ। ਸੋ ਕੀ ਇਹ ਭਾਰਤ ਦੀ ਬੇਬਸੀ ਹੈ ਜਾਂ ਫਿਰ ਕੁਝ ਹੋਰ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? 2022 ਦੇ ਪਹਿਲੇ 6 ਮਹੀਨਿਆਂ ਵਿੱਚ 6 ਸਾਲਾਂ ਚ ਹਾਂਜੀ। ਦੇਖੋ, ਚੀਨ ਭਾਰਤ ਸੰਬੰਧ ਇਹ ਜਿਸ ਕਿਸਮ ਦੇ ਪਹਿਲਾਂ ਵੀ ਰਹੇ 47 ਤੋਂ ਇੱਕਦਮ ਬਾਅਦ, ਔਰ ਖਾਸ ਤੌਰ ਤੇ 48 ਜਦੋਂ ਚਾਈਨਾ ਇੰਡੀਪੈਂਡੈਂਟ ਹੁੰਦਾ ਹੈ ਇੱਕ ਸਟੇਜ ਦੇ ਉੱਤੇ, ਤੇ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਔਰ ਨਹਿਰੂ ਔਰ ਚੌਨ लाई ਦੀ ਕੈਮਿਸਟਰੀ ਦਾ ਮਿਲਣਾ, ਔਰ ਇਹ ਵੀ ਭਾਰਤੀਆਂ ਵੱਲੋਂ ਇਹ ਦਾਅਵਾ ਤਾਂ ਝੂਠਾ ਹੈ ਪਰ ਅੱਜ ਵੀ ਕਲੇਮ ਕੀਤਾ ਜਾਂਦਾ ਹੈ ਕਿ ਜੀ ਭਾਰਤ ਨੂੰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਸੀਟ ਮਿਲ ਰਹੀ ਸੀ, ਪਰ ਭਾਰਤ ਨੇ ਕਿਹਾ ਨਹੀਂ ਸਾਨੂੰ ਨਹੀਂ ਚਾਹੀਦੀ, ਚੀਨ ਨੂੰ ਦੇ ਦਿਓ। ਇਸ ਤੋਂ ਵੈਸੇ ਵੱਡਾ ਝੂਠ ਕੋਈ ਨਹੀਂ। ਪਰ ਤੁਹਾਨੂੰ ਇੰਡੀਆ ਦੀਆਂ ਬਹੁਤ ਸਾਰੀਆਂ ਲਿਖਤਾਂ ਦੇ ਵਿੱਚ, ਟੈਕਸਟ ਬੁੱਕਸ ਦੇ ਵਿੱਚ ਵੀ ਇਹ ਮਿਲੇਗਾ ਕਿ ਜੀ ਦੇਖੋ ਕਿੰਨੀ ਜਨਰੋਸਿਟੀ ਭਾਰਤ ਨੇ ਦਿਖਾਈ। ਫਿਰ ਅਸੀਂ ਦੇਖਦੇ ਹਾਂ ਕਿ ਨਹਿਰੂ ਦਾ ਦਿਮਾਗ ਖਰਾਬ ਹੋਇਆ 1960ਵਿਆਂ 'ਚ, ਕਿਉਂਕਿ ਉਸੇ ਪੀਰੀਅਡ 'ਚ ਜਿਹੜਾ ਬੋਨ ਆਫ ਕੰਟੈਂਸ਼ਨ ਹੈ ਜਾਂ ਜਿਹੜੀ ਕਬਾਬ ਦੀ ਹੱਡੀ ਹੈ, ਜਿਹੜੀ ਝਗੜੇ ਦੀ ਜੜ ਹੈ, ਉਹ ਤਾਂ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ ਹੈ, ਔਰ ਇਹ LAC ਇਹਦੀ ਜੜ ਮੈਕਮੋਹਨ ਲਾਈਨ 'ਚ ਹੈ, ਜਿਹੜੀ ਕਿ ਬ੍ਰਿਟਿਸ਼ਰਜ਼ ਨੇ ਜਿਹੜਾ ਉਹ ਬਾਰਡਰ ਚੀਨ ਦੇ ਨਾਲ ਡਰਾ ਕੀਤਾ। ਕਿਤੇ ਲੂਜ਼ ਵੀ ਸੀ, ਉਹਨਾਂ ਨੇ ਆਪਣੇ ਹਿੱਤ, ਕੁਝ ਕਬੀਲੇ ਆਜ਼ਾਦ, ਕੁਝ ਦੂਜੇ, ਜਿਹਨੂੰ ਚੀਨ ਨੇ ਕਦੇ ਵੀ ਨਹੀਂ ਮੰਨਿਆ। ਜਦੋਂ ਈਵਨ 1912ਵਿਆਂ ਦੇ ਵਿੱਚ ਬਿਲਕੁਲ ਉੱਥੇ ਥਰਡ ਰੇਟ ਹਕੂਮਤ, ਕਮਜ਼ੋਰ ਹਕੂਮਤ ਸੀ, ਉਹਨਾਂ ਨੇ ਵੀ ਨਹੀਂ ਸੀ ਉਸ ਮੈਕਮੋਹਨ ਲਾਈਨ ਨੂੰ ਮੰਨਿਆ। ਇਹਦੇ ਬਾਵਜੂਦ ਕਿ ਚੀਨ ਦਾ ਰਵੱਈਆ ਮਾਓ ਜ਼ੇਤੁੰਗ, ਚੌਨ लाई ਦਾ 48 ਤੋਂ ਬਾਅਦ ਭਾਰਤ ਪ੍ਰਤੀ ਬੜਾ ਨਰਮ ਵੀ ਸੀ, ਉਹ ਕੁਝ ਸਾਂਝ ਵੀ ਮਹਿਸੂਸ ਕਰਦੇ ਸੀ, ਕਿਉਂਕਿ ਜਦੋਂ ਅਸੀਂ ਬੁੱਧ ਧਰਮ ਦੇ ਹਵਾਲੇ ਨਾਲ ਇਹਨਾਂ ਦਿਨਾਂ 'ਚ ਗੱਲਾਂ ਕਰ ਰਹੇ ਹਾਂ ਕਿ ਫਿਰ ਜਿਹੜੇ ਦੋ ਵੱਡੇ ਖੋਜੀ ਇਬਨ ਬਾਤੂਨ ਜਿਹੜਾ ਜ਼ਿਕਰ ਜਿਹੜਾ ਹੈ ਉਹ ਇਸਲਾਮਿਕ ਹਵਾਲੇ ਨਾਲ ਹੁੰਦਾ ਹੈ ਵੀ ਉਹਨੇ ਕਿਵੇਂ ਇੱਥੋਂ ਦੇ ਇਤਿਹਾਸ ਬਾਰੇ ਲਿਖਿਆ, ਪਰ ਜਿਹੜਾ ਸੋਰਸ ਚਾਈਨੀਜ਼ ਲਈ ਔਰ ਬੁੱਧਿਜ਼ਮ ਦੇ ਹਿਊਆਨ ਸੁਆਂਗ ਜਿਹੜਾ 6ਵੀਂ 7ਵੀਂ ਸਦੀ ਦੇ ਵਿੱਚ ਜਿਹੜਾ ਉੱਥੇ ਆਂਦਾ ਹੈ, ਗੁਜ਼ਰਦਾ ਹੈ, ਦੇਖਦਾ ਹੈ ਕਿੱਥੇ ਕਿੱਥੇ ਰਿਹਾ, ਕੀ ਹੈ। ਸੋ ਕਿਉਂਕਿ ਬੁੱਧਿਜ਼ਮ ਇੱਥੋਂ ਹੀ ਗਿਆ ਚੀਨ ਦੇ ਵਿੱਚ। ਇਹ ਵੱਖਰੀ ਗੱਲ ਹੈ ਕਿ ਕਮਿਊਨਿਜ਼ਮ ਨੇ ਉਸ ਵੱਲ ਪਿੱਠ ਕੀਤੀ, ਲੇਕਿਨ ਫਿਰ ਵੀ ਜਿਹੜੇ ਲੋਕਾਂ ਦੀ ਕੋਈ ਤਹਿਜ਼ੀਬ ਸੈੱਟ ਹੁੰਦੀ ਹੈ ਉਹਦੇ 'ਚ ਇੱਕ ਰੋਲ ਤਾਂ ਅੱਜ ਵੀ ਤੁਸੀਂ ਚਾਈਨੀਜ਼ ਸਿਸਟਮ ਦੇ ਵਿੱਚ ਬੁੱਧਿਜ਼ਮ ਦਾ, ਹਾਲਾਂਕਿ ਉਹਨਾਂ ਦਾ ਆਪਣਾ ਵੀ ਕਨਫਿਊਸ਼ੀਅਜ਼ਮ ਜਿਹੜਾ ਕਨਫਿਊਸ਼ੀਅਸ ਦਾ ਉਹਨਾਂ ਦਾ ਆਪਣਾ ਇੰਪੈਕਟ, ਉਹ ਇੰਡੀਪੈਂਡੈਂਟ ਇੰਪੈਕਟ ਹੈ, ਲੇਕਿਨ ਇਸ ਸਭ ਦੇ ਬਾਵਜੂਦ ਇੰਡੀਆ 'ਚ ਨਹਿਰੂ ਔਰ ਉਹ ਕੋਟਰੀ ਜਿਹੜੀ ਸੀ ਉਹਨਾਂ ਦਾ ਦਿਮਾਗ ਇੰਨਾ ਕੁ ਖਰਾਬ ਸੀ ਕਿ ਉਹਨਾਂ ਨੇ ਲੁੱਕ ਈਸਟ ਪਾਲਿਸੀ ਦੇ ਥੱਲੇ ਖੁਦ ਪੰਗਾ ਲਿਆ 1959 ਦੇ ਵਿੱਚ। ਦਲਾਈ ਲਾਮੇ ਨੂੰ, ਜਿਹਨੂੰ ਕਿ CIA ਔਰ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਆਪਰੇਸ਼ਨ ਦੇ ਥੱਲੇ ਤਿੱਬਤ 'ਚੋਂ ਕੱਢਿਆ ਗਿਆ ਸੀ, ਕਿਉਂਕਿ 1959 ਦਾ ਸਾਲ ਸੀ ਜਦੋਂ ਚਾਈਨੀਜ਼ ਫੌਜ ਨੇ ਤਿੱਬਤ ਪੂਰੀ ਤਰ੍ਹਾਂ ਆਕੂਪਾਈ ਕੀਤਾ, ਔਰ ਦਲਾਈ ਲਾਮਾ ਜਿਹੜਾ 14-15 ਸਾਲ ਦਾ ਸੀ ਉਹਨੂੰ ਲਿਆ ਕੇ ਇੱਥੇ ਬਿਠਾ ਲਿਆ। ਇਹ ਪਹਿਲਾ ਇਰੀਟੈਂਟ ਸੀ। ਔਰ ਫਿਰ 62 ਤੱਕ ਪਹੁੰਚਦੇ ਆ ਸਿੱਧੇ ਤੌਰ ਤੇ ਇੰਡੀਆ ਨੇ ਚਾਈਨੀਜ਼ ਪੋਸਟ ਦੇ ਉੱਤੇ ਅਟੈਕ ਕੀਤਾ, ਔਰ ਚੀਨ ਨੇ ਜੋ ਉਹਦਾ ਜਵਾਬ ਦਿੱਤਾ ਉਹ ਅੱਜ ਤੱਕ ਵੀ ਉਹ ਕਦੇ ਉਸ ਜੰਗ ਦਾ ਪੋਸਟਮਾਰਟਮ ਜਾਂ ਉਹਦੇ ਨਾਲ ਜੁੜੀਆਂ ਰਿਪੋਰਟਾਂ ਇਹ ਕੱਢਦੇ ਨਹੀਂ ਨੇ, ਅਦਰ ਦੈਨ ਕਿ ਇਹ ਸੋਰਸ ਕਿ ਕਿਵੇਂ 30,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ
ਜਿਹੜੀ ਹੈ ਉਹ ਭਾਰਤ ਨੇ ਗਵਾਈ। ਜੀ। ਹਾਲਾਂਕਿ ਚੀਨ ਨੇ ਕਦੇ ਨਹੀਂ ਇਹ ਕਿਹਾ ਜੀ ਅਸੀਂ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਹੈ। ਔਰ ਇਸੇ ਲਈ ਅਜੇ ਵੀ ਉਹਨਾਂ ਦਾ ਕਲੇਮ ਸਿੱਕਮ, ਭੂਟਾਨ, ਲਦਾਖ ਚੀਨ ਤੇ, ਕਿਉਂਕਿ ਉਹ ਇਹ ਸਮਝਦੇ ਨੇ ਕਿ ਜਿਹੜੀ ਇਹਨਾਂ ਨੇ ਮੈਕਮੋਹਨ ਲਾਈਨ ਡਰਾ ਕੀਤੀ, ਜਿਹਨੂੰ ਬਾਅਦ ਚ ਰਫਲੀ ਇਹਨਾਂ ਨੇ LAC ਕਿਹਾ, ਪਰ ਇਹ ਸੀ ਕਿ ਵੀ ਅਸੀਂ ਬਾਰਡਰ ਇਸ਼ੂ ਰਿਜ਼ੋਲਵ ਕਰਾਂਗੇ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਵੀ ਇਹ ਜਿਹੜੀ ਲਵ ਹੇਟ ਰਿਲੇਸ਼ਨਸ਼ਿਪ ਦੇ ਥੱਲੇ ਫਿਰ ਭਾਰਤ ਨੂੰ 1962 ਚ ਐਸੀ ਕੁੱਟ ਪਈ ਕਿ ਕੁਝ ਦੇਰ ਤੱਕ ਟਿਕ ਕੇ ਬੈਠੇ ਰਹੇ। ਲੇਕਿਨ ਜਦੋਂ ਦਾ ਇਹ ਨਵਾਂ ਇਹਨਾਂ ਨੂੰ 2014 ਤੋਂ ਬਾਅਦ ਹਿੰਦੂਤਵਾਰ ਇਨ ਬਿਟਵੀਨ ਝੜਪਾਂ ਹੋਈਆਂ ਇੱਕ ਦੋ ਥਾਵਾਂ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਜਿਹੜਾ ਚੀਨ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਖੋਲ੍ਹਣ ਦੀ ਲਾਈਨ ਸੀ, ਅਟਲ ਬਿਹਾਰੀ ਵਾਜਪਾਈ ਜਦੋਂ ਮੁਰਾਰਜੀ ਦੇਸਾਈ ਦੀ ਮਿਨਿਸਟਰੀ ਵੇਲੇ ਫੋਰਨ ਮਿਨਿਸਟਰ ਬਣਿਆ, ਉਹਨੇ ਪਹਿਲਾ ਦੌਰਾ ਕੀਤਾ। ਇਹ ਓਪਨਿੰਗ ਅਪ ਸੀ ਕਿ ਭਾਈ ਕੋਈ ਨਹੀਂ, ਅਦਰਵਾਈਜ਼ ਤਾਂ ਇਹਨਾਂ ਦੀ ਪਾਰਲੀਮੈਂਟ ਨੇ ਪਾਸ ਕੀਤਾ ਸੀ ਕਿ ਸਾਡੇ ਬਹਾਦਰ ਸਪੁੱਤਰ ਜਦੋਂ ਤੱਕ ਅਸੀਂ ਇੱਕ ਇੰਚ ਵਾਪਸ ਨਹੀਂ ਲਵਾਂਗੇ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਫਿਰ ਮੁਰਾਰਜੀ ਦੇਸਾਈ ਦੀ ਹਕੂਮਤ ਵੇਲੇ ਵਾਜਪਾਈ, ਔਰ ਬਾਅਦ ਜਦੋਂ ਅਟਲ ਬਿਹਾਰੀ ਵਾਜਪਾਈ ਖੁਦ ਪ੍ਰਾਈਮ ਮਿਨਿਸਟਰ ਬਣਿਆ 1998-99 ਦੇ ਪੀਰੀਅਡ ਦੇ ਵਿੱਚ, ਤੇ ਫਿਰ ਵਾਜਪਾਈ ਖੁਦ ਵੀ ਜਿਹੜਾ ਹੈ ਉਹ ਚੀਨ ਦੇ ਦੌਰੇ ਤੇ ਗਿਆ। ਔਰ ਇਸ ਤਰੀਕੇ ਦੇ ਨਾਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਬਰਫ਼ ਪਿਘਲਣੀ ਸ਼ੁਰੂ ਹੋਈ, ਮੈਲਟਿੰਗ ਆਫ ਦਾ ਆਈਸ, ਔਰ ਟ੍ਰੇਡ ਰਿਲੇਸ਼ਨਸ ਵੀ ਔਨ ਟਰੈਕ ਆਏ। ਔਰ ਹੁੰਦੇ ਜਿਹੜੀ ਇਹ ਗੱਲ ਜਦੋਂ ਤੱਕ ਮੋਦੀ ਔਰ ਦੂਸਰੇ ਤੱਕ ਪਹੁੰਚੀ, ਔਰ ਕਿਵੇਂ ਇਹਨਾਂ ਨੇ ਅਲਟੀਮੇਟਲੀ ਕਿਸ ਅੰਦਾਜ਼ ਦੇ ਵਿੱਚ ਬਜਾਏ ਕਿ ਇਹ LAC ਦੇ ਉੱਤੇ ਗੱਲਬਾਤ ਰਾਹੀਂ ਕੋਈ ਹੱਲ ਦੀ ਲਾਈਨ ਕਰਦੇ, ਇਹਨਾਂ ਨੂੰ ਵੀ ਆਪਣਾ ਪ੍ਰਾਚੀਨ ਗੌਰਵ ਔਰ ਦੂਜਾ ਤੀਜਾ ਸਥਾਨ ਲੱਗਾ। ਔਰ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਫਰਵਰੀ 2020 ਦੇ ਵਿੱਚ ਜੂਨ 20 ਸ਼ੁਰੂ ਤਾਂ ਇਹ ਟਕਰਾਅ ਫਰਵਰੀ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦਾ, ਪਰ ਜੂਨ 2020 ਚ ਫਿਰ ਗਲਵਾਨ ਵੈਲੀ, ਉਸ ਤੋਂ ਪਹਿਲਾਂ 2017 ਚ ਇਹਨਾਂ ਨੇ ਡੋਕਲਾਮ ਚ ਵੀ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਜੁੱਤੀਆਂ ਖਾਧੀਆਂ। ਫਿਰ ਉਹ ਪੈਂਗੋਂਗ ਸੋ ਲੇਕ ਔਰ ਡੈਪਚੋਂਗ ਔਰ ਇਹ ਸਾਰਾ ਜਿਹੜਾ ਪਾਰਟ ਹੈ ਉਸ ਦਾ ਅਸੀਂ ਜ਼ਿਕਰ ਕਰਦੇ ਹਾਂ। ਹੁਣ ਇੱਕ ਪਾਸੇ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਕਿ ਇਹ 16ਵਾਂ ਰਾਉਂਡ ਮਿਲਟਰੀ ਗੱਲਬਾਤ ਦਾ ਭਾਰਤ ਔਰ ਚੀਨ ਦੇ ਵਿਚਾਲੇ 17 ਜੁਲਾਈ ਨੂੰ ਹੋਣ ਜਾ ਰਿਹਾ। ਸੋ ਇਹ 16 ਵਾਰ ਗੱਲਬਾਤ ਦੇ ਬਾਵਜੂਦ ਜਵਾਬ ਚੀਨ ਦਾ ਇਹੀ ਹੁੰਦਾ ਹੈ, ਜਿਵੇਂ ਕਦੇ ਉਹ ਸਾਧੂ ਸਿੰਘ ਹਮਦਰਦ ਪੰਜਾਬੀ ਦੇ ਗਜ਼ਲਗੋ ਵੀ ਸੀ, ਉਹਨਾਂ ਦਾ ਇੱਕ ਸ਼ੇਅਰ ਹੈ ਕਿ ਵੀ ਤੇਰਾ ਹਰ ਵਾਰ ਹੁੰਦਾ ਏ ਵੱਖਰਾ ਸਵਾਲ, ਮੇਰਾ ਹਰ ਵਾਰ ਹੁੰਦਾ ਏ ਉਹੀਓ ਜਵਾਬ। ਸੋ ਮਤਲਬ ਇਹ ਹੈ ਵੀ ਇਹ ਵੱਖਰੇ ਵੱਖਰੇ ਸਵਾਲ ਕਰਕੇ ਕਰਦੇ ਨੇ, ਉਹਨਾਂ ਦਾ ਤਾਂ ਇੱਕੋ ਹੀ ਜਵਾਬ ਹੁੰਦਾ ਹੈ ਕਿ ਭਾਈ ਇਹ ਜਿਹੜਾ ਬਾਕੀ ਦਾ ਵੀ ਏਰੀਆ ਇਹਨੂੰ ਨਿਕਲੋ ਇੱਥੋਂ, ਸਾਡੇ ਹਵਾਲੇ ਕਰੋ ਔਰ ਪੀਸ ਕਰੋ। ਹੁਣ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ, ਹੁਣ ਜਦੋਂ ਗਲਵਾਨ ਵੈਲੀ ਵਾਲਾ ਔਰ ਇਹ ਸਾਰੇ ਵਾਕਿਆ ਹੋਏ, ਅਮਰੀਕਾ ਨੇ ਵੀ ਭਾਰਤ ਦੇ ਲਈ ਕਿ ਜੀ ਚੀਨ ਨੂੰ ਧਮਕਾਇਆ ਕਿ ਜੀ ਇਹ ਐਕਸਪੈਂਸ਼ਨਿਸਟ ਡਿਜ਼ਾਈਨ ਹੈ, ਕੁਆਡ ਵੀ ਬਣਾਤਾ, ਫਲਾਣਾ ਵੀ ਕਰਤਾ। ਪਰ ਦਿਲਚਸਪ ਗੱਲ ਇਹ ਹੈ ਕਿ ਨਾ ਹੀ ਮੋਦੀ ਨਾ ਹੀ ਉਹਨਾਂ ਦੇ ਕਿਸੇ ਮਿਨਿਸਟਰ ਨੇ ਕਿਹਾ ਵੀ ਚੀਨ ਨੇ ਸਾਡੀ ਲੈਂਡ ਆਕੂਪਾਈ ਕੀਤੀ ਹੈ। ਜੇ ਆਕੂਪਾਈ ਨਹੀਂ ਕੀਤੀ ਤਾਂ ਫਿਰ ਇਹ ਬਾਰ-ਬਾਰ ਰਾਉਂਡ ਤੇ ਰਾਉਂਡ ਕੀ ਚੱਲ ਰਿਹਾ। ਹੁਣ ਦੂਸਰੇ ਪਾਸੇ ਇਨ ਦਾ ਮੀਨ ਟਾਈਮ ਜੇ ਚੀਨ ਦੇ ਨਾਲ ਇਹਨਾਂ ਨੇ ਕੋਈ ਪੀਸ ਮੇਕ ਕਰਨੀ ਹੈ ਤੇ ਦਲਾਈ ਲਾਮਾ ਫੈਕਟਰ ਨੂੰ ਜਿਹੜਾ ਉਹ ਹੁਣ ਆਲਰੇਡੀ ਬਜ਼ੁਰਗ ਹੋਇਆ ਉਹਨੂੰ ਬਹਿ ਲੈਣ ਦਿਓ ਟਿਕ ਕੇ। ਹੁਣ ਦੂਜੀ ਖਬਰ ਅਸੀਂ ਨਾਲ ਦੀ ਨਾਲ ਦੇਖਦੇ ਹਾਂ ਕਿ ਲਦਾਖ ਦੇ ਵਿੱਚ ਦਲਾਈ ਲਾਮਾ ਲਦਾਖ ਜਾ ਰਿਹਾ। ਲਦਾਖ ਟਾਈਟਨ ਸਿਕਿਉਰਿਟੀ ਫॉर ਦਲਾਈ ਲਾਮਾਜ਼ 1 ਮੰਥ ਸਟੇ। ਹੁਣ 4 ਸਾਲ ਬਾਅਦ ਇਹਨੇ ਜਾਣਾ ਹੈ, 1 ਮਹੀਨਾ। ਔਰ ਜਦੋਂ ਇਹ ਪਹਿਲਾਂ ਵੀ ਗਿਆ ਸੀ ਕਿਉਂਕਿ ਲਦਾਖ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ, ਔਰ ਇਹਨੂੰ ਫਿਰ 1 ਮਹੀਨੇ ਲਈ ਉੱਥੇ ਲਿਜਾ ਕੇ ਉਹਨੂੰ ਪ੍ਰੋਵੋਕ ਚੀਨ ਨੂੰ ਕਰਨ ਦੀ ਲਾਈਨ ਹੈ। ਪਰ ਇਸ ਸਭ ਦੇ ਚੱਲਦੇ ਆ ਇਹ ਤਾਂ ਅਮਰੀਕਾ ਲਈ ਜਾਂ ਬਾਹਰਲੇ ਮੁਲਕਾਂ ਲਈ ਜਾਂ ਦੂਜੀ ਜਾਂ ਕੁਆਡ 'ਚ ਵੀ ਇਹਨਾਂ ਦਾ ਆਣਾ, ਪਰ ਹਕੀਕਤ 'ਚ ਕੀ ਹੈ ਗਰਾਊਂਡ ਦੇ ਉੱਤੇ। 2020 ਤੋਂ ਬਾਅਦ ਇਹਨਾਂ ਨੇ ਕਿਹਾ ਜੀ ਚੀਨ ਦਾ ਬਿਜ਼ਨਸ ਬਾਈਕਾਟ, ਕਈਆਂ ਨੇ ਚੀਨ ਦੀਆਂ ਬਣੀਆਂ ਜੁੱਤੀਆਂ ਤੇ ਫਲਾਣੀਆਂ ਕੱਢ ਕੇ ਬਾਹਰ ਸੁੱਟਣੀਆਂ ਸ਼ੁਰੂ ਕਰਤੀਆਂ। ਹਾਲਾਂ ਉਦੋਂ ਕਿਸੇ ਨੇ ਕਿਹਾ ਸੀ ਤੁਹਾਡੇ ਮੰਦਰ ਖਾਲੀ ਹੋ ਜਾਣੇ ਨੇ ਕਿਉਂਕਿ ਜਿੰਨੇ ਭਗਵਾਨ ਤੁਹਾਡੇ ਮੰਦਰ 'ਚ ਬਿਠਾਏ ਹੋਏ ਨੇ ਤੁਸੀਂ ਸਭ ਚੀਨ ਤੋਂ ਬਣਾ, ਉਹਨੂੰ ਵੀ ਬਾਹਰ ਕੱਢੋ। ਹੁਣ ਫਿਰ ਇਹ ਹੋਇਆ ਜੀ ਅਸੀਂ ਇੰਨੀਆਂ ਉਹਨਾਂ ਦੀਆਂ ਐਪਸ ਬੈਨ ਕਰ ਦਿੱਤੀਆਂ, ਫਲਾਣੇ ਮੋਬਾਈਲ ਬੈਨ ਕਰ ਦਿੱਤੇ ਨੇ, ਫਲਾਣੀ ਕਰਤਾ। ਹੁਣ ਇਹ ਇਨਰ ਕੰਜ਼ੰਪਸ਼ਨ ਲਈ ਲੋਕਾਂ ਨੂੰ ਦੱਸਣ ਲਈ ਕਿ ਜੀ ਦੇਖੋ ਕਿੰਨਾ ਗੁੱਸਾ ਹੈ ਕਿ ਜੀ ਅਸੀਂ ਚੀਨ ਦੇ। ਹੁਣ ਹਕੀਕਤ ਕੀ ਹੈ ਕਿ ਇਹਨਾਂ 2-3 ਸਾਲਾਂ ਦੇ ਵਿੱਚ ਚੀਨ ਦੇ ਨਾਲ ਜਿਹੜਾ ਭਾਰਤ ਦਾ ਟ੍ਰੇਡ ਹੈ, ਟ੍ਰੇਡ ਇੱਕ ਤਾਂ ਦੋ ਤਰਫਾ ਹੁੰਦਾ ਕਿ ਤੁਹਾਡਾ ਵੀ ਉਨਾ ਕੁ ਜਾ ਰਿਹਾ, ਇਧਰੋਂ ਵੀ ਉਨਾ ਕੁ ਆ ਰਿਹਾ। ਚਲੋ ਤੁਹਾਨੂੰ ਉਸ ਚੀਜ਼ ਦੀ ਲੋੜ ਹੈ ਉਹ ਤੁਹਾਡੇ ਕੋਲ ਹੈ, ਔਰ ਸਾਨੂੰ ਇਸ ਚੀਜ਼ ਦੀ ਲੋੜ ਹੈ ਉਹ ਤੁਹਾਡੇ ਕੋਲ ਹੈ, ਅਸੀਂ ਮੰਗਵਾ ਰਹੇ। ਹੁਣ ਇੱਕ ਤਰਫਾ
ਚੀਨ ਕਿਵੇਂ ਡੋਮੀਨੇਟ ਕਰ ਰਿਹਾ ਹੈ ਔਰ ਮੰਗਵਾ ਤਾਂ ਖੁਦ ਹੀ ਰਿਹਾ ਇੰਡੀਆ। ਹੁਣ ਅੱਜ ਦੀ ਇਹ ਖਬਰ ਉਹਨਾਂ ਦੇ ਪ੍ਰੋਮਿਨੈਂਟ ਜਿਹੜੇ ਨਿਊਜ਼ਪੇਪਰਸ ਨੇ ਉਹਨਾਂ ਦੀ ਏਜੰਸੀ ਦੀ ਖਬਰ ਹੈ, ਰਿਕਾਰਡ ਸਰਜ ਇਨ ਇੰਡੀਆਜ਼ ਇੰਪੋਰਟਸ ਫਰਮ ਚਾਈਨਾ ਇਨ ਫਸਟ ਹਾਫ ਆਫ 2022। ਇਹ ਕੋਈ ਅੰਕੜੇ 4 ਸਾਲ ਪੁਰਾਣੇ ਨਹੀਂ ਦੇ ਰਹੇ, ਇਹ ਜਨਵਰੀ ਤੋਂ ਲੈ ਕੇ ਜੂਨ ਤੱਕ 6 ਮਹੀਨੇ ਹੋ ਗਏ ਆਲਰੇਡੀ, ਕਿ ਪਹਿਲੇ 6 ਮਹੀਨੇ 'ਚ ਇੰਡੀਆ ਦੇ ਨਾਲ ਜਿਹੜੀ ਚਾਈਨਾ ਦੀ ਟ੍ਰੇਡ ਹੈ ਉਹਦੇ 'ਚ ਚਾਈਨਾ ਦਾ 57.51 ਬਿਲੀਅਨ ਆਲਮੋਸਟ $58 ਬਿਲੀਅਨ ਦਾ ਇੰਡੀਆਜ਼ ਇੰਪੋਰਟਸ ਫਰਮ ਚਾਈਨਾ ਰੀਚਡ ਏ ਰਿਕਾਰਡ। 6 ਮਹੀਨਿਆਂ 'ਚ ਕਦੇ ਵੀ ਇੰਨਾ ਰਿਕਾਰਡ ਸੈਟ ਨਹੀਂ ਹੋਇਆ। $57.51 ਬਿਲੀਅਨ in the first half of the years, or imports of Chinese goods are on track for yet another record year and set to surpass last year's 97.5 billion figure। 2021 ਦੇ ਵਿੱਚ ਜਿਹੜੀ ਇੰਪੋਰਟ ਕੀਤੀ ਭਾਰਤ ਨੇ ਚਾਈਨਾ ਤੋਂ ਉਹ $97.5 ਬਿਲੀਅਨ ਦੀ ਕੀਤੀ, ਔਰ ਹੁਣ ਜੇ ਪਹਿਲੇ 6 ਮਹੀਨੇ 'ਚ 57.51 ਬਿਲੀਅਨ ਹੈ ਤੇ ਅਗਲੇ 6 ਮਹੀਨੇ 'ਚ ਇੰਨਾ ਹੀ ਮੇਨਟੇਨ ਰਹਿੰਦਾ ਤੇ ਇਹ ਆਲਮੋਸਟ ਜਿਹੜਾ 114-15 ਬਿਲੀਅਨ ਨੂੰ ਕ੍ਰਾਸ ਕਰ ਜਾਂਦਾ ਹੈ। ਪਿਛਲੇ ਸਾਲ ਨਾਲੋਂ ਵੀ ਇਹ ਜ਼ਿਆਦਾ ਹੈ ਔਰ ਇਹ 35% ਉਹਨਾਂ ਦਾ ਰਾਈਜ਼। ਔਰ ਭਾਰਤ ਦਾ ਕੀ ਹੈ, ਟੂ ਵੇ ਟ੍ਰੇਡ ਇਨ 2021 ਕ੍ਰਾਸਡ $100 ਬਿਲੀਅਨ ਫॉर ਦਾ ਫਸਟ ਟਾਈਮ। ਇੰਡੀਆ ਨੇ 125.6 ਬਿਲੀਅਨ ਦੇ ਇੰਪੋਰਟ ਕੀਤੇ ਔਰ ਇਹ ਜਿਹੜਾ ਜੋ ਕੁਝ ਇੰਡੀਆ ਤੋਂ ਉੱਧਰ ਜਾ ਰਿਹਾ ਉਹ ਕੁਝ ਵੀ ਨਹੀਂ ਹੈ, ਉਹ ਬਿਲਕੁਲ ਨੈਗਲੀਜੀਬਲ ਹੈ। ਸੋ ਚਾਈਨਾ ਨੂੰ ਇਹ ਅਪਰ ਹੈਂਡ ਔਰ ਮੰਗਵਾ ਕੀ ਰਹੇ ਨੇ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਜੇ ਤੁਹਾਡੀ ਇਹ ਮਜਬੂਰੀ ਬਣੀ ਹੋਈ ਹੈ ਕਿ ਉਹਨਾਂ ਦੇ ਸਮਾਨ ਤੋਂ ਬਿਨਾਂ ਤੁਹਾਡੀ ਆਪਣੀ ਇਕਨੋਮੀ ਖਲੋ ਜਾਂਦੀ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਇੰਡੀਆ ਨੇ ਪਿਛਲੇ ਸਾਲ ਇੰਪੋਰਟ ਕੀਤੀਆਂ ਉਹਨਾਂ ਦੇ ਵਿੱਚ ਇਲੈਕਟ੍ਰੀਕਲ ਐਂਡ ਮਕੈਨੀਕਲ ਮਸ਼ੀਨਰੀ, ਕੈਮੀਕਲਸ ਯੂਜ਼ਡ ਇਨ ਇੰਡਸਟਰੀਅਲ ਪ੍ਰੋਡਕਸ਼ਨ, ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟਸ ਐਂਡ ਆਟੋ ਕੰਪੋਨੈਂਟਸ। और इसी तरह इंडिया हैज़ आल्सो इंपोर्टेड लार्ज क्वांटिटीज ऑफ मेडिकल सप्लाईज ड्यूरिंग द पैंडेमिक। ਹੁਣ ਮੈਡੀਕਲ ਤੋਂ ਬਿਨਾਂ ਵੀ ਨਹੀਂ ਸਰਦਾ, ਤੁਹਾਡੀ ਆਟੋ ਇੰਡਸਟਰੀ ਵੀ ਖਲੋ ਜਾਏਗੀ ਜੇ ਚੀਨ ਦਾ ਸਟੱਫ ਨਹੀਂ ਹੈ। ਔਰ ਜਿਹੜੀਆਂ ਆਪਣੀਆਂ ਵੀ ਇਹ ਮੈਡੀਸਨ ਬਣਾਉਂਦੇ ਨੇ ਉਹਦੇ ਫਾਰਮਾਸਿਊਟੀਕਲ ਇਨਗਰੀਡੀਐਂਟ ਚਾਈਨਾ ਤੋਂ ਆਉਂਦੇ ਨੇ। ਔਰ ਇਹ ਜਿਹੜਾ ਇਸ ਵੇਲੇ ਜੇ ਇਸ ਹੱਦ ਤੱਕ ਹਾਲਤ ਹੈ, ਤੁਹਾਨੂੰ ਵੀ ਪਤਾ ਹੈ ਵੀ ਤੁਹਾਡਾ ਉਹਨਾਂ ਤੋਂ ਬਿਨਾਂ ਸਰ ਨਹੀਂ ਸਕਦਾ, ਫਿਰ ਤੁਸੀਂ ਇਹ ਪੰਗੇ ਕਿਉਂ ਲੈਂਦੇ ਹੋ? ਇਹ ਕੁਆਡ 'ਚ ਵੜਨਾ ਔਰ ਧਮਕੀਆਂ ਔਰ ਇਧਰ ਉਧਰ ਔਰ ਦੂਸਰਾ ਉਹਦੀ ਜੁੱਤੀਆਂ ਵੀ ਖਾ ਰਹੇ ਹੋ। ਹੁਣ ਹਾਲ ਤਾਂ ਫਿਰ ਇਹੀ ਹੋਇਆ ਜਿਹੜਾ ਉਹ ਪੰਜਾਬੀ ਦਾ ਪਪੂਲਰ ਕਹਾਣੀ ਜਿਹਦਾ ਤੱਤ ਸਾਰੇ ਕੱਢਿਆ ਹੋਇਆ ਕਿ 100 ਜੁੱਤੀਆਂ ਵੀ ਖਾਧੀਆਂ 100 ਗੰਢੇ ਵੀ ਖਾਧੇ। ਉਹਨਾਂ ਨੂੰ ਤੁਸੀਂ ਬਿਜ਼ਨਸ ਵੀ ਦੇ ਰਹੇ ਹੋ, ਹਰ ਸਾਲ ਪਿਛਲੇ ਸਾਲ ਨਾਲੋਂ ਜ਼ਿਆਦਾ ਜਿਹੜਾ ਤੁਹਾਨੂੰ ਇੰਪੋਰਟ ਕਰਨਾ ਪੈ ਰਿਹਾ ਚਾਈਨੀਜ਼ ਸਟੱਫ ਨੂੰ, ਤਰਲੇ ਵੀ ਕਰ ਰਹੇ ਹੋ। ਮਿਲਟਰੀ ਕਮਾਂਡਰ ਲੈਵਲ 16ਵੀਂ ਜਿਹੜੀ ਮੀਟਿੰਗ ਤੁਸੀਂ ਕਰਨੀ ਹੈ, ਪਰ ਨਾਲ ਦੀ ਨਾਲ ਉਹਨਾਂ ਨੂੰ ਰੈੱਡ ਟੈਗ ਵੀ ਦਿਖਾ ਰਹੇ ਹੋ ਜੀ ਦਲਾਈ ਲਾਮਾ 1 ਮਹੀਨੇ ਲਈ ਲਦਾਖ ਜਾਏਗਾ ਜਾਂ ਕੋਈ ਹੋਰ ਬਿਆਨਬਾਜ਼ੀ। ਸੋ ਜਿਹਨੂੰ ਉਹ ਇੱਕ ਪੰਜਾਬੀ ਦਾ ਬੜਾ ਪਪੂਲਰ ਕਿਸੇ ਜ਼ਮਾਨੇ ਸ਼ੇਅਰ ਹੁੰਦਾ ਸੀ ਕਿ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ। ਦੋ ਰੰਗੀ ਛੋੜ ਕਰ ਯਕ ਰੰਗ, ਇਹ ਜਿਹੜੇ ਦੋਗਲਾਪਨ ਹੈ, ਦੋ ਰੰਗ ਰੱਖੇ ਇਹਨੂੰ ਛੱਡ ਇੱਕ ਰੰਗ, ਸਰਾਸਰ ਮੋਮ ਹੋ ਜਾਂ ਤਾਂ ਮੋਮ ਹੋ ਜਾਂ ਪੱਥਰ ਹੋ ਜਾਓ। ਅਦਰਵਾਈਜ਼ ਫਿਰ ਇਹ ਜਿਹੜੇ ਦੋਨੋਂ ਬੇੜੀਆਂ ਵਾਲੇ ਹੁੰਦੇ ਨੇ ਉਹ ਅਲਟੀਮੇਟਲੀ ਮੰਝ ਧਾਰ ਦੇ ਵਿੱਚ ਜਾ ਕੇ ਡੁੱਬਦੇ ਹੀ ਡੁੱਬਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ। ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕਿਵੇਂ ਇੱਕ ਦੂਸਰੇ ਦੇ ਪੂਰਕ ਬਣ ਕੇ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਸ ਦਾ ਇੱਕ ਸਬੂਤ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰੈਜ਼ੀਡੈਂਟ ਵੱਲੋਂ ਦਾ ਹਿੰਦੂ ਅਖਬਾਰ ਨੂੰ ਦਿੱਤੇ ਗਏ ਇੰਟਰਵਿਊ ਤੋਂ ਮਿਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਲਮੋਸਟ ਰੋਜ਼ਾਨਾ ਹੀ ਕੋਈ ਨਾ ਕੋਈ ਟੌਪਿਕ ਜਿਹੜਾ ਭਾਰਤ ਦੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਹਿੰਦੂਤਵਾ ਦਾ ਪ੍ਰਭਾਵ ਹੀ ਨਹੀਂ, ਹੁਣ ਤਾਂ ਹਿੰਦੂ ਰਾਸ਼ਟਰ ਦੇ ਜਿਹੜੇ ਨੈਣ ਨਕਸ਼ ਨੇ ਉਹ ਬਿਲਕੁਲ ਉਗੜਵੇਂ ਰੂਪ ਦੇ ਵਿੱਚ ਸਾਹਮਣੇ ਆਣੇ ਸ਼ੁਰੂ ਹੋਏ ਨੇ। ਉਹਦਾ ਹੀ ਅਸੀਂ ਹਿੱਸਾ ਜਿਹੜੀ ਨੈਸ਼ਨਲ ਐਂਬਲਮ ਦੇ ਵਿੱਚ ਚੇਂਜਸ ਨੇ ਔਰ ਇਸ ਦੇ ਨਾਲ ਇੰਸਟੀਟਿਊਸ਼ਨਲੀ ਜੁਡੀਸ਼ਰੀ ਨੂੰ ਕਿਵੇਂ ਪ੍ਰਭਾਵ ਦੇ ਥੱਲੇ ਲਿਆ ਗਿਆ ਹੈ। ਔਰ ਈਵਨ ਜੇ ਇੱਕ ਅੱਧਾ ਫੈਸਲਾ ਫੈਸਲਾ ਵੀ ਨਹੀਂ ਸੀ, ਜੱਜਾਂ ਨੇ ਕਮੈਂਟ ਹੀ ਕੀਤਾ। ਨੂਪੁਰ ਸ਼ਰਮਾ ਦੇ ਮਾਮਲੇ 'ਚ 2 ਜੱਜਾਂ ਦੇ ਬੈਂਚ ਨੇ ਕੋਈ ਉਹਨਾਂ ਨੇ ਫੈਸਲਾ ਨਹੀਂ ਲਿਖਿਆ। ਉਹਨਾਂ ਨੇ ਕਿਹਾ ਜੀ ਇਸ ਔਰਤ ਦੀ ਬਦੌਲਤ ਹੀ ਭਾਰਤ 'ਚ ਸਾਰਾ ਜਿਹੜੀ ਅੱਗ ਲੱਗੀ ਹੈ ਔਰ ਇਹ ਜ਼ਿੰਮੇਵਾਰ ਹੈ, ਇਹਨੂੰ ਮਾਫੀ ਮੰਗਣੀ ਚਾਹੀਦੀ ਹੈ। ਪਰ ਇਸ ਮੁੱਦੇ ਦੇ ਉੱਤੇ ਕਿਵੇਂ ਉਹਨਾਂ ਨੇ ਇੱਕ ਕੈਂਪੇਨ ਸ਼ੁਰੂ ਕੀਤਾ ਜੁਡੀਸ਼ਰੀ ਦੇ ਖਿਲਾਫ ਔਰ ਦੂਸਰਾ ਉਹਨਾਂ ਜੱਜਾਂ ਨੂੰ ਧਮਕੀਆਂ ਔਰ ਉਹਦੇ 'ਚ ਸਾਬਕਾ ਬਿਊਰੋਕਰੈਟ ਉਹਨਾਂ ਦੇ ਸਾਬਕਾ ਕੁਝ ਜਿਹੜੇ ਈਵਨ ਜੁਡੀਸ਼ਰੀ ਦੇ ਬੰਦੇ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਲੈਟਰ ਲਿਖ ਕੇ ਕਿ ਜੀ ਸੁਪਰੀਮ ਕੋਰਟ ਆਪਣੀਆਂ ਹੱਦਾਂ 'ਚ ਰਹੇ, ਉਹ ਵਾਇਲੇਟ ਕਰ ਰਹੀ ਹੈ ਜੋ ਉਹਨਾਂ ਦਾ ਜਿੰਨਾ ਕੁ ਦਾਇਰਾਕਾਰ ਹੈ। ਸੋ ਇਸ ਵੇਲੇ ਹਰ ਇੰਸਟੀਟਿਊਸ਼ਨ ਇਸ ਕਦਰ ਪ੍ਰੈਸ਼ਰ ਦੇ ਥੱਲੇ ਇਹਨਾਂ ਨੇ ਲਿਆਂਦੀ ਹੈ। ਸਿਆਸੀ ਧਿਰਾਂ ਜਿਹਨਾਂ 'ਚ ਅਸੀਂ ਦੇਖਦੇ ਹਾਂ ਖੇਤਰੀ ਪਾਰਟੀਆਂ, ਕਿਉਂਕਿ ਘੱਟੋ ਘੱਟ ਜਿਹੜੀਆਂ ਰੀਜਨਲ ਪਾਰਟੀਆਂ ਹੋਣ ਦੇ ਵਿੱਚ ਆਈਆਂ ਜਾਂ ਆਉਂਦੀਆਂ ਰਹੀਆਂ ਨੇ ਉਹਨਾਂ ਦਾ ਇੰਟਰਸਟ ਆਪਣੇ ਰੀਜਨ ਦੇ ਲੋਕਾਂ ਨਾਲ ਜ਼ਿਆਦਾ ਹੁੰਦਾ ਸੀ, ਭਾਵੇਂ ਓਵਰਆਲ ਤਾਂ ਇੰਡੀਅਨ ਪਾਰਟੀਆਂ ਹੀ ਸੀ ਕਨਸਟੀਟਿਊਸ਼ਨ ਦੇ ਨਾਲ ਜੁੜੀਆਂ ਹੋਈਆਂ। ਔਰ ਜਦੋਂ ਪਹਿਲੀ ਵਾਰ ਬੀਜੇਪੀ ਹਕੂਮਤ ਦੇ ਵਿੱਚ ਆਈ ਅਟਲ ਬਿਹਾਰੀ ਵਾਜਪਾਈ ਦੇ ਵੇਲੇ 18 ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਸੀ, ਬੀਜੇਪੀ ਕੋਲ ਆਪਣੀ ਮੈਜੋਰਟੀ ਨਹੀਂ ਸੀ। 18 ਰੀਜਨਲ ਪਾਰਟੀਆਂ ਨੇ ਜਿਹੜਾ ਸਪੋਰਟ ਕੀਤਾ ਸੀ ਖੇਤਰੀ ਪਾਰਟੀਆਂ ਨੇ। ਅੱਜ ਤੁਸੀਂ ਉਹਨਾਂ ਦਾ ਹਾਲ ਦੇਖੋ, ਇਹਨਾਂ ਨੇ ਕੀ ਕਰ ਉਹਨਾਂ 'ਚ ਪ੍ਰਮੁੱਖ ਤੌਰ ਤੇ ਜਿਹੜੀਆਂ ਖੇਤਰੀ ਪਾਰਟੀਆਂ ਸੀ ਉਹਨਾਂ ਦੇ ਵਿੱਚ ਅਕਾਲੀ ਦਲ ਵੀ ਸੀ, ਉਹਦੇ ਸ਼ਿਵ ਸੈਨਾ ਵੀ ਸੀ, ਉਸ ਦੇ ਵਿੱਚ ਉੜੀਸਾ ਦੀ ਨਵੀਨ ਪਟਨਾਇਕ ਦੀ ਪਾਰਟੀ ਵੀ ਸੀ, ਸ਼ੁਰੂ ਦੇ ਵਿੱਚ DMK ਕਰੁਣਾਨਿਧੀ ਦੀ ਵੀ ਸੀ ਵਾਜਪਾਈ ਦੀ, ਬਾਅਦ ਦੇ ਵਿੱਚ ਅੰਨਾ DMK ਆਈ, ਝਾਰਖੰਡ ਦੀਆਂ ਪਾਰਟੀ ਸੀ, ਨਾਰਥ ਈਸਟ ਦੀਆਂ ਬੋਧੋ ਪਾਰਟੀ ਸੀ। ਔਰ ਜਦੋਂ 2014 'ਚ ਇਹਨਾਂ ਨੂੰ ਖੁਦ ਐਬਸੋਲੂਟ ਮੈਜੋਰਟੀ ਮਿਲ ਗਈ ਤੇ ਇਹਨਾਂ ਨੇ ਉਹ ਸਾਰੀਆਂ ਹੀ ਇੱਕ ਇੱਕ ਕਰਕੇ ਝਾੜ ਦਿੱਤੀਆਂ। ਅੱਜ ਤੁਸੀਂ ਦੇਖੋ ਕਿਵੇਂ ਅਕਾਲੀ ਦਲ ਚੋਂ ਵੀ ਢੀਂਡਸੇ ਵਰਗੇ ਲੋਕ ਔਰ ਦੂਸਰੇ ਉਹਨਾਂ ਨੇ ਆਪਣੇ ਵੱਲ ਖਿੱਚੇ। ਔਰ ਅਕਾਲੀ ਦਲ ਦਾ ਹਾਲ ਪੰਜਾਬ 'ਚ ਜਿਹਦੇ 5 ਵਾਰ ਜਿਸ ਅਕਾਲੀ ਦਲ ਦਾ ਪ੍ਰਧਾਨ ਬਾਦਲ ਚੀਫ ਮਿਨਿਸਟਰ ਬਣਿਆ ਹੋਇਆ, ਜੋ ਉਹਨਾਂ ਕੋਲ 3 ਸੀਟਾਂ ਹੋਣ ਅਸੈਂਬਲੀ 'ਚ, ਔਰ ਉਹ ਬਿਲਕੁਲ ਸ਼ਿਵ ਸੈਨਾ ਜਿਨ੍ਹਾਂ ਨੇ ਕਾਂਗਰਸ ਔਰ NCP ਨਾਲ ਮਿਲ ਕੇ ਹਕੂਮਤ ਬਣਾ ਲਈ ਹੋਏ, ਉਹਨਾਂ ਨੂੰ ਕਿਵੇਂ ਇਨਇਫੈਕਟਿਵ ਕਰ ਦਿੱਤਾ ਹੈ ਕਿ ਅੱਧਿਓਂ ਜ਼ਿਆਦਾ ਉਹਨਾਂ ਦੇ ਬੰਦੇ ਤੋੜ ਕੇ ਆਪਣੇ ਨਾਲ ਰਲਾ ਲਏ। ਔਰ ਇਹੀ ਹਾਲ ਜਿਹੜੀ JD ਈਵਨ ਨਤੀਸ਼ ਕੁਮਾਰ, ਭਾਵੇਂ ਬਿਹਾਰ 'ਚ ਇਸ ਵਾਰ ਉਹਨਾਂ ਨੇ ਚੀਫ ਮਿਨਿਸਟਰ ਬਣਾ ਦਿੱਤਾ ਹੈ, ਪਰ BJP ਦੀਆਂ ਸੀਟਾਂ ਵੱਧ ਨੇ ਕਿਵੇਂ ਉਹਦੇ ਅਸੈਂਬਲੀ ਦੇ ਵਿੱਚ, ਸੋ ਉਹਦਾ ਵੀ ਭੋਗ ਪੈਣ ਵਾਲਾ। ਔਰ ਬਾਕੀ ਖੇਤਰੀ ਪਾਰਟੀਆਂ ਵੀ ਕਿਵੇਂ ਉਹਨਾਂ ਨੇ ਹੌਲੀ ਹੌਲੀ ਕਰਕੇ ਫਿਨਿਸ਼ ਕੀਤੀਆਂ। ਹੁਣ ਇਹ ਸਾਰੀ ਸਟ੍ਰੈਟਜੀ ਜਿੱਥੇ ਕਿ ਉਹਨਾਂ ਦਾ ਜਿਹੜਾ ਹਿੰਦੂਤਵੀ ਥਿੰਕ ਟੈਂਕ ਹੈ, ਬੇਸ਼ੱਕ ਜਦੋਂ ਅਸੀਂ ਨਾਗਪੁਰ ਕਹਿੰਦੇ RSS ਦਾ ਹੈੱਡਕੁਆਰਟਰ ਹੈ, ਉੱਥੋਂ ਹੀ ਸ਼ੁਰੂ ਹੋਇਆ, ਉੱਥੇ ਹੀ ਉਹਨਾਂ ਦਾ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਿਹੜੇ RSS ਦੇ ਆਪਣੇ ਨੈਟਵਰਕ ਦੇ ਵਿੱਚ ਤਾਂ 72 ਦੇ ਕਰੀਬ ਜਿਨ੍ਹਾਂ ਨੂੰ ਇਹ ਸੰਘ ਪਰਿਵਾਰ ਕਹਿੰਦੇ ਨੇ ਉਹਨਾਂ ਦੀਆਂ ਜਥੇਬੰਦੀਆਂ ਜਾਂ ਗਰੁੱਪ ਨੇ, ਉਹ ਹਰ ਕੌਮ ਦੇ ਵਿੱਚ ਵੀ ਜਿਵੇਂ ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ, ਮੁਸਲਮਾਨਾਂ 'ਚ ਜਿਹੜਾ ਉਹ ਰਾਸ਼ਟਰੀ ਮੁਸਲਿਮ ਮੰਚ ਬਣਾਇਆ ਹੋਇਆ ਹੈ, ਆਦੀਵਾਸੀਆਂ 'ਚ ਸਟੂਡੈਂਟਸ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ, ਲੇਬਰ ਮਜ਼ਦੂਰਾਂ ਦੇ ਵਿੱਚ ਅਖਿਲ ਭਾਰਤੀ ਮਜ਼ਦੂਰ ਸੰਘ ਹੈ, ਇਹ ਸਾਰਾ ਉਹਨਾਂ ਦਾ ਚੱਲਦਾ ਹੈ। ਪਰ ਉਹਨਾਂ ਨੇ ਜਿਹੜੀਆਂ ਨਾਲ ਪੈਰਲਲ ਚੱਲਦੀਆਂ, ਜਿਵੇਂ ਅਸੀਂ ਹਿੰਦੂਤਵਾ ਦੇ ਥਾਟ ਦੀ ਗੱਲ ਕੀਤੀ ਸੀ ਕਿ ਹਿੰਦੂ ਮਹਾਸਭਾ ਔਰ RSS ਇਹ ਪੈਰਲਲ ਚੱਲ ਰਹੀਆਂ ਸੀ। ਹਿੰਦੂ ਮਹਾਸਭਾ ਪੋਲੀਟੀਕਲ ਅਰੀਨਾ 'ਚ ਆਈ, ਉਹਨਾਂ ਨੇ 47 ਤੋਂ ਪਹਿਲਾਂ ਵੀ ਚੋਣਾਂ ਲੜੀਆਂ ਔਰ ਸਾਵਰਕਰ ਉਹਦਾ ਪ੍ਰਧਾਨ ਸੀ, ਉਹਨਾਂ ਨੇ ਈਵਨ ਸਿੰਧ ਦੀ ਹਕੂਮਤ ਵੇਲੇ ਉਹ ਜਿਹੜੇ ਨੇ ਉਸ ਹਕੂਮਤ ਦਾ ਵੀ ਹਿੱਸਾ ਸੀ।
RSS ने अपने आप ਨੂੰ ਸਿਰਫ ਸਮਾਜਿਕ ਸੁਧਾਰ ਤੱਕ ਰੱਖਿਆ, ਪਰ ਜੜ੍ਹਾਂ 'ਚ ਉਹਨਾਂ ਨੇ ਲਾਣੀਆਂ ਸ਼ੁਰੂ ਕੀਤੀਆਂ। ਫਿਰ 47 ਤੋਂ ਬਾਅਦ ਸ਼ਾਮਾ ਪ੍ਰਸਾਦ ਮੁਖਰਜੀ ਦੇ ਥੱਲੇ ਭਾਰਤੀ ਜਨਸੰਘ ਨਾਂ ਦੀ ਪਾਰਟੀ RSS ਨੇ ਫਲੋਟ ਕੀਤੀ, ਔਰ ਅੱਜ RSS ਦੀ ਕਮਾਂਡ ਵਾਲੀ BJP ਦੇ ਕੋਲ ਹਕੂਮਤ ਹੈ। ਲੇਕਿਨ ਇਸੇ ਪੀਰੀਅਡ ਦੇ ਵਿੱਚ ਅਸੀਂ 60 70s ਫਿਰ ਵਿਸ਼ਵ ਹਿੰਦੂ ਪਰਿਸ਼ਦ, ਜਿਸ ਨੂੰ ਇਹਨਾਂ ਨੇ ਖੜਾ ਕੀਤਾ ਗਲੋਬਲ, ਕਿ ਵੀ ਜਿਹੜਾ ਹਿੰਦੂਤਵਾ ਦਾ ਏਜੰਡਾ ਅਸੀਂ ਗਲੋਬਲੀ ਕਿਵੇਂ ਪੁਸ਼ ਕਰਨਾ, ਔਰ ਉਸ ਦੇ ਥੱਲੇ ਉਹਦੀ ਇੱਕ ਵੱਖਰੀ ਹੋਂਦ ਵੀ ਰਹਿਣ ਦਿੱਤੀ ਗਈ। ਕਈ ਵਾਰ ਬਿਆਨਬਾਜ਼ੀਆਂ ਤੋਂ ਇਹ ਵੀ ਲੱਗਣ ਲੱਗ ਜਾਂਦਾ ਹੈ ਕਿ ਜੀ ਦੇਖੋ ਜਿਵੇਂ ਲੇਕਿਨ ਇਹ ਸਾਰੇ ਜਦੋਂ ਅੰਗਰੇਜ਼ੀ ਦਾ ਲਫ਼ਜ਼ ਤੁਸੀਂ ਇਨ ਕਾਹੂਟਸ ਕਹਿੰਦੇ ਹੋ ਤਾਂ ਇਹਦਾ ਮਤਲਬ ਹੀ ਇਹ ਹੈ ਕਿ ਸਭ ਰਲੇ ਹੋਏ ਨੇ, ਇਹ ਹੈਂਡ ਇਨ ਗਲਵ ਵੀ ਜਿਹਨੂੰ ਕਿਹਾ ਜਾਂਦਾ ਹੈ। ਔਰ ਜਿੱਥੇ ਇੱਕ ਪਾਸੇ ਮੋਹਨ ਭਾਗਵਤ ਨੇ ਸਿੱਧੇ ਤੌਰ ਜਿਹੜਾ RSS ਦਾ ਹੈੱਡ ਹੈ 2014 'ਚ ਕਿਹਾ ਸੀ ਕਿ 1000 ਸਾਲ ਬਾਅਦ ਹਿੰਦੂਆਂ ਦਾ ਰਾਜ ਵਾਪਸ ਆਇਆ, ਉੱਥੇ ਵਿਸ਼ਵ ਹਿੰਦੂ ਪਰਿਸ਼ਦ ਦੀ ਨੀਤੀ ਵੀ ਮੁਸਲਮਾਨਾਂ ਪ੍ਰਤੀ, ਘੱਟ ਗਿਣਤੀਆਂ ਪ੍ਰਤੀ ਔਰ ਬਾਬਰੀ ਮਸਜਿਦ ਬਾਰੇ ਵੀ ਜੇ ਕਹਿਣਾ ਹੋਏ ਕਿ ਪਹਿਲਾਂ, ਔਰ ਸ਼ਿਵ ਸੈਨਾ ਵੀ ਪਹਿਲਾਂ ਜੰਮੂ 'ਚ ਕਰਨ ਸਿੰਘ, ਜਿਹੜਾ ਯੁਵਰਾਜ ਕਰਨ ਸਿੰਘ ਜਿਹਨੂੰ ਕਿਹਾ ਜਾਂਦਾ ਹੈ, ਹਰੀ ਸਿੰਘ ਦਾ ਲੜਕਾ, ਉਹ ਉਹਨਾਂ ਬਾਨੀਆਂ 'ਚੋਂ ਸੀ ਵਿਸ਼ਵ ਹਿੰਦੂ ਪਰਿਸ਼ਦ ਦੇ, ਔਰ ਉਹ ਗਲੋਬਲੀ ਕੰਮ ਕਰਦੇ ਨੇ ਹਿੰਦੂਤਵਾ ਦੇ ਏਜੰਡੇ ਲਈ। ਬਟ ਵਿਦਨ ਉਹ ਕਈ ਵਾਰ ਕੁਝ ਮਾਮਲਿਆਂ 'ਚ RSS 2 ਕਦਮ ਅੱਗੇ ਹੁੰਦੀ ਹੈ, ਕੁਝ ਮਾਮਲਿਆਂ 'ਚ ਉਹ 2 ਕਦਮ ਪਿੱਛੇ ਹੁੰਦੇ ਨੇ, ਔਰ ਫਿਰ ਕਿਸੇ ਫੀਲਡ ਨੂੰ ਉਹ ਚੁੱਕ ਲੈਂਦੇ ਨੇ, ਕਿਸੇ ਨੂੰ ਉਹ, ਤੇ ਜਿਹੜਾ ਹੋਰ ਡਰਟੀ ਵਰਕ ਕਰਵਾਉਣਾ ਹੁੰਦਾ ਉਹ ਬਜਰੰਗ ਦਲ ਦੇ ਦਿੰਦਾ। ਫਿਰ ਪ੍ਰਗਿਆ ਸਾਧਵੀ ਵਰਗੀਆਂ ਰਾਹੀਂ ਉਹਨਾਂ ਨੇ ਜਿਹੜਾ ਇੱਕ ਦਹਿਸ਼ਤਗਰਦ ਗਰੁੱਪ ਵਿਦਨ ਬਣਾਇਆ ਸੀ ਅਭਿਨਵ ਭਾਰਤੀ, ਜਿਹਦੇ ਨਾਲ ਕਰਨਲ ਪ੍ਰੋਤ ਔਰ ਦੂਸਰੇ ਜੁੜੇ ਹੋਏ ਸੀ, ਜਿਹਦੇ ਥੱਲੇ ਮਾਲੇਗਾਂਵ ਔਰ ਹੈਦਰਾਬਾਦ ਔਰ ਫਲਾਣੀਆਂ ਸਾਰੇ ਇਹਨਾਂ ਨੇ ਕਾਂਡ ਕਰਾਏ। ਔਰ ਹੁਣ ਮੈਂ ਅੱਜ ਇੰਟਰਵਿਊ ਦੇਖ ਰਿਹਾ ਸੀ, ਵਿਸ਼ਵ ਹਿੰਦੂ ਪਰਿਸ਼ਦ ਦਾ ਲੀਡਰ ਅਲੋਕ ਕੁਮਾਰ, ਜਿਹੜਾ ਉਹਨੇ ਦਾ ਹਿੰਦੂ, ਕਿਉਂਕਿ ਪ੍ਰੋਮੀਨੈਂਟ ਅਖਬਾਰ ਹੈ ਸਾਊਥ ਦੀ, ਉਹਦੇ 'ਚ ਇੰਟਰਵਿਊ ਦਿੱਤਾ ਹੈ। ਤੇ ਉਹਦੇ 'ਚ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਇਹ ਰੌਲਾ ਪੈਣਾ ਸ਼ੁਰੂ ਹੋਇਆ ਕਿ ਜੀ ਬਨਾਰਸ 'ਚ ਵੀ ਔਰ ਦੂਜੇ ਵੀ ਸ਼ਿਵਲਿੰਗ ਉੱਥੋਂ ਮਿਲ ਪਿਆ ਤੇ ਫਲਾਣਾ, ਤੇ ਮੋਹਨ ਭਾਗਵਤ ਨੇ, ਕਿਉਂਕਿ ਕ੍ਰਿਟਿਸਿਜ਼ਮ ਇੰਟਰਨੈਸ਼ਨਲੀ ਹੋਣਾ ਸ਼ੁਰੂ ਹੋਇਆ, ਤੇ ਮੋਹਨ ਭਾਗਵਤ ਨੇ ਉਹਨੂੰ ਕੂਲ ਡਾਊਨ ਕਰਨ ਲਈ ਕਿਹਾ ਸੀ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਹਰ ਮਸਜਿਦ ਦੇ ਵਿੱਚੋਂ ਜਿਹੜਾ ਹੈ ਉਹ ਸ਼ਿਵਲਿੰਗ ਨਹੀਂ ਅਸੀਂ ਲੱਭ ਰਹੇ, ਇੰਨਾ ਕਹਿ ਕੇ ਉਹਨੇ ਛੱਡਤਾ। ਮਤਲਬ ਇਹ ਸੀ ਕਿ ਬਹੁਤਿਆਂ ਨੂੰ ਲੱਗਾ ਜੀ ਉਹਨੇ ਸਨੱਬ ਕੀਤਾ ਆਪਣਿਆਂ ਨੂੰ ਕਿ ਵੀ ਐਵੇਂ ਹਰ ਥਾਂ ਸ਼ਿਵਲਿੰਗ ਪਲਾਂਟ ਨਾ ਕਰੋ। ਲੇਕਿਨ ਹੁਣ ਇਹੀ ਵਿਸ਼ਵ ਹਿੰਦੂ ਪਰਿਸ਼ਦ ਵਾਲਾ ਉਹਦਾ ਜਵਾਬ ਦਿੰਦਾ ਇਸ ਇੰਟਰਵਿਊ 'ਚ, ਉਹਨੂੰ ਉਹਨਾਂ ਨੇ ਹੈਡਲਾਈਨ ਬਣਾਇਆ, ਵੀ ਆਰ ਨਾਟ ਲੁਕਿੰਗ ਫॉर ਏ ਸ਼ਿਵਲਿੰਗ ਇਨ ਐਵਰੀ ਮੌਸਕ ਬਟ ਵੀ ਆਰ ਲੁਕਿੰਗ ਫॉर ਇਟ ਵੇਅਰ ਇਟ ਐਗਜ਼ਿਸਟਡ, ਕਿ ਅਸੀਂ ਬੇਸ਼ੱਕ ਇਹ ਨਹੀਂ ਹੈ ਵੀ ਹਰ ਮਸਜਿਦ ਦੇਖ ਰਹੇ, ਪਰ ਜਿੱਥੇ ਹੈਗੇ ਸੀ ਉਹਦੇ 'ਚ ਉਹਨੇ ਮਜ਼ਬੂਤੀ। ਮੋਹਨ ਭਾਗਵਤ ਨੇ ਕਿਹਾ ਸੀ RSS ਨੇ ਕਿ ਜੀ ਅਸੀਂ ਰਾਮ ਜਨਮ ਭੂਮੀ ਲਈ ਜਨ ਅੰਦੋਲਨ ਚਲਾਇਆ ਹੈ, ਪਬਲਿਕ ਐਜੀਟੇਸ਼ਨ, ਲੇਕਿਨ ਬਨਾਰਸ ਔਰ ਮਥੁਰਾ ਲਈ ਉਹਦੇ ਤੇ ਅਸੀਂ ਕੋਈ ਐਜੀਟੇਸ਼ਨ ਨਹੀਂ ਕਰਾਂਗੇ। ਹੁਣ ਇਹਦੇ ਤੇ ਵਿਸ਼ਵ ਹਿੰਦੂ ਪਰਿਸ਼ਦ ਵਾਲਾ ਇਹ ਕਹਿ ਰਿਹਾ ਕਿ ਭਾਈ ਅਸੀਂ ਭਾਵੇਂ ਉਹਨੇ ਇਹ ਕਿਹਾ ਹੋਏ, ਪਰ ਅਸੀਂ ਸਾਡੇ ਲਈ ਬਨਾਰਸ ਔਰ ਮਥੁਰਾ ਇਹਦੇ 'ਚ ਇਹ ਸਾਡੇ ਮੰਦਰ ਹੀ ਨੇ, ਇਹਨਾਂ ਨੂੰ ਅਸੀਂ ਹਰ ਹਾਲਤ 'ਚ ਵਾਪਸ ਲਵਾਂਗੇ। ਉਹਨੇ ਕਿਹਾ ਜੀ ਕਿ ਵੀ RSS ਜਿਹੜੀ ਹੈ ਉਹ ਐਜੀਟੇਸ਼ਨ ਕਰਨ ਵਾਲੀ ਆਰਗੇਨਾਈਜੇਸ਼ਨ ਨਹੀਂ ਹੈ, ਬਟ ਐਜ਼ ਫਾਰ ਐਜ਼ ਵਿਸ਼ਵ ਹਿੰਦੂ ਪਰਿਸ਼ਦ ਇਜ਼ ਕੰਸਰਨਡ ਵੀ ਬਿਲੀਵ Kanshi and Mathura are and continue to be an agenda of Hindus, including the Vishwa Hindu Parishad, and we shall strive to get them back. कि ਅਸੀਂ ਹਰ ਹਾਲਤ 'ਚ, ਔਰ ਉਹੀ ਨਾਰਾ ਜੋ ਬਾਬਰੀ ਮਸਜਿਦ ਢਾਣ ਤੋਂ ਬਾਅਦ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਕਿ ਭਾਈ ਅਸੀਂ ਇਹਨੂੰ ਹਰ ਹਾਲਤ 'ਚ ਲਵਾਂਗੇ। ਫਿਰ ਹੁਣ ਜੇ ਨੂਪੁਰ ਸ਼ਰਮਾ ਜਿਹੜੀ BJP ਦੀ ਜਨਰਲ ਸੈਕਟਰੀ ਸੀ, ਉਹਨੇ ਨਬੀ ਦੇ ਬਾਰੇ ਕਿਹਾ ਗਲਤ, ਔਰ ਉਸ ਤੋਂ ਡਿਸਟੈਂਸ ਕਰ ਲਿਆ BJP ਜਾਂ ਦੂਜਾ ਉਹਨੂੰ ਸਸਪੈਂਡ ਕਰਤਾ ਦੂਜਾ, ਔਰ ਮੋਹਨ ਭਾਗਵਤ ਨੇ ਵੀ ਜਿਹੜਾ ਉਹਦੀ ਕੋਈ ਸਪੋਰਟ ਨਹੀਂ, ਪਰ ਵਿਸ਼ਵ ਹਿੰਦੂ ਪਰਿਸ਼ਦ ਉਹਦੀ ਸਪੋਰਟ ਤੇ ਹੈ। ਇਸ ਇੰਟਰਵਿਊ 'ਚ ਉਹ ਕਹਿੰਦਾ ਕਿ ਵੀ ਉਹਨੂੰ ਉਹ ਸਵਾਲ ਪੁੱਛ ਰਿਹਾ ਇੰਟਰਵਿਊਅਰ ਕਿ ਯੂ ਸੈਡ ਦੇਅਰ ਵਾਜ਼ ਨਥਿੰਗ ਰੋਂਗ ਇਨ ਵਟ ਨੂਪੁਰ ਸ਼ਰਮਾ ਹੈਜ਼ ਸੈਡ, ਬਟ ਬੋਥ ਦ RSS ਐਂਡ BJP ਹੈਵ ਡਿਸਟੈਂਸ ਦੈਮਸੈਲਵਸ ਫਰਮ ਹਰ ਵਾਈ, ਕਿ ਵੀ ਉਹਨਾਂ ਨੇ ਤਾਂ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ, ਪਰ ਤੂੰ ਜਿਹੜਾ ਉਹਨਾਂ ਦੀ ਹਮਾਇਤ ਦੇ ਵਿੱਚ ਕਿਹਾ। ਉਹਨੇ ਕਿਹਾ ਜੀ ਠੀਕ ਹੈ, ਕੁਝ ਲੋਕਾਂ ਦੀ ਉਹਦੀ ਸਟੇਟਮੈਂਟ ਜੋ ਦਿੱਤੀ ਉਹਦੇ ਨਾਲ ਗ੍ਰੀਵੈਂਸ ਹੋ ਸਕਦੀ ਹੈ, ਪਰ ਤੁਸੀਂ ਰਿਪੋਰਟ ਕਰ ਦਿਓ, ਪੁਲਿਸ ਇਨਵੈਸਟੀਗੇਟ ਕਰੇ, ਮੈਜਿਸਟ੍ਰੇਟ ਜੋ ਵੀ ਫੈਸਲਾ ਦੇਗਾ। ਬਟ ਵਾਈ ਹੰਡਰਡਸ ਆਫ ਮੁਸਲਿਮਸ ਟੁਕ ਟੂ ਸਟਰੀਟਸ ਰੈਂਪੇਜਿੰਗ ਥਰੋਇੰਗ ਸਟੋਨਸ, ਇਹ ਸਭ
ਕਿ ਜੀ ਮੁਸਲਮਾਨ ਕਿਉਂ ਨਿਕਲੇ, ਮੁਸਲਮਾਨਾਂ ਨੇ ਕਿਉਂ ਪ੍ਰੋਟੈਸਟ ਕੀਤਾ ਅੱਛਾ ਔਰ ਇਹ ਜਿਹੜੀਆਂ ਨੇ ਫਿਰ ਜਿੱਥੇ ਮੁਸਲਮਾਨ ਇਕੱਠੇ ਹੋਏ ਉਹਨਾਂ ਨੇ ਨਫ਼ਰਤ ਵਾਲੀਆਂ ਸਪੀਚਾਂ ਦਿੱਤੀਆਂ। ਅੰਡਰ ਆਵਰ ਲੀਗਲ ਸਿਸਟਮ ਨੋ ਕਰਾਊਡ ਕੈਨ ਡਿਸਾਈਡ ਹਰ ਪਨਿਸ਼ਮੈਂਟ। ਭੀੜਾਂ ਥੋੜੀ ਡਿਸਾਈਡ ਕਰਦੀਆਂ ਹੁਣ ਤੁਹਾਡੀਆਂ ਭੀੜਾਂ ਬਾਬਰੀ ਮਸਜਿਦ ਡਿਸਾਈਡ ਕਰ ਸਕਦੀਆਂ ਢਾਉਣਾ, ਤੁਹਾਡੀਆਂ ਭੀੜਾਂ ਲਵ ਜਿਹਾਦ ਤੇ ਲੇਕਿਨ ਜੇ ਉਹਨਾਂ ਦੇ ਮਜ਼ਹਬੀ ਜਜ਼ਬਾਤ ਨੂੰ ਤੁਸੀਂ ਹਰਟ ਕੀਤਾ ਤੇ ਉਹ ਪੀਸਫੁਲੀ ਗੈਦਰ ਵੀ ਨਹੀਂ ਹੋ ਸਕਦੇ। ਫਿਰ ਉਹਨੇ ਕਿਹਾ ਜੀ ਇਹ ਜਿਹੜਾ ਜੋ ਉਹਨੇ ਕਿਹਾ ਨੂਪੁਰ ਸ਼ਰਮਾ ਨੇ ਨਬੀ ਬਾਰੇ, ਇਹ ਜਿਹੜਾ ਇਹ ਤਾਂ ਮੁਸਲਮਾਨ ਵੀ ਮੰਨਦੇ ਨੇ ਆਰਥੋਡਾਕਸ। ਸ਼ੀ ਮੇਡ ਨੋ ਕਮੈਂਟ ਉਹਨੇ ਉਹਨਾਂ ਬਾਰੇ ਥੋੜੀ ਕਿਹਾ the court will decide whether her statements have crossed any limits or were within the limit। ਹੁਣ ਤੁਸੀਂ ਇਹਨਾਂ ਦਾ ਇਨ ਕਾਹੂਟਸ ਦੇਖੋ ਕਿ ਆਰਐਸਐਸ ਬੀਜੇਪੀ ਡਿਸਟੈਂਸ ਕਰ ਲੈਂਦੀ ਹੈ ਨੂਪੁਰ ਸ਼ਰਮਾ ਤੋਂ, ਇਹ ਉਹਨੂੰ ਜਸਟੀਫਾਈ ਕਰਕੇ ਉਹਨੂੰ ਡਿਫੈਂਡ ਕਰ ਰਿਹਾ ਹੈ। ਉਹਨੇ ਕਿਹਾ ਜੀ ਇਹ ਤਾਂ ਜੁਡੀਸ਼ਰੀ ਦਾ ਕੰਮ ਹੈ, ਉਹ ਤਾਂ ਜੁਡੀਸ਼ਰੀ ਤੋਂ ਛੱਡ ਦੇਣਾ ਚਾਹੀਦਾ ਕਿ ਭਾਈ ਉਹ ਕਿਵੇਂ ਹੋਏਗਾ। ਫਿਰ ਉਹਨੇ ਸੁਪਰੀਮ ਕੋਰਟ ਦੀ ਅਸੀਂ ਗੱਲ ਕੀਤੀ ਵੀ ਜਿਨ੍ਹਾਂ ਨੇ 2 ਜੱਜਾਂ ਨੇ ਕਿਹਾ ਵੀ ਇਹ ਨੂਪੁਰ ਸ਼ਰਮਾ ਨੇ ਦੇਸ਼ 'ਚ ਅੱਗ ਲਾਈ ਹੈ, ਇਹ ਜ਼ਿੰਮੇਵਾਰ ਹੈ। ਉਹ ਇਹ ਕਹਿ ਰਿਹਾ ਹੈ ਵਿਸ਼ਵ ਹਿੰਦੂ ਪਰਿਸ਼ਦ ਦਾ ਲੀਡਰ ਕਿ ਸੁਪਰੀਮ ਕੋਰਟ ਨੂੰ ਕੋਈ ਹੱਕ ਨਹੀਂ ਹੈ। ਸੈਕੰਡ ਮਾਈ ਡਿਸਅਪੁਆਇੰਟਮੈਂਟ ਵਾਜ਼ ਦੈਟ ਸੁਪਰੀਮ ਕੋਰਟ ਵਾਜ਼ ਨਾਟ ਹੀਅਰਿੰਗ ਦਾ ਕੇਸ ਵੈਦਰ ਸ਼ੀ ਇਜ਼ ਗਿਲਟੀ ਔਰ ਨਾਟ। ਕਿ ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਤੇ ਕਿਉਂ ਕਮੈਂਟ ਕੀਤਾ। ਉਹਨਾਂ ਨੇ ਕਿਹਾ ਕਿ ਜੀ ਇਹ ਸਾਰਾ ਜਿਹੜਾ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਬਿਲਕੁਲ ਗਲਤ ਸੀ ਸੁਪਰੀਮ ਕੋਰਟ ਦਾ ਔਰ ਸੁਪਰੀਮ ਕੋਰਟ ਨੇ ਆਪਣੀ ਹੱਦ ਦੀ ਉਲੰਘਣਾ ਕੀਤੀ ਹੈ। ਫਿਰ ਉਹਨੂੰ ਪੁੱਛਿਆ ਗਿਆ ਕਿ ਵੀ ਇਹ ਤੁਸੀਂ ਹੁਣੇ ਹੀ ਵਿਸ਼ਵ ਹਿੰਦੂ ਪਰਿਸ਼ਦ ਨੇ ਔਰ ਬਜਰੰਗ ਦਲ ਨਾਲ ਮਿਲ ਕੇ ਤੁਸੀਂ ਇੱਕ ਹੈਲਪਲਾਈਨ ਜਿਹੜੀ ਹੈ ਉਹ ਹਿੰਦੂਆਂ ਲਈ ਲਾਂਚ ਕੀਤੀ ਹੈ ਕਿ ਜੀ ਅਸੀਂ ਹਿੰਦੂਆਂ ਨੂੰ ਹਥਿਆਰ ਲੈ ਕੇ ਦੇਣ 'ਚ ਮਦਦ ਕਰਾਂਗੇ। ਦੂਜਾ ਤੇ ਉਹਨੇ ਕਿਹਾ ਜੀ ਮੈਂ ਜਿਹੜਾ ਅਸੀਂ ਕੋਈ ਆਰਮੀ ਥੋੜੀ ਬਣਾ ਰਹੇ, ਅਸੀਂ ਤਾਂ ਕਿਉਂਕਿ ਹਿੰਦੂ ਇਸ ਵੇਲੇ ਬਹੁਤ ਘਬਰਾਹਟ 'ਚ ਨੇ ਕਿਉਂਕਿ ਮੁਸਲਮਾਨ ਜਾਂ ਦੂਜੇ ਉਹਨਾਂ ਦੇ ਨਾਲ ਹਮਲੇ ਕਰ ਰਹੇ ਨੇ ਔਰ ਭੜਕੇ ਹੋਏ ਨੇ। ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਜਿਹਨਾਂ ਹਿੰਦੂਆਂ ਨੂੰ ਮਦਦ ਦੀ ਲੋੜ ਹੈ ਅਸੀਂ ਮਦਦ ਕਰਾਂਗੇ। ਔਰ ਇਹ ਕਹਿ ਰਿਹਾ ਜੀ ਤੁਸੀਂ ਐਵੇਂ ਬਜਰੰਗ ਦਲ ਨੂੰ ਬਦਨਾਮ ਕਰ ਰਹੇ ਹੋ। ਬਜਰੰਗ ਦਲ ਤਾਂ ਬਹੁਤ ਜਿਹੜਾ ਲਾਫੁਲ ਕੰਮ ਕਰਨ ਵਾਲੀ ਸੰਸਥਾ ਹੈ। ਹੁਣ ਇਹੀ ਬਜਰੰਗ ਦਲ ਹੈ ਜਿਨ੍ਹਾਂ ਨੇ ਆਸਟ੍ਰੇਲੀਅਨ ਜਿਹੜਾ ਡਾਕਟਰ ਉੜੀਸਾ ਦੇ ਵਿੱਚ ਜਿਹੜਾ ਕੋੜ ਦੇ ਮਰੀਜ਼ਾਂ ਦੇ ਨਾਲ ਜਿਹਦਾ ਸਾਰਾ ਪਰਿਵਾਰ ਕੰਮ ਕਰਦਾ ਸੀ, ਉਸ ਡਾਕਟਰ ਗ੍ਰੈਮ ਸਟੇਨ ਨੂੰ ਉਹਦੇ 2 ਬੱਚੇ 11 ਤੇ 9 ਸਾਲ ਦੇ ਜਿਉਂਦੇ ਸਾੜ ਦਿੱਤਾ ਸੀ। ਔਰ ਇਹ ਵਿਸ਼ਵ ਹਿੰਦੂ ਪਰਿਸ਼ਦ ਦਾ ਲੀਡਰ ਕਹਿ ਰਿਹਾ ਹੈ ਕਿ ਜੀ ਬਜਰੰਗ ਦਲ ਤਾਂ ਬਿਲਕੁਲ ਇੱਕ ਪੀਸਫੁਲ ਆਰਗੇਨਾਈਜੇਸ਼ਨ। ਇਹ ਹੈ ਕਿ ਜਦੋਂ ਇਨ ਕਾਹੂਟਸ ਅਸੀਂ ਕਹਿੰਦੇ ਹਾਂ ਕਿ ਕਿਵੇਂ ਇਸ ਵੇਲੇ ਇਹ ਹਰ ਡਾਇਰੈਕਸ਼ਨ ਚੋਂ ਮਿਲ ਕੇ ਆਪਣਾ ਹਿੰਦੂਤਵਾ ਦੇ ਏਜੰਡੇ ਨੂੰ ਇੰਪਲੀਮੈਂਟ ਕਰ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਕਿਹੋ ਜਿਹੀ ਜਮਹੂਰੀਅਤ ਹੈ। ਇਸ ਦਾ ਇੱਕ ਤਾਜ਼ਾ ਸਬੂਤ ਇੰਡੀਅਨ ਪਾਰਲੀਮੈਂਟ ਅਤੇ ਰਾਜ ਸਭਾ ਵਿੱਚ ਬੋਲੇ ਜਾਣ ਵਾਲੇ ਕੁਝ ਸ਼ਬਦਾਂ ਤੇ ਲਾਏ ਬਿਆਨ ਤੋਂ ਮਿਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਅਸੀਂ ਮੋਦੀ ਦੀ ਇੱਕ ਸਟੇਟਮੈਂਟ ਜਿਹੜੀ ਉਹਨੇ ਬਿਹਾਰ ਦੇ ਵਿੱਚ ਆ ਕੇ ਦਿੱਤੀ ਉਹਨੂੰ ਡਿਸਕਸ ਕੀਤਾ ਸੀ, ਜਿਹਦੇ 'ਚ ਉਹਨੇ ਕਿਹਾ ਜੀ ਕਿ ਦੁਨੀਆ ਦੇ ਮੁਲਕ ਔਰ ਲੋਕ ਅਕਸਰ ਸਾਨੂੰ ਕਹਿੰਦੇ ਨੇ ਕਿ ਤੁਸੀਂ ਲਾਰਜੈਸਟ ਡੈਮੋਕ੍ਰੇਸੀ ਹੋ ਇਸ ਪਲੈਨਟ ਤੇ, ਸਭ ਤੋਂ ਵੱਡੀ ਜਮਹੂਰੀਅਤ। ਪਰ ਇਹ ਸਟੇਟਮੈਂਟ ਠੀਕ ਨਹੀਂ ਹੈ। ਅਸੀਂ ਸਿਰਫ ਲਾਰਜੈਸਟ ਡੈਮੋਕ੍ਰੇਸੀ ਹੀ ਨਹੀਂ ਹੈ, ਅਸੀਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਇਹ ਜਿਹੜਾ ਵੈਸਟਰਨ ਵਰਲਡ ਨੇ ਵੀ ਡੈਮੋਕ੍ਰੇਸੀ ਦਾ ਕਾਂ ਸਾਡੇ ਤੋਂ ਲਿਆ, ਅਸੀਂ ਇਹਨਾਂ ਦੀ ਮਾਂ ਸਾਡੇ ਹੀ ਜੰਮੀ ਸੀ ਇੱਥੇ, ਡੈਮੋਕ੍ਰੇਸੀ ਸਾਡੀ ਧੀ ਹੈ, ਇਹ ਬਾਕੀ ਸਾਰੇ ਉੱਥੋਂ ਹੀ ਲਿਆ। ਔਰ ਅਸੀਂ ਉਸ ਨੂੰ ਨੁਕਤਾ ਵਾਈਜ਼ ਕਿ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਔਰ ਉੱਥੇ ਵਾਪਰ ਕੀ ਰਿਹਾ ਉਹਦਾ ਜ਼ਿਕਰ ਕੀਤਾ ਸੀ।
ਹੁਣ ਰੋਜ਼ਾਨਾ ਕੁਛ ਨਾ ਕੁਛ ਸਾਡੀਆਂ ਨਜ਼ਰਾਂ ਸਾਹਮਣੇ ਐਸੇ ਆ ਜਾਂਦਾ, ਮੇਰਾ ਜੀ ਕਰਦਾ ਹੁੰਦਾ ਵੀ ਇਹ ਸਾਰੇ ਚੋਂ ਹਟ ਕੇ ਕੋਈ ਡਿਫਰੈਂਟ ਗੱਲ ਕਰੀਏ, ਕੋਈ ਹੋਰ ਹਿਸਟਰੀ ਦਾ ਕੋਈ ਹੋਰ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰੀਏ, ਪਰ ਇਹ ਹੁਣ ਸਾਹਮਣੇ ਆ ਜਾਂਦੇ ਨੇ ਰੋਜ਼, ਹੋਰ ਕੋਈ ਪਾਸਾ ਫਿਰ ਬਚਦਾ ਹੀ ਨਹੀਂ ਹੈ ਕਿ ਵੀ ਇਹ ਹੁਣ ਦਾੜ ਦੇ ਥੱਲੇ ਆਏ ਨੇ, ਇਹ ਸੁੱਕੇ ਬਚ ਕੇ ਨਿਕਲ ਕਿਵੇਂ ਜਾਣ। ਹੁਣ ਅੱਜ ਪ੍ਰੋਮੀਨੈਂਟ ਖਬਰ, ਹੁਣ ਪਾਰਲੀਮੈਂਟ ਕਿਸੇ ਵੀ ਡੈਮੋਕ੍ਰੇਸੀ ਦੀ ਜਿਹੜਾ ਜਿਹਨੂੰ ਖੁਦ ਹੀ ਨਹਿਰੂ ਨੇ ਵੀ ਔਰ ਇਹ ਟੈਂਪਲ ਆਫ ਡੈਮੋਕ੍ਰੇਸੀ ਕਿ ਜੀ ਇਹ ਮੰਦਰ ਜਮਹੂਰੀਅਤ ਦਾ ਹੁੰਦਾ, ਪਾਰਲੀਮੈਂਟ ਦੇ ਵਿੱਚ ਖਲੋ ਕੇ, ਪਾਰਲੀਮੈਂਟ ਜਦੋਂ ਮੈਂ ਕਹਿੰਦਾ ਉਹਦਾ ਮਤਲਬ ਲੋਕ ਸਭਾ ਤੇ ਰਾਜ ਸਭਾ ਦੋਨੋਂ ਹੀ ਨੇ, ਹਾਊਸ ਆਫ ਰਿਪਰੈਜ਼ੈਂਟੇਟਿਵਸ ਵੀ ਔਰ ਅਪਰ ਹਾਊਸ ਵੀ। ਪਾਰਲੀਮੈਂਟ 'ਚ ਖਲੋ ਕੇ ਜਿਹੜਾ ਵੀ ਕੋਈ ਬਿਆਨ ਕਰਦਾ ਹੈ, ਜੋ ਵੀ ਬੋਲਦਾ ਹੈ, ਉਸ ਤੇ ਆਧਾਰਿਤ ਉਸ ਦੇ ਉੱਤੇ ਮੁਕੱਦਮਾ ਨਹੀਂ ਚੱਲ ਸਕਦਾ। ਜਿਹੜੀ ਫਰੀडम ਆਫ ਸਪੀਚ ਹੈ ਉਹ ਪਾਰਲੀਮੈਂਟ 'ਚ ਕੰਪਲੀਟ ਹੁੰਦੀ ਹੈ। ਹਾਂ, ਇੰਨਾ ਜ਼ਰੂਰ ਹੁੰਦਾ ਹੈ ਕਿ ਇਹ ਸਪੀਕਰ ਦੇ ਕੋਲ ਪਾਰਲੀਮੈਂਟ 'ਚ ਤੇ ਰਾਜ ਸਭਾ ਦੇ ਵਿੱਚ, ਰਾਜ ਸਭਾ ਦਾ ਜਿਹੜਾ ਸਪੀਕਰ ਉਹਨਾਂ ਕੋਲ ਇਹ ਹੱਕ ਹੁੰਦਾ ਹੈ ਕਿ ਜੇ ਕੋਈ ਲਫ਼ਜ਼ ਉਹਨੇ ਇਸਤੇਮਾਲ ਕੀਤਾ ਜਾਂ ਕੋਈ ਜੁਮਲਾ ਐਸਾ ਇਸਤੇਮਾਲ ਕੀਤਾ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਅਨਪਾਰਲੀਮੈਂਟਰੀ ਹੈ, ਕਿ ਵੀ ਇਹ ਅਸ਼ਲੀਲ ਹੈ ਜਾਂ ਕੋਈ ਭੜਕਾਊ ਹੈ ਜਾਂ ਕੋਈ ਹੋਰ ਹੈ, ਉਹ ਇਹ ਆਰਡਰ ਕਰ ਸਕਦਾ ਹੈ ਵੀ, ਕਿਉਂਕਿ ਜੋ ਪਾਰਲੀਮੈਂਟ ਦੀ ਕਾਰਵਾਈ ਹੁੰਦੀ ਹੈ ਜਾਂ ਰਾਜ ਸਭਾ ਦੀ, ਉਹ ਰਿਕਾਰਡ ਬਣ ਰਿਹਾ ਹੁੰਦਾ, ਉਹਦੀ ਆਡੀਓ ਰਿਕਾਰਡਿੰਗ ਵੀ ਹੁੰਦੀ ਹੈ, ਉਹਦਾ ਸਕ੍ਰਿਪਟ ਵੀ, ਕਿ ਵੀ ਉਹਨੂੰ ਉਹ ਐਕਸਪੰਜ ਕਰ ਸਕਦੇ ਨੇ। ਸਪੀਕਰ ਕਹੇ ਜੀ ਨਹੀਂ ਨਹੀਂ ਇਹ ਜਿਹੜੀ ਗੱਲ ਹੈ, ਇਹ ਜੁਮਲਾ ਇਹਨੂੰ ਤੁਸੀਂ ਜਿਹੜੀ ਹੈ ਹਾਊਸ ਦੀ ਕਾਰਵਾਈ ਦਾ ਹਿੱਸਾ ਨਾ ਬਣਾਓ। ਹੁਣ ਇਹ ਠੀਕ ਹੈ ਵੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਗੱਲ ਕਹਿਣ ਦਾ ਹੱਕ ਹੈ। ਹੁਣ ਤੁਸੀਂ ਇਹ ਮਦਰ ਆਫ ਆਲ ਡੈਮੋਕ੍ਰੇਸੀਜ਼ ਦਾ ਹਾਲ ਦੇਖੋ। ਅੱਜ ਇੱਕ ਖਬਰ ਉਹਨਾਂ ਦੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਹੀ ਮੋਟੀ ਲੱਗੀ ਹੋਈ ਹੈ, ਵਰਡਸ ਲਾਈਕ ਅਸ਼ੇਮਡ, abused, betrayed, corrupt to be unparliamentary in Lok Sabha, Rajya Sabha. Lok Sabha Secretariat has laid out a new booklet before monsoon session of Parliament. ਹੁਣ ਮਾਨਸੂਨ ਸ਼ੁਰੂ ਹੋ ਰਹੀ ਹੈ, ਉਹਦਾ ਸੈਸ਼ਨ ਹੁੰਦਾ, ਉਹਨੂੰ ਮਾਨਸੂਨ ਸੈਸ਼ਨ ਕਹਿੰਦੇ ਨੇ। ਹੁਣ ਪਾਰਲੀਮੈਂਟ ਔਰ ਰਾਜ ਸਭਾ ਦੀ ਟੁਗੈਦਰ ਜਿਹੜੀ ਬੁਕਲੈਟ ਹੈ ਉਹਦੇ 'ਚ ਉਹਨਾਂ ਨੇ ਮੈਂਬਰਾਂ ਨੂੰ ਇਹ ਸਰਕੂਲੇਟ ਕੀਤਾ ਹੈ ਕਿ ਆਹ ਲਫ਼ਜ਼ ਜਿਹੜੇ ਨੇ ਅਨਪਾਰਲੀਮੈਂਟਰੀ ਨੇ। ਅਨਪਾਰਲੀਮੈਂਟਰੀ ਦਾ ਮਤਲਬ ਹੈ ਕਿ ਤੁਸੀਂ ਆਪਣੀਆਂ ਸਪੀਚਾਂ ਵਿੱਚ ਇਹ ਲਫ਼ਜ਼ ਇਸਤੇਮਾਲ ਨਹੀਂ ਕਰ ਸਕਦੇ, ਜੇ ਕਰੋਗੇ ਤਾਂ ਉਹਨੂੰ ਐਕਸਪੰਜ ਕਰ ਦਿੱਤਾ ਜਾਏਗਾ। ਔਰ ਮੈਂ ਇਹ ਤਾਂ ਹੈਡਲਾਈਨ ਤਾਂ 4 ਕੀ ਲਫ਼ਜ਼ ਸੀ, ਪਰ ਮੈਂ ਜਦੋਂ ਉਹਦੀ ਡੀਟੇਲ ਦੇਖੀ ਮੈਂ ਕਿਹਾ ਫਿਰ ਤਾਂ ਉੱਥੇ ਰਘੁਬਰ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ, ਰਾਮ ਤੋਂ ਨਹੀਂ ਗਾ ਸਕਦੇ ਨੇ, ਹੋਰ ਤਾਂ ਕੋਈ ਬਚਿਆ ਹੀ ਨਹੀਂ ਲਫ਼ਜ਼। ਤੁਸੀਂ ਜਦੋਂ ਲੈਕਚਰ ਕਰਦੇ ਹੋ ਝੂਠੇ ਨੂੰ ਤੁਸੀਂ ਕਹਿੰਦੇ ਹੋ ਭਾਈ ਤੂੰ ਝੂਠਾ ਹੈ, ਜਿਹੜਾ ਕੋਈ ਚਮਚਾਗਿਰੀ ਹੈ, ਕੋਈ ਤੁਸੀਂ ਬੇਈਮਾਨ ਬੇਸ਼ਰਮ ਨੌਟੰਕੀ ਕਰ ਰਿਹਾ ਹੈ, ਇਹ ਮਗਰਮੱਛ ਦੇ ਅਥਰੂ ਕੇਰ ਰਿਹਾ। ਲੇਕਿਨ ਮੈਂ ਤੁਹਾਨੂੰ ਜੇ ਹੁਣ ਇਹ ਲਿਸਟ ਦੱਸਾਂਗਾ ਕਿ ਜਿਹੜੇ ਲਫ਼ਜ਼ ਮੈਂ ਕਹੇ ਨੇ ਔਰ ਹੋਰ ਕਿੰਨੇ ਉਹ ਉਹਨਾਂ ਦੇ ਬੈਨ ਲਾ ਦਿੱਤਾ ਕਿ ਉਹ ਅਨਪਾਰਲੀਮੈਂਟਰੀ ਨੇ। ਉਹਨਾਂ ਦੇ ਵਿੱਚ ਜੁਮਲਾ ਜੀਵੀ, ਹੁਣ ਜਦੋਂ ਮੋਦੀ ਨੇ ਕਿਹਾ ਸੀ ਵੀ 15-15 ਲੱਖ ਹਰ ਇੱਕ ਦੇ ਅਕਾਊਂਟ 'ਚ ਆਏਗਾ, ਉਹਨੂੰ ਜਦੋਂ ਘੇਰਿਆ ਬਾਅਦ 'ਚ ਤੇ ਅਮਿਤ ਸ਼ਾਹ ਨੇ ਕਿਹਾ ਅਰੇ ਉਹ ਤਾਂ ਇੱਕ ਜੁਮਲਾ ਥਾ। ਔਰ ਪਾਰਲੀਮੈਂਟ 'ਚ ਖਲੋ ਕੇ ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਮੋਦੀ ਸਾਹਿਬ ਜੁਮਲਾ ਜੀਵੀ ਹੈ। ਹੁਣ ਉਹਨਾਂ ਨੇ ਉਸ ਲਫ਼ਜ਼ ਦੀ ਪਾਬੰਦੀ ਲਾਤੀ, ਉਹਨਾਂ ਨੇ ਕਿਹਾ ਇਹ ਜੁਮਲਾ, ਜਿਵੇਂ ਬੁੱਧੀਜੀਵੀ ਕਿਹਾ ਨਾ ਜੁਮਲਾ ਜੀਵੀ, ਕਿ ਇਹ ਜੁਮਲਾ ਜੀਵੀ। ਜੁਮਲਾ ਜੀਵੀ ਹੁਣ ਤੁਸੀਂ ਕਹੋਗੇ ਬਾਲ ਬੁੱਧੀ, ਹੁਣ ਬਾਲ ਬੁੱਧੀ ਜਦੋਂ ਅਸੀਂ ਕਹਿਣਾ ਹੋਈ ਵੀ ਪੂਰੀ ਜਿਹਦੀ ਅਕਲ ਨਹੀਂ ਡਿਵੈਲਪ ਹੋਈ ਵੀ, ਉਹ ਵੀ ਉੱਤੇ ਵੀ ਪਾਬੰਦੀ ਹੈ। ਕੋਵਿਡ ਸਪਰੈਡਰ, ਇਹ ਵੀ ਨਹੀਂ ਤੁਸੀਂ ਕਹਿ ਸਕਦੇ ਕਿਸੇ ਨੂੰ। ਐਂਡ ਕਾਮਨਲੀ ਯੂਜ਼ਡ ਵਰਡ ਲਾਈਕ ਅਸ਼ੇਮਡ, ਇਹ ਵੀ ਨਹੀਂ ਤੁਸੀਂ ਕਹਿ ਸਕਦੇ ਵੀ ਸ਼ਰਮ ਆਉਣੀ ਚਾਹੀਦੀ ਨਾ, ਅਨਪਾਰਲੀਮੈਂਟਰੀ। ਐਬਿਊਜ਼ਡ, ਕਿ ਵੀ ਤੁਸੀਂ ਸਾਨੂੰ ਗਾਲਾਂ ਕਿਉਂ ਗਾ, ਇਹ ਵੀ ਤੁਸੀਂ ਨਹੀਂ ਕਿਹਾ। ਬਿਟਰੇਡ, ਕਿ ਵੀ ਤੁਸੀਂ ਲੋਕਾਂ ਨੂੰ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਤੁਸੀਂ ਧੋਖਾ ਕੀਤਾ, ਬਿਟਰੇ, ਉਹ ਵੀ ਤੁਸੀਂ ਇਸਤੇਮਾਲ ਨਹੀਂ। ਕਰਪਟ, ਇੱਥੇ ਵੀ ਪਾਬੰਦੀ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਭ੍ਰਸ਼ਟ ਹੈ। ਡਰਾਮਾ, ਤੁਸੀਂ ਡਰਾਮਾ ਬੋਲਿਆ ਨਹੀਂ ਤਾਂ ਤੁਹਾਡਾ ਡਰਾਮਾ ਬਾਹਰ ਕੱਢਿਆ ਨਹੀਂ। ਹਿਪੋਕਰੇਸੀ, ਜਿਹਨੂੰ ਅਸੀਂ ਦੰਭ ਕਹਿੰਦੇ ਆ, ਕਹਿਣਾ ਹੋਰ ਕਰਨਾ ਹੋਰ। ਇਨਕੰਪੀਟੈਂਟ, ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਰਕਾਰ ਜਿਹੜੀ ਹੈ ਉਹ ਇਨਕੰਪੀਟੈਂਟ ਹੈ, ਇਹ ਵੀ ਅਨਪਾਰਲੀਮੈਂਟਰੀ ਹੈ। ਇਹ ਵੀ ਜਿਹੜੇ ਨੇ ਇਹ ਬੈਨ ਆ ਗਿਆ। ਹੁਣ ਹੋਰ ਲਫ਼ਜ਼ ਜੋ ਮੈਨੂੰ ਦਿਲਚਸਪ ਲੱਗ ਰਿਹਾ ਵੀ ਵਰਡ ਲਾਈਕ ਐਨਾਰਕਿਸਟ, ਹੁਣ ਐਨਾਰਕੀ ਹੁੰਦਾ ਜਿਹੜੇ ਲੁੱਟਮਾਰ, ਦੂਜੇ ਤੀਜੇ ਅਗਜ਼ਨੀ, ਤੁਸੀਂ ਇਹ ਵੀ ਨਹੀਂ ਕਹਿ ਸਕਦੇ। ਸ਼ਕੁਨੀ, ਹੁਣ ਸ਼ਕੁਨੀ ਮਹਾਭਾਰਤ ਦਾ ਇੱਕ ਕਰੈਕਟਰ ਹੈ ਜਿਹੜਾ ਖੁਦ ਹੀ ਦੂਸਰਿਆਂ ਦਾ ਇਸਤੇਮਾਲ ਕਰਦੇ ਰਹੇ ਨੇ, ਜਿਹੜਾ ਉਹ ਇਹਨਾਂ ਦਾ ਮਾਮਾ ਹੈ ਪਤਾ ਨਹੀਂ ਕਿਹਦਾ,
ਤੇ ਉਹ ਸਾਰੀ ਸ਼ਰਾਰਤ ਕਰ ਰਿਹਾ। ਹੁਣ ਜੇ ਤੁਸੀਂ ਇਹਨਾਂ ਨੂੰ RSS ਵਾਲਿਆਂ ਨੂੰ ਕਹੋ ਵੀ ਇਹ ਸਾਰੇ ਸ਼ਕਨੀ ਦੇ ਭਣੇਵੇਂ ਨੇ, ਜਿਵੇਂ ਉਹਨਾਂ ਦਾ ਮਾਮਾ ਸੀ, ਪਤਾ ਨਹੀਂ ਪਾਡਵਾਂ ਦਾ ਸੀ ਜਾਂ ਕੌਰਵਾਂ ਦਾ ਸੀ ਸ਼ਾਇਦ, ਡਿਕਟੇਟੋਰੀਅਲ ਵੀ ਨਹੀਂ ਕਹਿ ਸਕਦੇ। ਹੁਣ ਜੇ ਕਹੇ ਜੀ ਕਿ ਮੋਦੀ ਦਾ ਡਿਕਟੇਟਰਾਂ ਵਾਲਾ, ਇਹ ਵੀ ਲਫ਼ਜ਼ ਦੇ ਉੱਤੇ ਪਾਬੰਦੀ ਹੈ। ਤਾਨਾਸ਼ਾਹ ਵੀ ਨਹੀਂ ਕਹਿ ਸਕਦੇ, ਉਹਨਾਂ ਕਿਹਾ ਜੀ ਡਿਕਟੇਟਰ ਤੇ ਪਾਬੰਦੀ, ਕਿਤੇ ਹਿੰਦੀ ਦਾ ਤਾਨਾਸ਼ਾਹ ਨਾ ਕਹਿ ਦੇਣ, ਉੱਤੇ ਵੀ ਪਾਬੰਦੀ ਹੈ। ਤਾਨਾਸ਼ਾਹੀ ਤੇ ਵੀ ਜੈ ਚੰਦ। ਹੁਣ ਖੁਦ ਇਹਨਾਂ ਦੇ ਸਾਰੇ ਸੀਰੀਅਲ, ਉਹ ਜਦੋਂ ਪ੍ਰਿਥਵੀ ਰਾਜ ਚੌਹਾਨ ਦੀ ਕਹਾਣੀ ਸੁਣਾਉਣਗੇ ਜੈ ਚੰਦ ਦੀ, ਉੱਥੇ ਤੁਸੀਂ ਪਾਰਲੀਮੈਂਟ ਜੈ ਚੰਦ ਨਹੀਂ ਕਹਿਣਾ, ਨਹੀਂ ਤਾਂ ਗਦਾਰੀਆਂ ਇਹਨਾਂ ਦੀਆਂ ਸਾਹਮਣੇ ਆ ਜਾਣਗੀਆਂ। ਵਿਨਾਸ਼ ਪੁਰਸ਼, ਹੁਣ ਇਹ ਮੋਦੀ ਨੂੰ ਉੱਥੇ ਪਾਰਲੀਮੈਂਟ 'ਚ ਕਹਿੰਦੇ ਨੇ ਵੀ ਤੂੰ ਤਾਂ ਵਿਕਾਸ ਪੁਰਸ਼ ਬਣ ਕੇ ਵੋਟਾਂ ਲਈਆਂ, ਤੂੰ ਤਾਂ ਵਿਨਾਸ਼ ਪੁਰਸ਼ ਹੈ, ਤੂੰ ਤਬਾਹੀ ਕਰ ਰਿਹਾ। ਉਹ ਕਹਿੰਦਾ ਨਾ, ਇਹ ਵੀ ਹੁਣ ਅਨਪਾਰਲੀਮੈਂਟਰੀ, ਇਹ ਵੀ ਕੱਢ ਦੇਣਾ। ਖਾਲਿਸਤਾਨੀ, ਵਾਹ ਜੀ ਵਾਹ, ਇਹ ਵੀ ਬਾਹਰ ਕੱਢ ਦੇਣ। ਹੁਣ ਕਿਉਂਕਿ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਜਾ ਰਹੇ ਨੇ, ਉਹਨਾਂ ਕਿਹਾ ਵੀ ਇਹ ਵੀ ਬਾਹਰ ਕੱਢੋ, ਇਹ ਵੀ ਬਾਹਰ ਕੱਢੋ। ਉਹ ਜੇ ਮਾਨ ਸਾਹਿਬ ਉੱਥੇ ਖਲੋ ਕੇ ਕਹਿਣ ਮੈਂ ਖਾਲਿਸਤਾਨੀ ਹਾਂ, ਉਹ ਕਹਿੰਦਾ ਪਾਰਲੀਮੈਂਟ ਐਕਸਪੰਜ। ਖੂਨ ਸੇ ਖੇਤੀ, ਉਹਨੇ ਕਿਸਾਨ ਲਹਿਰ ਦੇ ਚੱਲਦੇ ਆ ਇਹ ਇਸਤੇਮਾਲ ਸੀ ਕਿ ਬਈ ਇਹ ਖੂਨ ਪਸੀਨਾ, ਇਹ ਵੀ ਤੁਸੀਂ ਖੂਨ ਸੇ ਖੇਤੀ ਵੀ ਨਹੀਂ ਕਹਿ ਸਕਦੇ। ਇਹ ਜਿਹੜੇ ਨੇ ਇਹ ਐਕਸਪੰਜ ਹੋਣਗੇ। ਫਿਰ ਫਰਦਰ ਹੋਰ ਦੋਹਰਾ ਚਰਿੱਤਰ, ਹੁਣ ਦੋਹਰਾ ਚਰਿੱਤਰ ਵੀ ਨਹੀਂ ਕਹਿ ਸਕਦੇ ਤੁਸੀਂ, ਨਿਕੰਮਾ ਵੀ ਨਹੀਂ ਕਹਿ ਸਕਦੇ, ਇਹ ਹੁਣ ਹਿੰਦੀ ਦੇ ਲਫ਼ਜ਼। ਨੌਟੰਕੀ ਵੀ ਨਹੀਂ ਕਹਿ ਸਕਦੇ, ਢਿੰਡੋਰਾ ਪਿੱਟਣਾ ਵੀ ਨਹੀਂ ਕਹਿ ਸਕਦੇ। ਬਹਿਰੀ ਸਰਕਾਰ, ਉਹ ਕਹਿੰਦਾ ਇਹ ਗੂੰਗੀ ਤਾਂ ਹੈ ਨਹੀਂ, ਬੋਲਦੇ ਹੀ ਨਹੀਂ, ਕਰਦੇ ਉਹ ਬਹਿਰੀ ਨੇ, ਉਹ ਸੁਣਦੇ ਨਹੀਂ। ਇਹ ਤੇ ਵੀ ਪਾਬੰਦੀ ਹੈ। ਔਰ ਅੱਗੇ ਇਹਨਾਂ ਦੀ ਲੰਬੀ ਅੰਗਰੇਜ਼ੀ ਲਫ਼ਜ਼ਾਂ ਦੀ ਜਿਹੜੀ ਲਿਸਟ ਹੈ, ਉਹਦੇ 'ਚ ਡਿਸਗ੍ਰੇਸ, ਡੋਂਕੀ, ਡਰਾਮਾ, ਆਈ ਵਾਸ਼, ਫਜ, hooliganism, hypocrisy, incompetent, lie, untrue would be prohibited for use in parliament henceforth। और हिंदी वर्ड्स भी जिन्हां दे उत्ते पाबंदी है, anarchist, गदार, गिरगिट, तुसीं ये भी नहीं कह सकते गिरगिट की तरह रंग बदलते ने। गूंज, घड़ियाली आंसू, घड़ियाल क्रोकोडाइल नूं कहंदे ने, मगरमच्छ दे अथरू, वो घड़ियाल दे अथरू भी नहीं हो सकते। और अहंकार, करप्ट, काला दिन भी नहीं कह सकते, ਤੁਸੀਂ ਕਹਿਣਾ ਬਸ ਚਿੱਟਾ ਹੀ ਦਿਨ ਅੱਜ। ਕਾਲਾ ਬਾਜ਼ਾਰੀ, ਖਰੀਦੋ ਫਰੋਖਤ, ਉਹ ਕਹੋ ਜੀ ਤੁਹਾਡੇ ਤੁਸੀਂ ਉੱਥੇ ਮਹਾਰਾਸ਼ਟਰ 'ਚ ਖਰੀਦੋ ਫਰੋਖਤ ਕੀਤੀ, ਉਹ ਕਹਿਣਾ ਅਨਪਾਰਲੀਮੈਂਟਰੀ, ਐਕਸਪੰਜ। ਔਰ ਅੱਗੇ ਵਰਡਸ ਉਹ ਬਸ ਉੱਥੇ ਤੁਸੀਂ ਰਘੁਵਰ ਰਾਗ ਰਾਜਾ ਰਾਮ ਪਤਤ ਪਾਵਨ ਸੀਤਾ ਰਾਮ। ਬਿਸਾਈਡਸ ਵਰਡਸ ਲਾਈਕ ਦੰਗਾ, ਦਲਾਲ, दादागिरी, बेचारा, बॉब कट, लॉलीपॉप, विश्व घाट, संवेदनहीन, फुलिश, पिट्ठू, बहरी सरकार would be considered as unparliamentary and would not be included as part of the record। ਇਹ ਹੈ ਭਾਰਤ ਡੈਮੋਕ੍ਰੇਸੀ ਦੀ ਮਦਰ ਆਫ ਆਲ ਡੈਮੋਕ੍ਰੇਸੀਜ਼। ਔਰ ਹੁਣ ਅਸੀਂ ਇਸ ਫਨੀ ਸੈਗਮੈਂਟ ਤੋਂ ਨਿਕਲ ਕੇ ਰੂਹਾਨੀ ਸੈਗਮੈਂਟ 'ਚ ਆਉਂਦੇ ਹਾਂ। ਔਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ, ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ, ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਚੂਕੇ ਸੋਗ ਸੰਤਾਪ। ਰਹਾਓ ਦੀ ਤੁਕ ਵਿਚਾਰ ਦਾ ਕੇਂਦਰ ਹੁੰਦਾ ਹੈ ਸ਼ਬਦ ਦੇ। ਮਨ ਮੇਰੇ ਰਾਮ ਨਾਮ ਜਪ ਜਾਪ, ਹੇ ਮੇਰੇ ਮਨ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਗੁਰਬਾਣੀ ਦੇ ਵਿੱਚ ਰਾਮ ਲਫ਼ਜ਼ ਆਉਂਦਾ ਹੈ ਤੇ ਇਹ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਜਿਸ ਰਾਮ ਦੇ ਨਾਂ ਦੇ ਉੱਤੇ ਇਹਨਾਂ ਨੇ ਰਾਮ ਜਨਮ ਭੂਮੀ ਔਰ ਉਹ ਸਾਰੀ ਹਿੰਸਾ ਕੀਤੀ। ਇਹ ਪੰਜਾਬੀ ਦਾ ਲਫ਼ਜ਼ ਜਾਂ ਉਸ ਜਿਹੜੀ ਲੋਕ ਬੋਲੀਆਂ ਦੇ ਵਿੱਚ ਜਿਹੜੀ ਚੀਜ਼ ਰਮਿਆ ਹੁੰਦਾ, ਰਮਿਆ ਹਰ ਚੀਜ਼ 'ਚ ਜਿਹਨੂੰ ਹਰ ਜਿਹੜੀ ਕਿ ਐਟਮੋਸਫੀਅਰ ਦੇ ਵਿੱਚ ਰਚ ਮਿਚ ਜਾਏ, ਉਹਨੂੰ ਰਮਿਆ ਹੋਇਆ ਕਹਿੰਦੇ ਨੇ। ਓਮਨੀ ਪ੍ਰੈਜ਼ੈਂਟ ਅੰਗਰੇਜ਼ੀ ਦਾ ਲਫ਼ਜ਼ ਇਹਦੇ ਲਈ ਹੈ ਕਿ ਉਹ ਰੱਬ ਜਿਹੜਾ ਜ਼ਰਰੇ ਜ਼ਰਰੇ 'ਚ ਹੈ, ਸਾਰੀ ਆਪਣੀ ਕਾਇਨਾਤ ਦੇ ਵਿੱਚ ਰਮਿਆ ਹੋਇਆ ਹੈ। ਰਮੇ ਹੋਏ ਲਈ ਲਫ਼ਜ਼ ਰਾਮ ਹੈ। ਔਰ ਮਨ ਮੇਰੇ ਰਾਮ ਨਾਮ ਜਪ ਜਾਪ, ਹੇ ਮੇਰੇ ਮਨ ਉਸ ਰੱਬ ਨੂੰ ਯਾਦ ਕਰ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ। ਮਨ ਇੱਛੇ ਫਲ ਪੁੰਚ ਤੂੰ, ਸਭ ਚੁੱਕੈ ਸੋਗ ਸੰਤਾਪ। ਕਿ ਜਦੋਂ ਤੂੰ ਉਸ ਹਰ ਇੱਕ 'ਚ ਰਵੇ ਹੋਏ ਵਾਹਿਗੁਰੂ ਦੇ ਨਾਲ ਜੁੜੇਗਾ, ਜੋ ਤੇਰੇ ਮਨ ਦੀਆਂ ਚਾਹਨਾ ਨੇ, ਇੱਛਾਵਾਂ ਨੇ, ਉਹ ਪੂਰੀਆਂ ਹੋਣਗੀਆਂ। ਫਿਰ ਮਨ 'ਚ ਇੱਛਾ ਤਾਂ ਰਹਿੰਦੀ ਕੋਈ ਨਹੀਂ, ਫਿਰ ਤਾਂ ਇਹੀ ਹੈ ਕਿ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਜਿਹੜਾ ਰੱਬ ਵੱਲ ਤੁਰ ਪੈਂਦਾ ਹੈ, ਉਹਦੇ 'ਚ ਦੁਨਿਆਵੀ ਡਿਜ਼ਾਇਰਸ ਮੁੱਕ ਜਾਂਦੀਆਂ ਨੇ।
ਚੂਕੈ ਸੋਗ ਸੰਤਾਪ, ਉਹਦੇ ਅੰਦਰੋਂ ਪਛਤਾਵਾ, ਸੋਗ, ਨੈਗੇਟਿਵਿਟੀ ਨਿਕਲ ਜਾਂਦੀ ਹੈ, ਕਿਉਂਕਿ ਵਾਹਿਗੁਰੂ ਦਾ ਨਾਂ ਹੀ ਤੁਹਾਨੂੰ ਚਾਅ ਦੇ ਨਾਲ ਭਰ ਦਿੰਦਾ ਹੈ। ਜੀ ਪਰ ਇਹਦੇ ਲਈ ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ, ਕਿ ਹੇ ਮੇਰੇ ਮਨ ਉਦਮ ਕਰ, ਉਸ ਵਾਹਿਗੁਰੂ ਦੀ ਇਬਾਦਤ ਦੇ ਲਈ ਆਪਣੇ ਆਪ ਨੂੰ ਉਦਮ ਕਰਕੇ ਤਿਆਰ ਕਰ। ਵੱਡੇ ਭਾਗਾਂ ਦੇ ਨਾਲ ਇਹ ਮੌਕਾ ਬਣਦਾ ਹੈ ਤੇ ਇਹ RAM ਨਾਮ ਧਨ ਕਰ ਸੰਚੌਨੀ, ਸੋ ਧਨ ਕਤ ਹੋ ਨਾ ਜਾਵੇ। ਇਸ ਧਨ ਨੂੰ ਇਕੱਠਾ ਕਰ, ਕਿਉਂਕਿ ਕਿ ਅਗਨ ਨਾ ਦਹਿ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੇ। RAM ਨਾਮ ਧਨ ਕਰ ਸੰਚੌਨੀ, ਸੋ ਧਨ ਕਤ ਹੋ ਨਾ ਜਾਵੇ। ਉਹਨੂੰ ਅੱਗ ਸਾੜ ਨਹੀਂ ਸਕਦੀ, ਜੀ ਹਵਾ ਉਹਨੂੰ ਉਡਾ ਨਹੀਂ ਸਕਦੀ, ਚੋਰ ਉਹਨੂੰ ਲੁੱਟ ਨਹੀਂ ਸਕਦਾ। ਇਸ ਧਨ ਨੂੰ ਇਕੱਠਾ ਕਰ, ਵੱਡ ਭਾਗੀ ਧਨ ਖਾਟ, ਇਹ ਅਸਲੀ ਧਨ ਹੈ, ਅਸਲੀ ਦੌਲਤ ਹੈ ਰੱਬ ਦੀ ਇਬਾਦਤ ਦੀ, ਜਿਹਨੂੰ ਇਕੱਠਾ ਕਰ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ, ਕਿ ਤੇਰੇ ਅੰਦਰ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ, ਮਨ ਦੇ ਅੰਦਰ ਇੰਪਿਉਰਿਟੀਜ਼ ਨੇ, ਸਿਨਸ ਨੇ, ਨੈਗੇਟਿਵਿਟੀਜ਼ ਨੇ, ਜਦੋਂ ਤੁਸੀਂ ਭਲੇ ਇਨਸਾਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਸ ਰੱਬ ਦੇ ਨਾਮ ਨੂੰ ਸਿਮਰਦੇ ਹੋ, ਯਾਦ ਕਰਦੇ ਹੋ, ਤੇ ਉਹ ਸਾਰੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ, ਜਲ ਥਲ ਮਈਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ, ਕਿ ਜਿਸ ਮਕਸਦ ਕਰਕੇ ਤੈਨੂੰ ਇਹ ਹਿਊਮਨ ਬਾਡੀ ਮਿਲੀ ਹੈ, ਇਨਸਾਨੀ ਵਜੂਦ ਮਿਲਿਆ, ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿਠਾ ਨਾ, ਉਸ ਵਾਹਿਗੁਰੂ ਨੂੰ ਆਪਣੇ ਨਾਲ ਦੇਖ। ਉਹ ਵੱਖ ਨਹੀਂ ਹੈ, ਬੁੱਲਿਆ ਸ਼ੌਤ ਐਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਇਹ ਹੈ ਕਿ ਭਾਈ ਉਸ ਵਾਹਿਗੁਰੂ ਨੂੰ ਆਪਣੇ ਨਾਲ ਦੇਖ। ਜਲ ਥਲ ਮਈਲ ਪੂਰਿਆ, ਪ੍ਰਭ ਆਪਣੀ ਨਜ਼ਰ ਨਿਹਾਲ, ਜਿੱਧਰ ਤੂੰ ਨਜ਼ਰ ਮਾਰੇਗਾ ਤੈਨੂੰ ਇਹ ਨਜ਼ਰ ਆਏਗਾ ਕਿ ਉਹੀ ਵਾਹਿਗੁਰੂ ਜਲ ਥਲ ਦੇ ਵਿੱਚ ਹਰ ਥਾਂ ਤੇ ਉਹ ਪਰਿਪੂਰਨ ਹੈ। ਉਹ ਤੈਨੂੰ ਜਲ ਥਲ 'ਚ ਜਿਹੜਾ ਵਸਿਆ ਹੋਇਆ, ਉਹ ਜੇ ਇਸ ਰਸਤੇ ਤੁਰੇਗਾ ਤੇ ਤੈਨੂੰ ਨਾਨਕ ਨਦਰੀ ਨਦਰ ਨਿਹਾਲ, ਤੂੰ ਨਿਹਾਲ ਹੋ ਜਾਏਗਾ, ਉਹਦੀ ਨਜ਼ਰ ਤੇਰੇ ਵੱਲ ਸਵੱਲੀ ਹੋਏਗੀ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ, ਉਸ ਵਾਹਿਗੁਰੂ ਦੀ ਇਬਾਦਤ ਦੇ ਨਾਲ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ, ਧਿਆਨ ਦੇ ਨਾਲ ਮਨ ਤੇ ਤਨ ਦੋਨੋਂ ਨਿਰਮਲ ਹੁੰਦੇ ਨੇ। ਸੱਚੀ ਪ੍ਰੀਤ ਜਿਹੜੀ ਹੈ ਤੁਹਾਡੇ ਅੰਦਰ ਲੱਗਦੀ ਹੈ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿੰਨ ਹੀ ਕੀਤ, ਵਾਹਿਗੁਰੂ ਦੀ ਬਖਸ਼ਿਸ਼ ਹੋਏ ਤਾਂ ਉਸ ਵਾਹਿਗੁਰੂ ਦੇ ਚਰਨ ਤੁਸੀਂ ਪਰਸਦੇ ਹੋ। ਔਰ ਜੋ ਵੀ ਜੇ ਤੁਹਾਡੇ ਤੋਂ ਕੋਈ ਜਪ ਤਪ ਬਣ ਆਉਂਦਾ ਹੈ, ਕੋਈ ਜ਼ਿੰਦਗੀ ਦੇ ਅੰਦਰ ਡਿਸਪਲਿਨ ਆਉਂਦੇ ਨੇ, ਇਹ ਵੀ ਉਸ ਵਾਹਿਗੁਰੂ ਦੀ ਰਹਿਮਤ ਦੇ ਨਾਲ ਹੁੰਦੇ ਨੇ। ਤੇ ਅਖੀਰਲਾ ਜਿਹੜਾ ਪਦ ਹੈ, ਰਤਨ ਜਵੇ ਹਰ ਮਾਣਕਾ, ਅੰਮ੍ਰਿਤ ਹਰ ਕਾ ਨਾਉ, ਸੂਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਰਤਨ ਜਵੇ ਹਰ ਮਾਣਕਾ, ਕਿ ਉਹ ਵਾਹਿਗੁਰੂ ਦਾ ਨਾਮ ਰਤਨ ਹੈ, ਜੂਲ ਹੈ, ਜਵਾਰ ਹੈ, ਮਾਣਕ ਮੋਤੀ ਨਾਮ ਪ੍ਰਭ, ਉਹਨੂੰ ਲੱਗਿਆ ਨਾ ਹੀ ਸਨ, ਕਿ ਉਹ ਸਨ ਹੁਣ ਚੋਰ ਚੋਰੀ ਕਰਨ ਤੋਂ ਪਹਿਲਾਂ ਸਨ ਲਾਉਂਦੇ ਨੇ ਘਰ 'ਚ, ਕਿ ਬਈ ਇਹ ਐਸੀ ਦੌਲਤ ਹੈ, ਵਾਹਿਗੁਰੂ ਦਾ ਨਾਮ ਮਾਣਕ ਹੈ, ਮੋਤੀ ਹੈ, ਜਵਾਰ ਹੈ, ਉਹਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਕਿਉਂਕਿ ਇਸ ਘਰ ਨੂੰ ਸਨ ਨਹੀਂ ਲੱਗਦੀ ਜਿੱਥੇ ਵਾਹਿਗੁਰੂ ਦਾ ਸਨ ਤੁਹਾਡੇ ਅੰਦਰ ਹੈ। ਜੇ ਰੱਬ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਫਿਰ ਕੋਈ ਵੀ ਚੀਜ਼ ਤੁਹਾਨੂੰ ਉਸ ਦੌਲਤ ਤੋਂ ਵੱਖ ਨਹੀਂ ਕਰ ਸਕਦੀ। ਰਤਨ ਜਵੇ ਹਰ ਮਾਣਕਾ, ਅੰਮ੍ਰਿਤ ਹਰ ਕਾ ਨਾਉ, ਸੂਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹ ਜਦੋਂ ਵਾਹਿਗੁਰੂ ਆ ਕੇ ਅੰਦਰ ਵਸ ਜਾਂਦਾ ਹੈ ਤੇ ਅੰਦਰ ਫਿਰ ਸੁੱਖ ਹੁੰਦਾ ਹੈ, ਸਹਿਜ ਦੀ ਅਵਸਥਾ ਹੁੰਦੀ ਹੈ, ਆਨੰਦ ਹੁੰਦਾ ਹੈ, ਅੰਦਰ ਰਸ ਨਾਲ ਭਰ ਜਾਂਦਾ ਹੈ। ਤੇ ਉਸੇ ਹੀ ਸਹਿਜ ਆਨੰਦ ਰਸ ਦੇਣ ਵਾਲੇ ਵਾਹਿਗੁਰੂ ਨੂੰ ਨਾਨਕ ਹਰ ਗੁਣ ਗਾਓ। ਮੈਂ ਉਸੇ ਹੀ ਵਾਹਿਗੁਰੂ ਦੇ ਗੁਣ ਗਾਇਨ ਕਰਦਾ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਣਾ ਸੁਣਾ ਗਿਆ ਦੋ ਦੇਖਦੇ ਰਹੋ TV 24। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।